ਗੁਰੂ ਚਰਨਾਂ ਦੇ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚੀਆਂ ਹਨ। ਸਾਰਿਆਂ ਨੂੰ ਅਦਬ ਸਹਿਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਵੱਲੋਂ ਨਿਮਰਤਾ ਸਹਿਤ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅੱਜ ਸਵੇਰ ਦੇ ਦੀਵਾਨ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਬਹੁਤ ਹੀ ਇਲਾਹੀ ਰਸਪਿੰਨਾ ਕੀਰਤਨ ਜੋ ਦਿੱਲੀ ਤੋਂ ਰਾਗੀ ਜਥੇ ਆਏ ਉਹਨਾਂ ਪਾਸੋਂ ਆਪ ਸੰਗਤਾਂ ਨੇ ਇਲਾਹੀ ਕੀਰਤਨ ਸਰਵਣ ਕੀਤਾ। ਔਰ ਹੁਣ ਇਸ ਵੇਲੇ ਜੋ ਸੋਧਰ ਰਹਿਰਾ ਸਾਹਿਬ ਦੇ ਪਾਠ ਤੋਂ ਇਹ ਦੀਵਾਨ ਪ੍ਰਾਰੰਭ ਹੋਇਆ ਹੈ। ਸੋ ਹੁਣੀ ਆਪ ਜੀ ਨੇ ਜੋ ਨਨਕਾਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਮੰਦਰ ਸਿੰਘ ਤਿਨਾਂ ਦੇ ਰਾਗੀ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਸਟੇਜ ਵੱਲੋਂ ਤਿਨਾਂ ਦਾ ਧੰਨਵਾਦ। ਅਤੇ ਹੁਣ ਜੋ ਦਿੱਲੀ ਤੋਂ ਸਤਿਕਾਰਯੋਗ ਭਾਈ ਜਸਪ੍ਰੀਤ ਸਿੰਘ ਜੀ ਸੋਨੂ ਇਸ ਵੇਲੇ ਸਟੇਜ ਤੇ ਬਿਰਾਜਮਾਨ ਹਨ। ਇਹ ਆਪ ਸੰਗਤਾਂ ਨੂੰ 7:15 ਵਜੇ ਤੱਕ ਇਲਾਹੀ ਕੀਰਤਨ ਦੇ ਨਾਲ ਰਿਹਾਰ ਕਰਨਗੇ। ਉਹਨਾਂ ਤੋਂ ਉਪਰੰਤ ਸਾਡੇ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ ਉਹ ਵੀ ਆਪ ਸੰਗਤਾਂ ਦੇ ਸਨਮੁਖ ਹੋਣਗੇ। ਭਾਈ ਨਿਰਮਲ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਜਿੰਨੇ ਵੀ ਜਥੇ ਆਏ ਹਨ ਵਾਰੀ ਵਾਰੀ ਸਿਰ ਸਾਰਿਆਂ ਨੇ ਆਪਣੇ ਆਪ ਸੰਗਤਾਂ ਦੇ ਸਨਮੁਖ ਹੋਣਾ ਹੈ। ਸੋ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿਖੇ ਕਿ ਜਿਸ ਮਨੋਰਥ ਨੂੰ ਆਪਾਂ ਲੈ ਕੇ ਇੱਥੇ ਪਹੁੰਚੇ ਹਾਂ, ਸੋ ਕਿਰਪਾ ਕਰਕੇ ਸੰਗਤਾਂ ਵੱਧ ਤੋਂ ਵੱਧ ਦਰਬਾਰ 'ਚ ਸਜੋ ਅਤੇ ਗੁਰਬਾਣੀ ਦੁਆਰਾ ਆਪਣਾ ਜੀਵਨ ਸਫਲਾ ਕਰੋ ਜੀ। ਰਾਗੀ ਸਿੰਘਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਾਂ, ਕਿਉਂਕਿ ਸਾਡੇ ਕੋਲ ਕਾਫੀ ਲੰਬੀ ਲਿਸਟ ਹੈ। ਪ੍ਰਚਾਰਕ ਵੀਰ ਵੀ ਆਏ ਹਨ ਸਾਡੇ ਕੋਲ, ਕਥਾਵਾਚਕ ਢਾਡੀ ਵੀਰ ਵੀ ਸਾਡੇ ਕੋਲ ਇੱਥੇ ਪਹੁੰਚੇ ਹਨ। ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਨੇ ਹਨ। ਸੋ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਰਾਗੀ ਵੀਰਾਂ ਨੂੰ, ਪ੍ਰਚਾਰਕ ਜਿਹੜੇ ਵੀ ਇੱਥੇ ਸੰਗਤਾਂ ਦੇ ਸਟੇਜ 'ਤੇ ਆਉਣਗੇ, ਕਿਰਪਾ ਕਰਕੇ ਸਮੇਂ ਦਾ ਖਾਸ ਖਿਆਲ ਰੱਖਣਾ ਤਾਂ ਕਿ ਸਾਰਿਆਂ ਨੂੰ ਹਾਜ਼ਰੀ ਪੜ੍ਹਨ ਦਾ ਮੌਕਾ ਮਿਲ ਸਕੇ। ਇੱਕ ਬੇਨਤੀ ਹੈ ਕਿ ਗਣੇਸ਼ ਸ਼ਰਮਾ ਜਿਨ੍ਹਾਂ ਦੀ ਇੱਕ ਟੈਚੀ ਜਿਹੜੀ ਹੈ ਉਹ ਚੇਂਜ ਹੋਈ ਹੈ, ਉਹ ਕਿਰਪਾ ਕਰਕੇ 24 ਨੰਬਰ ਰੂਮ ਦੇ ਵਿੱਚ ਉਹਨਾਂ ਦੇ ਨਾਲ ਰਾਬਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ ਵਾਹ। ਸਾਰੀਆਂ ਸੰਗਤਾਂ ਆਖੋ ਜੀ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਵਿੱਚ ਸਾਰੀਆਂ ਸੰਗਤਾਂ ਕੋਈ ਵੀ ਢਿੱਲ ਨਾ ਕਰੇ। ਗੁਰੂ ਨਾਨਕ ਸਾਹਿਬ ਨੂੰ ਸੀਸ ਝੁਕਾਓ, ਅਸੀਸ ਲੋ ਮਹਾਰਾਜ ਦੀ। ਔਰ ਚੜ੍ਹਦੀ ਕਲਾ ਵਿੱਚ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਬੇਅੰਤ ਰੂਹਾਂ ਨੇ ਆਪ ਜੀ ਨੂੰ ਨਿਹਾਲ ਕੀਤਾ ਹੈ, ਬੇਅੰਤ ਰੂਹਾਂ ਨੇ ਨਿਹਾਲ ਕਰਨਾ ਹੈ। ਥੋੜਾ ਥੋੜਾ ਸਮਾਂ ਹੀ, ਕਿਉਂਕਿ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਪਿਆਰੇ ਦੀ ਖੁਸ਼ੀ ਮਿਲਣੀ ਚਾਹੀਦੀ, ਭਾਵੇਂ 5 ਮਿੰਟ 'ਚ ਮਿਲ ਜੇ, ਮਿੰਟ 'ਚ ਮਿਲ ਜੇ, ਨਾ ਮਿਲੇ ਤੇ ਸਾਰੀ ਰਾਤ ਵੀ ਲੱਗੇ ਰਹੀਏ। ਪਿਆਰਾ ਖੁਸ਼ ਹੋ ਜਾਣਾ ਚਾਹੀਦਾ ਹੈ। ਬਸ ਕਿਹੜੀ ਚੀਜ਼ ਨੂੰ ਵੇਖ ਕੇ ਖੁਸ਼ ਹੋ ਜਾਏ ਇਹ ਉਹ ਜਾਣੇ। ਆਓ ਆਪਾਂ ਆਪਣੀ ਡਿਊਟੀ, ਆਪਣਾ ਫਰਜ਼ ਨਿਭਾਈਏ ਔਰ ਸਾਰੇ ਮੰਗਤੇ ਬਣ ਕੇ ਬਾਬੇ ਨਾਨਕ ਦੇ ਚਰਨਾਂ 'ਚ ਝੋਲੀ ਅੱਡ ਕੇ ਬੈਠੀਏ। ਮਹਾਂਪੁਰਸ਼ ਬਚਨ ਕਰਿਆ ਕਰਦੇ ਸੀ ਗੁਰੂ ਨਾਨਕ ਜੀ ਦਾ, ਸੰਗਤ ਵਿੱਚੋਂ ਕੋਈ ਜਵਾਬ ਨਾ ਆਣਾ। ਦੂਸਰੀ ਵਾਰ ਕਹਿਣਾ ਭਾਈ ਦੱਸਦੇ ਨਹੀਂ ਗੁਰੂ ਨਾਨਕ ਜੀ ਦਾ, ਦੂਸਰੀ ਵਾਰ ਵੀ ਕੋਈ ਜਵਾਬ ਨਾ ਆਣਾ। ਤੀਸਰੀ ਵਾਰ ਉੱਚੀ ਸਾਰੀ ਆਵਾਜ਼ 'ਚ ਕਹਿਣਾ ਭਾਈ ਦੱਸਦੇ ਨਹੀਂ ਗੁਰੂ ਨਾਨਕ ਜੀ ਦਾ। ਜਦੋਂ ਕੋਈ ਜਵਾਬ ਨਾ ਆਣਾ ਤੇ ਆਪੇ ਹੀ ਕਹਿ ਦੇਣਾ ਜੋ ਗੁਰੂ ਨਾਨਕ ਦਾ। ਗੁਰੂ ਨਾਨਕ ਵੀ ਉਹਦਾ ਹੀ ਹੈ ਜੋ ਗੁਰੂ ਨਾਨਕ ਦਾ ਹੈ। ਤੇਰੇ ਢਹਿਣ 'ਚ ਦੇਰੀ ਹੈ, ਉਹਨਾਂ ਨੂੰ ਗੱਲ ਲਾਉਣ 'ਚ ਦੇਰੀ ਨਹੀਂ ਲੱਗਦੀ। ਸੋ ਆਓ ਸ਼ਰਧਾ ਭਾਵਨਾ ਦੀ ਝੋਲੀ ਅੱਡ ਕੇ ਬੈਠੀਏ। ਪਤਾ ਨਹੀਂ ਲੱਗਣਾ ਉਹਨੇ ਕਿਸ ਵੇਲੇ ਕਿਹਦੀ ਝੋਲੀ 'ਚ ਕਿੰਨੀ ਵੱਡੀ ਦਾਤ ਪਾ ਦੇਣੀ, ਕੋਈ ਪਤਾ ਨਹੀਂ ਪਿਆਰਿਓ। ਆਪਾਂ ਦਿੱਲੀ ਜਮਨਾ ਪਾਰ ਦਾ ਇਲਾਕਾ ਹੈ, ਉੱਥੋਂ ਕੀਰਤਨ ਕਰਕੇ ਨਿਕਲੇ, ਦੂਸਰੇ ਕੀਰਤਨ ਤੇ ਜਾ ਰਹੇ ਸਾਂ। ਇੱਕ ਬੀਬੀ ਦਾ ਮੈਨੂੰ ਰਸਤੇ 'ਚ ਫੋਨ ਆਇਆ, ਵੀਰ ਜੀ। ਮੈਂ ਕਿਹਾ ਕੀ ਹੋਇਆ, ਸਭ ਸੁੱਖ ਹੈ? ਕਹਿੰਦੀ ਗੱਲ ਸੁਣੋ। ਮੈਂ ਕਿਹਾ ਬੋਲੋ। ਕਹਿੰਦੇ ਮੇਰਾ ਬੱਚਾ ਰਾਤ ਨੂੰ ਕੀਰਤਨ ਦਰਬਾਰ 'ਚ ਗਿਆ ਸੀ, ਉੱਥੇ ਵਾਹਿਗੁਰੂ ਸਿਮਰਨ ਕਰਾਇਆ ਜਾ ਰਿਹਾ ਸੀ ਤੇ ਮੇਰਾ ਬੱਚਾ ਵੀ 8 ਸਾਲ ਦਾ ਉੱਚੀ ਉੱਚੀ ਬੋਲਣ ਲੱਗ ਪਿਆ। ਮੈਂ ਕਿਹਾ ਤੇ ਅੱਛੀ ਗੱਲ ਹੈ। ਤੇ ਮੈਨੂੰ ਕਹਿਣ ਲੱਗੀ ਅਗਲੀ ਗੱਲ ਸੁਣੋ,
ਸੰਗਤ ਵਿੱਚ ਵਾਹਿਗੁਰੂ ਜਪਦਿਆਂ ਜਪਦਿਆਂ ਐਸੀ ਗੱਡੀ ਸਟਾਰਟ ਹੋਈ, ਹੁਣ ਬੰਦ ਨਹੀਂ ਹੋ ਰਹੀ। ਅੱਧੀ ਅੱਧੀ ਰਾਤੀ ਉੱਠ ਕੇ ਸਿਮਰਨ ਕਰਦਾ ਹੈ ਤੇ ਕਹਿੰਦਾ ਹੈ ਆਪਣਾ ਨਾਮ ਜਪਾਵੋ। ਮੈਂ ਕਿਹਾ ਤੂੰ ਕਰਮਾਂ ਵਾਲੀ ਹੈ, ਜਿਹੜੀ ਦਾਤ ਤੇਰੇ ਬੱਚੇ ਨੂੰ 8 ਸਾਲ ਦੀ ਉਮਰ 'ਚ ਮਿਲ ਗਈ, ਵੱਡੇ ਵੱਡੇ ਸਿੱਧਾਂ ਨੂੰ ਇਹ ਦਾਤ ਨਹੀਂ ਮਿਲ ਸਕੀ। ਤੂੰ ਕਰਮਾਂ ਵਾਲੀ ਹੈ, ਤੇਰੇ ਬੱਚੇ ਨੂੰ ਸਹਿ ਸੁਭਾਏ ਸੰਗਤ ਵਿੱਚੋਂ ਇਹ ਦਾਤ ਮਿਲ ਗਈ। ਕਿਉਂਕਿ ਗੁਰਬਾਣੀ 'ਚ ਲਿਖਿਆ ਹੈ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਤੇਰੇ ਕੱਲੇ ਦੀ ਸੁਣਵਾਈ ਨਹੀਂ ਹੁੰਦੀ। ਸੰਗਤ ਦਾ ਮਹੱਤਵ ਪਤਾ ਕਿਉਂ ਜ਼ਿਆਦਾ ਹੈ? ਤੇਰੇ ਕੱਲੇ ਦੀ ਸੁਣੀ ਨਹੀਂ ਜਾਂਦੀ, ਤੇਰੇ ਕੱਲੇ ਦੀ ਨਹੀਂ ਸੁਣਦੇ। ਸੰਗਤ ਵਿੱਚ ਆ ਕੇ ਕਰ ਪੁਕਾਰਾਂ। ਇੱਥੇ ਉਹ ਵੀ ਬੈਠੇ ਨੇ ਜਿਨ੍ਹਾਂ ਦੀ ਮੋੜਦਾ ਹੀ ਨਹੀਂ, ਇੱਥੇ ਉਹ ਵੀ ਰੂਹਾਂ ਬੈਠੀਆਂ ਨੇ ਜਿਨ੍ਹਾਂ ਦੀ ਮੋੜਦਾ ਹੀ ਨਹੀਂ। ਤੇਰੇ ਕੱਲੇ ਦੀ ਅਰਜੀ ਪ੍ਰਵਾਨ ਨਹੀਂ ਹੁੰਦੀ, ਇੱਥੇ ਉਹ ਵੀ ਬੈਠੇ ਨੇ ਜਿਨ੍ਹਾਂ ਦੀ ਗੁਰੂ ਨਾਨਕ ਮੋੜਦਾ ਹੀ ਨਹੀਂ। ਉਹਨਾਂ ਦੇ ਨਾਲ ਲੱਗ ਕੇ ਬੋਲੇਗਾ, ਉਹਨਾਂ ਦੇ ਸਦਕੇ ਤੇਰੀ ਵੀ ਸੁਣ ਲੈ। ਸੱਚੀ ਗੱਲ ਹੈ। ਐਸੀਆਂ ਰੂਹਾਂ ਬੇਅੰਤ ਨੇ। ਜ਼ਰੂਰੀ ਨਹੀਂ ਉਹਨਾਂ ਨੇ ਕੁੜਤਾ ਪਜਾਮਾ ਹੀ ਪਾਇਆ ਹੋਵੇ, ਜ਼ਰੂਰੀ ਨਹੀਂ ਉਹਨਾਂ ਨੇ ਦਾੜਾ ਪ੍ਰਕਾਸ਼ ਹੀ ਕੀਤਾ ਹੋਵੇ। ਕੀ ਪਤਾ ਪੈਂਟ ਕਮੀਜ਼ੇ ਬੈਠੇ ਹੋਣ, ਕੀ ਪਤਾ ਕੁੜਤੇ ਨੂੰ ਟਾਕੀਆਂ ਵੀ ਲੱਗੀਆਂ ਹੋਣ। ਅਸੀਂ ਪਛਾਣ ਨਹੀਂ ਸਕਦੇ, ਸਾਡੇ ਕੋਲ ਅੱਖ ਨਹੀਂ ਹੈ। ਪਤਾ ਨਹੀਂ ਸੰਗਤ ਵਿੱਚ ਕੌਣ ਕੌਣ ਬੈਠਾ ਹੁੰਦਾ ਜਿਹਦੇ ਤੇ ਗੁਰੂ ਨਾਨਕ ਬਹੁਤਾ ਹੀ ਰਿਝਿਆ ਹੁੰਦਾ ਹੈ। ਕਦੀ ਕਿਸੇ ਨੂੰ ਲਤਾੜੋ ਨਾ, ਕਦੀ ਕਿਸੇ ਨੂੰ ਤਰਫਾਓ ਨਾ, ਕਦੀ ਕਿਸੇ ਦੀ ਬਦ ਅਸੀਸ ਨਾ ਲਓ, ਸਭ ਦੀਆਂ ਅਸੀਸਾਂ ਲਓ। ਪਤਾ ਨਹੀਂ ਕਿਹਦੀ ਅਸੀਸ ਸਦਕੇ ਗੁਰੂ ਨਾਨਕ ਨੇ ਤੇਰੇ ਬੇੜੇ ਪਾਰ ਕਰ ਦੇਣੇ। ਸੱਚੀ ਗੱਲ ਹੈ, ਸੱਚੀ ਗੱਲ ਹੈ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਆਪਾਂ ਪੂਰਾ ਭਾਵਨਾ ਦਾ ਹੜ ਲਿਆ ਕੇ ਬੈਠੀਏ। ਪ੍ਰੇਮ ਦਾ ਭੁੱਖਾ ਜੇ, ਸ਼ਰਧਾ ਭਾਵਨਾ ਦਾ ਭੁੱਖਾ ਜੇ। ਸਤਿਗੁਰ ਸਦਾ ਦਿਆਲ ਹੈ ਭਾਈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਕਦੀ ਕਦੀ ਦਿਆਲ ਨਹੀਂ ਹੁੰਦਾ, ਸਦਾ ਹੀ ਦਿਆਲ ਹੈ। ਪਰ ਵਿਣ ਭਾਗਾਂ ਕਿਆ ਪਾਈ ਹੈ, ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਓ ਤੇਹਾ ਫਲ ਹੋਈ। ਜਿਉ ਜੀ ਕਿਸੇ ਦੀ ਭਾਵਨਾ। ਰਾਏ ਬੁਲਾਰ ਨੇ ਵੀ ਦਰਸ਼ਨ ਕੀਤੇ ਗੁਰੂ ਨਾਨਕ ਦੇ, ਕਲਿਆਣ ਦਾਸ ਮਹਿਤਾ ਨੇ ਵੀ ਦਰਸ਼ਨ ਕੀਤੇ, ਦੌਲਤਾ ਦਾਈ ਨੇ ਵੀ ਦਰਸ਼ਨ ਕੀਤੇ, ਮਾਤਾ ਤ੍ਰਿਪਤਾ ਨੇ ਵੀ ਦਰਸ਼ਨ ਕੀਤੇ, ਬਾਲਾ ਜੀ ਵੀ ਨਾਲ ਰਹੇ, ਮਰਦਾਨਾ ਜੀ ਵੀ ਨਾਲ ਰਹੇ। ਪਤਾ ਨਹੀਂ ਕਿਤਨੇ ਕਿਤਨੇ ਕਿਸਨੇ ਦਰਸ਼ਨ ਕੀਤੇ। ਦਰਸ਼ਨ ਕੀਤੇ ਬਾਬਾ ਲਹਿਣਾ ਜੀ ਨੇ ਵੀ। ਮਹਾਂਪੁਰਸ਼ ਕਹਿੰਦੇ ਸੀ, ਸਾਨੂੰ ਉਹ ਅੱਖ ਦੇਈ ਜੋ ਬਾਬਾ ਲਹਿਣਾ ਜੀ ਨੇ ਦਿੱਤੀ ਸੀ। ਮੇਰਾ ਗੁਰੂ ਨਾਨਕ ਪਾਰ ਬ੍ਰਹਮ परमेश्वर है, मेरे गुरु से पार ब्रह्म परमेश्वर से कोई भेद नहीं। ओ जी आख दे सानू भी, किसे भी कोई मंज निमाणी एक तू। किसे दा कोई है, किसे दा कोई, पर साडा तेरे तो सवा कोई नहीं। सच्ची मुच्ची जदों सारे चले गए, जदों परखां कीतियां, पिछे मुड़ के देखा गुरु नानक साहब ने, सारे मुड़ गए तो महाराज कहन लगे पुरखा तू नहीं जाता। लैणा जी नूं पुरखा क्या करते सी, तू नहीं जाता। सारे चले गए घरां नूं। बाबा लैणा जी कहते जेड़े चले गए वो घर वाले सनों घरां नूं मुड़ के उन्हां दे घर होणगे, पर मेरा तो तेरे तो सिवा घर ही कोई नहीं। बाबा जी ने बड़ा कुछ दिता, पर बाबा लैणा जी इसे गल ते खड़े रहे, मेरा तेरे तो सवा घर नहीं। बावा खोल लिया, अच्छा तेरा मेरे तो सवा घर नहीं, जा फिर पुरखा जे तेरा गुरु नानक तो बिना घर नहीं, अज तो बाद गुरु नानक का भी तेरे तो बिना घर नहीं। बस अड़े रहो, फिर घर वैसे हर जन प्यारे सतगुरु तुम्हारे। टिके रहो, काले ना पाओ। अज नहीं सुनी मन नूं ढा ना, कल फिर बेनतियां कर। कल नहीं सुनी गई, परसों फिर काला ना पै। महापुरुष कहते सी, जे गुरु नानक नाल इश्क कीता है, 3 बचनों का ध्यान रखी। जे सचमुच गुरु नानक नाल प्यार कीता है, 3 बचनों का ध्यान रखी। पहला, कदी दर नहीं छड्डना। दूसरा, कदे काले नहीं पैना। तीसरा, कदी अहंकार नहीं करना। एक दिन आएगा तेरी बांह फड़ के पूछेगा की चाहिए तेनू। कबीर केसो केसो कुकिए ना सोइए आसार,
रात दिवस के कूकने कबू के समय। एक दिन ते आएगा जब तेरी फैल भी चुकेगा। सो आओ गुरु कृपा करे। सारिया संगतां दे चरनां च नमस्कार। तुहाडे प्यार नूं वेख के ते असीं अपने आप नूं फिक्का जिहा महसूस करदे हां। सच्ची मुच्ची जो तुहाडे अंदर प्यार वेखे है, असीं तुहाडे प्यार अगे अपने आप नूं फिक्का महसूस करदे। तिनको क्या उपदेसीए जिन गुरु नानक देओ। उन्होंने की सुनाईए प्रेम दियां बातां जिन्होंने रज रज के गुरु नानक ने प्रेम झोली च पाया। अरदास ही करते हैं महाराज किणका साडी झोली च भी पा के भेज। सो आओ 2 मिनट गुर मंत्र का आसरा जिवें सतगुरु कृपा करते समय विच रह के आपां समाज दियां खुशियां संगत दियां खुशियां लांगे। शब्द पढ़ांगे जो मांगू सोई सोई पावू अपने खसम भरोसा। गुरु अर्जन देव जी का उच्चारण किया शब्द है तो बड़े प्यार नाल आपां पढ़ के तो समय विच रह के समाप्ति करांगे। 2 मिनट पूरी एकाग्रता बन जाए गुरमंत्र का आसरा लईए। कोई भी रसना बांधी ना रहे। सारी संगत करो जी कृपा। गुरु 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 जपो गुरु 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 बोलो बोलो गुरु गुरु जो मांगो ठाकुर अपने तो सोई सोई देगा। नानक दास मुक्तो जो बोला सच होगा। ज्ञान ध्यान किस कर्म न जाना। सार न जाना तेरी सब तो वड्डा सतगुरु नानक। जिन कल राखी मैं मूर्ख की के पद बात है। कोट पराती परवारे गुरु नानक जिन सुनिया देखिया। फिर गरदास न करे सब तो वड्डा सतगुरु नानक। सारे बोलो सब गुरु नानक। सारी संगत बोलो सब तो वड्डा सतगुरु नानक। सब तो वड्डा सतगुरु नानक। जिन कल राखी मेरी जो मांगू सोई सोई पावे अपने खसम भरोसा। जो मांगू सोई सोई पावो अपने खसम भरोसा। जो मांगू सोई सोई पावो अपने खसम भरोसा। मांगो सोई सोई पावो अपने खसम भरोसा। 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 अपने खसम भरोसा।
खसम भरोसा, अपने खसम भरोसा, अपने खसम भरोसा। सोई सुल्तानो अपने खसम भरोसा, सोई सोई पाओ अपने खसम भरोसा। सोई सुल्तानो अपने खसम भरोसा, सोई सोई पाओ अपने खसम भरोसा। अपने खसम भरोसा, अपने खसम भरोसा, खसम भरोसा, अपने खसम भरोसा। अपने खसम भरोसा, अपने खसम भरोसा, खसम भरोसा, अपने खसम भरोसा। अपने खसम भरोसा, अपने खसम भरोसा, अपने खसम भरोसा, अपने खसम भरोसा। अपने खसम भरोसा, अपने खसम भरोसा, अपने खसम भरोसा, अपने खसम भरोसा। सोई सुल्तानो अपने खसम भरोसा, सोई सोई पाओ अपने खसम भरोसा। सोई सुल्तानो अपने खसम भरोसा, सोई सोई पाओ अपने खसम भरोसा। सूरज सपना से कलेश रोग सब नासे। सूरज सपना से कलेश रोग सब नासे। अपने कृपा करी प्रभु, अपने कृपा करी प्रभु अपने कृपा तारी, प्रभु अपने कृपा तारी। प्रभु अपने कृपा करी, प्रभु अपने कृपा करी प्रभु अपने कृपा तारी, प्रभु अपने कृपा तारी। दिया छुपा तो स्वामी पहरा आराधो स्वामी। छुपा तो स्वामी पहरा आराधो स्वामी। पूरन काल हमारी, पूरन काल हमारी, पूरन काल हमारी, पूरन काल हमारी। वाहिगुरु पूरन काल हमारी, पूरन काल हमारी, पूरन काल हमारी, पूरन काल हमारी। सोई सुल्तानो अपने खसम भरोसा, सोई सोई पाओ अपने खसम भरोसा। सोई सुल्तानो अपने खसम भरोसा, सोई सोई पाओ अपने खसम भरोसा। हर दिया, हर दिया, हर जिया, हर जिया, हर दिया, हर दिया, हर जिया, हर जिया। तू सुख संपत दास, तू सुख संपत दास,
तू सुख संपत रास, 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 तू सुख संपत रास। हो पाई मेरे को प्रभु अरदास, रखल हो पाई मेरे को प्रभु अरदास, 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 अरदास, सोई सोई पाओ अपनी खसम भरोसा, सोई सोई पाओ अपने खसम भरोसा, सोई सोई पाओ अपनी खसम भरोसा, सोई सोई पाओ अपने खसम भरोसा। पिता हो नानक गुरपूरा बेटे, नानक गुरपूरा बेटे, हो नानक गुरपूरा बेटे, नानक गुरपूरा बेटे, सब लेंगे सब सब लेंगे सब लेंगे सब लेंगे गुरु बिटिया सब लेंगे सब सब लेंगे सब लेंगे सब लेंगे खसम भरोसा, सोई सोई पाओ अपने खसम भरोसा, सोई सोई पाओ अपने खसम भरोसा, सोई सोई पाओ अपने खसम भरोसा, अपने खसम भरोसा, अपने खसम भरोसा, खसम भरोसा, अपने खसम भरोसा, अपने खसम भरोसा, अपने खसम भरोसा, खसम भरोसा, अपने खसम भरोसा, सोई सोई पाओ 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 अपने खसम भरोसा। अपने खसम भरोसा, अपने खसम भरोसा, अपने खसम भरोसा, अपने खसम भरोसा, जो मैं सोई सोई पाओ अपने खसम भरोसा, जो मांगो सोई सोई पाओ
अपने खसम परोसा। जो मांगो सोई सोई पावो अपने खसम परोसा। मांगो सोई सोई पावो अपने खसम परोसा। किसी तरह किया मित्र सतनाल पाई, किस ही तरह किया कुड़म सके नाल जवाई। किस ही तरह किया सिकदार चौधरी, नाल अपने सवाई। हमारा तड़ा हमारा तड़ा हर रहा समय जी अपने खसम परोसा। अपने खसम परोसा। अपने खसम परोसा। अपने खसम परोसा। उस्तत निंदा नानक जी मैं गब बजाई, छोड़े आखर किस त्यागी। हबे साब कुड़ा में डिठे जी। हबे साब कुड़ा में डिठे तो पल्ले तने लगी। अपने खसम परोसा। अपने खसम परोसा। अपने खसम परोसा। अपने खसम परोसा। तेरे दर्शन मिटो खनिए मंजा, तेरे नाम मिटो कुर्बाना। जा टूटा मैं मार किया है तुद बिन के गा मेरा मानो। तुद बिन के गा मेरा मानो। जे पुल्ली जे चुकी साई, जे पुल्ली जे चुकी साई। बीत हिंजी कांडिया जिन्ना ने हो बुझाने लगा। चूर मेरे से वाडिया हो न छोड़ो कंत बासुरा। सदा रंगीला लाल प्यारा एगो महिम जा आसुरा। सजन तू है से तू गुरु नानक जी। सजन तू है शेर तू मैं तुझी ऊपर बेमानी जा। तू अंदर ता सुखे तू निमानी वाणिया। तू मेरा बुद्धा तू है मेरा वादा। तू मेरा बंदप तू मेरा भ्राता। तू मेरा राखा सबनी थाई जी। तू मेरा राखा सबनी थाई। ता भोगेगा काड़ा दियो अपने खसम परोसा। अपने खसम परोसा। अपने खसम परोसा। अपने खसम परोसा। जो मांगो सोई सोई पावो अपने खसम परोसा। जो मांगो सोई सोई पावो अपने खसम परोसा। जो मांगो सोई सोई पावो
अपने खसम भरोसा। मांगो सोई सोई पावो अपने खसम भरोसा। सारे आखो सतनाम श्री गुरु। अपने बच्चों के भले लिए आखो सतनाम श्री गुरु। गुरु नानक बाबा जी की खुशी लैन लई आखो सतनाम गुरु। मिनट रह गए 5। अरदास करियो इन्हां 5 मिनटां विच गुरु नानक सानू इन्ना भर देवे, इन्ना भर देवे कि ये पल इतिहासक बन जाण, सारी जिंदगी साडे अंदर असर करन। ओदी मौज है, नहीं देना सारी जिंदगी लगे रहो, करते रहो मेहनतां, घालते रहो घालना। जे तुठना जे एवें अचिंता ही दात झोली च पा दिंदा जी। बाणी च कई जगह जिक्र आया घालना घाल, मेहनत कर मिलेगा। एक थां बाणी कहंदी घाल ना मिलियो सेब ना मिलियो, मिलियो आए चिंता। मौज आ जाए मालक दी एवें कृपा कर दे। दाती साहिब संधियां क्या चले तिस नाल, एक जगन दे नाल लगन एक ना सुतियां दे उठा। तेरी मौज है, तेरी कृपा है, तेरी बख्शिश है, तेरी मौज है। कई बारी जागण वाले खाली रह जाते, सुत्तियां नूं कहंदा उठो तुहाडी झोली भरनी। ओदी मौज है, ओदी मौज है। साडी मेहनत कुछ नहीं। कदी मान ना करियो कि साडे नितनेम वड्डे ने, मेरा नेम वड्डा है, मेरे दान पुन वड्डे ने, मैं बड़ा वड्डा सिख हां। नहीं, सब कुछ छोटा है। सब तो वड्डा जे कोई है तो मेरा गुरु नानक है। वाह, 2 मिनट जकारे ना छड्डो, टाइम वैसे ही पूरा सूरा है। जकारियां ते टाइम ना लगा दिओ किते जिहड़ी गल करनी चाहुंदा हो जाए किते। मैं ये शब्द पढ़ के उठिया ते एक सिंह मैनू कहंदा वीर जी भरोसा अन्ना होना चाहिए। ये भरोसे का शब्द पढ़िया तो मैनू एक सिंह कहंदा वीर जी भरोसा अन्ना होना चाहिए, फेथ ब्लाइंड होना चाहिए। मैं 2 मिनट चुप हो गया। कहंदा वीर जी दस दे नहीं, फेथ ब्लाइंड होना चाहिए। वीर जी भरोसा अन्ना होना चाहिए। मैं फिर चुप हो। कहंदा वीर जी की गल हो गई, हुणे तो शब्द पढ़ के हटे हो, अपने खसम भरोसा, अपने खसम भरोसा। मैं कोई सवाल करदा, दस दे नहीं, फेथ ब्लाइंड होना चाहिए, भरोसा अन्ना होना चाहिए। मैं क्या हाँ गुरमुखा, फेथ ब्लाइंड कर, भरोसा अन्ना कर। पर एक गल का ध्यान रख, जिदे ते करना है भरोसा वो अन्ना नहीं होना चाहिए। ਹੁਣ माफी देना, चलो लाइव जा रहा देशा विदेशों से प्रोग्राम, कईयां दे फिर बैठे होंदे जिन्हां दियां लिस्टां खुलियां, वो अन्ने हो के भरोसा कीता ना, किदे ते कीता जिहड़ा अगला अन्ना सी। किन्ने किन्ने केस चलते पे सन। इहदे ते करो जिहदी जिंदगी च दाग कोई नहीं, इहदे ते करो मान। सानू अपनी कमाइयां ते मान नहीं, सानू मान है कि जिहदे लड़ लगे उहदी जिंदगी च दाग कोई नहीं। छाती ठोक के कहने ओदे सिखा जिहदी जिंदगी च दाग कोई नहीं। ये सुलखणी चबे पिंड की रहने वाली। 2 मिनट रह गए बस, मैं समाप्ति कर रहा। गल नूं फड़ियो। भाई गुरदास साहब नूं मिली इतिहासक घटना। भाई गुरदास ने मत्था पड़िया तो कहन लगे माता तेरी मत्थे ते त्यूड़ियां क्यों पई, उदास क्यों रहिंदी? कहंदी सिखा सब कुछ है कर पर सांभण वाला कोई नहीं, औलाद नहीं। सारे बूहे खड़का के वेख ले। भाई साहब कहते सारे खड़का के वेख ले, मैनू ये दस गुरु नानक का बूहा खड़काया कि नहीं? कहन लगी वो बूहा केड़ा है? भाई साहब ने पूरी लैन गिनाती, सारा कुछ दसता उस घर की वड्याई। पुछदी ओ घर केड़ा है? राजा सर्वमित नहीं जानी तेरी, तेरे संतन की हो चोरी। हस तो जाए सो रोवत आवे, रोवत जाए सो हसे, बस तो होए सो उजड़, उजड़ होए सो बसे। वो कान खुले ही रह गए।
ਭਾਈ ਸਾਹਿਬ ਕਹਿੰਦੇ ਪੁੱਛਦੀ ਏ ਕਿ ਉਹ ਘਰ ਕਿਹੋ ਜਿਹਾ ਹੈ? ਜਲ ਤੇ ਥਲ ਕਰ ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕੰਨ ਖੁੱਲੇ ਰਹਿ ਗਏ। ਪੁੱਛਦੀ ਉਹ ਘਰ ਕਿਹੋ ਜਿਹਾ? ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਦਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ। ਇਸ ਤਰ੍ਹਾਂ ਖੁੱਲਿਆ ਰਹਿ ਗਿਆ ਮੂੰਹ। ਇੱਕ ਪਾਸੇ ਕਹਿੰਦੀ ਹੈ ਸਾਰੇ ਬੂਏ ਖੜਕਾਤੇ, ਇੱਕ ਪਾਸੇ ਤੈਨੂੰ ਗੁਰੂ ਨਾਨਕ ਦੇ ਬੂਏ ਬਾਰੇ ਨਹੀਂ ਪਤਾ। ਪੁੱਛਦੀ ਉਹ ਬੂਆ ਕਿਹੜਾ ਹੈ? ਸੁਣ ਫਿਰ, ਉਹ ਗੁਰੂ ਨਾਨਕ ਦਾ ਬੂਆ ਇਹੋ ਜਿਹਾ ਹੈ ਜਿਹੜੇ ਉੱਥੇ ਰੋਂਦੇ ਜਾਂਦੇ ਨੇ, ਹੱਸਦੇ ਆਉਂਦੇ ਨੇ। ਮੈਂ ਸ਼ਾਰਟ ਕਰ ਰਿਹਾ, ਕਹਿੰਦੀ ਮੈਨੂੰ ਪਤਾ, ਦੱਸ ਮੈਂ ਜਾਵਾਂ ਛੇਤੀ ਛੇਤੀ। ਹਰਗੋਬਿੰਦਪੁਰੇ ਭੇਜਿਆ ਜੀ ਪਹਿਲੀ ਵਾਰ। ਜਦੋਂ ਗਈ ਇਹਦੀ ਵਾਰੀ ਆਈ, 6ਵੇਂ ਪਾਤਸ਼ਾਹ ਦਾ ਸਮਾਂ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੀ ਮਹਾਰਾਜ ਸਭ ਦੀ ਝੋਲੀਆਂ ਭਰਦਾ, ਮੇਰੀ ਵੀ ਭਰ। ਹਜੇ ਭਰੋਸਾ ਨਹੀਂ ਸੀ, ਭਰੋਸੇ ਤੋਂ ਹੀਣੀ ਸੀ। ਮਹਾਰਾਜ 2 ਮਿੰਟ ਖਾਮੋਸ਼ ਹੋ ਗਏ। 2 ਮਿੰਟ ਬਾਅਦ ਕਹਿੰਦੇ ਕੀ ਮੰਗਿਆ ਈ ਬੀਬੀ? ਕਹਿੰਦੀ ਜੀ ਪੁੱਤਰ ਦੀ ਦਾਤ। ਮਹਾਰਾਜ ਕਹਿੰਦੇ ਇਸ ਜਨਮ ਚ ਨਹੀਂ, ਅੱਗੇ 7 ਜਨਮਾਂ ਤੱਕ ਤੇਰੇ ਕਰਮਾਂ ਚ ਔਲਾਦ ਨਹੀਂ ਲਿਖੀ। ਕੀ ਬੀਤੀ ਹੋਣੀ ਉਹਦੇ ਤੇ? ਬਿਲਕੁਲ ਨਿਰਾਸ਼ ਹੋ ਗਈ, ਅੱਖਾਂ ਭਰ ਗਈਆਂ। ਅਗਲੇ ਦਿਨ ਭਾਈ ਸਾਹਿਬ ਨੂੰ ਮਿਲੀ। ਭਾਈ ਸਾਹਿਬ ਕਹਿੰਦੇ ਬੀਬੀ ਕੀ ਗੱਲ, ਜਿੱਥੇ ਮੈਂ ਤੈਨੂੰ ਭੇਜਿਆ ਸੀ ਉੱਥੇ ਰੋਂਦੇ ਹੱਸਦੇ ਆਉਨੇ, ਤੂੰ ਰੋਂਦੀ ਆਈ। ਕਹਿਣ ਲੱਗੀ ਸਿੱਖਾਂ ਅੱਗੇ ਆਸ ਸੀ ਕਿ ਕੁਝ ਹੋ ਜਾਏਗਾ, ਪਰ ਉਹਨਾਂ ਨੇ ਕਹਿਤਾ 7 ਜਨਮਾਂ ਤੱਕ ਪੁੱਤਰ ਨਹੀਂ ਲਿਖਿਆ। ਭਾਈ ਸਾਹਿਬ ਦੇਖੋ ਹੁਣ ਭਰੋਸਾ ਕੀ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਤੂੰ ਖਾਲੀ ਕਿਉਂ ਆ ਗਈ? ਤੂੰ ਮੁੜ ਕਿਉਂ ਆਈ? ਕਹਿੰਦੀ ਹੋਰ ਕੀ ਕਰਦੀ? ਉਹਨਾਂ ਨੇ ਕਹਿਤਾ ਅੱਗੇ 7 ਜਨਮਾਂ ਤੱਕ ਤੇਰੇ ਕਰਮਾਂ 'ਚ ਔਲਾਦ ਨਹੀਂ ਲਿਖੀ। ਭਾਈ ਸਾਹਿਬ ਕਹਿੰਦੇ ਤੂੰ ਖੜ ਜਾਣਾ ਸੀ, ਤੂੰ ਕਹਿਣਾ ਸੀ ਮੈਨੂੰ ਟਾਲ ਨਾ, ਲਿਖਣ ਵਾਲਾ ਤੇ ਤੂੰ, ਲਿਖਣ ਵਾਲਾ ਤੇ ਤੂੰ ਹੀ। ਇਹੋ ਜਿਹੇ ਸੰਗ ਮੰਗਿਆ ਕਰੋ, ਟੁੱਟਿਆਂ ਦੀ ਸੰਗਤ ਨਾ ਕਰਿਆ ਕਰੋ। ਸ਼ਰਾਬੀਆਂ ਕੋਲ ਬਹੋਗੇ, ਸ਼ਰਾਬ ਪੀਣ ਦੀ ਲੱਤ ਪਾ ਦੇਣਗੇ। ਜੁਆਰੀਆਂ ਦੀ ਕਰੋਗੇ, ਜੂਆ ਖੇਡਣ ਦੀ ਲੱਤ ਪਾ ਦੇਣਗੇ। ਵਿਕਾਰੀਆਂ ਦੀ ਕਰੋਗੇ, ਵਿਕਾਰ ਹਾਵੀ ਕਰ ਦੇਣਗੇ। ਬਖਸ਼ੀਆਂ ਦੀ ਕਰੋਗੇ, ਬਖਸ਼ਵਾ ਦੇਣਗੇ। किसी ने पूछा तेरा घर बार कितना है, किसी ने पूछा तेरा व्यापार कितना है, किसी ने पूछा तेरा संसार कितना है। अरदास करो बाबा सानू ओ मिला जेड़े पुछण, दस तेरा गुरु नानक नाल प्यार कितना है। वो समझ गई। भाई साहब ने कागज कलम दिता जी। ये जेड़ा मैं गल तुहानू दस रहा, संगराना साहब अगले दिन भाई साहब कहते तू जा अज फिर जा, झोली अड्डी जो तेरी वारी आए पातशाह तेनू कहना तू कल भी आई सी, 7 जन्मां तक तेरे कर्मां च औलाद नहीं, तू कई लिखण वाला ते तू मैनू खाली क्यों भेजना है। अज एदी वारी आई, महाराज घोड़े ते सवार संगराना साहब जंग जीती ते सिखां दी झोलियां भर रहे सन। ये तरन तारण रोड ते संगराना साहब गुरुद्वारा, उत्थे बोर्ड लगे, श्रोमणी कमेटी कोले दा इंतजाम है, जाके पढ़ लियो इतिहास। भाई वीर सिंह ने भी लिखिया, कवि संतोष सिंह ने भी लिखिया। एदी वारी आई ते पातशाह कहन लगे की चाहिदा जी? महाराज पुत्र दी दात। महाराज कहते तू तो कल भी आई सी। हाँ पातशाह मैं कद कहनी नहीं आई सी। महाराज कहते कल तेनू क्या नहीं सी। पातशाह की क्या सी? महाराज कहते पुत्र अगे 7 जन्मां तक तेरे कर्मां च औलाद नहीं। अज संगत होई सी भरोसे वाले दी बैटरी 4 कहती है महाराज मैनू टाला मटोली करके खाली ना भेज, कर्म लिखण वाला तू ही। उत्थे मेरे माड़े कर्मा करके नहीं लिखिया, अरदास सुन के लिख दे। महाराज कहते कल तो कुछ होर सी, एवं चली गई, अज ते अड़ गई है। समझ गए महाराज तो जानी जान सन। महाराज ने एक परचा होर पाया, अच्छा जे लिखण वाला मैं तो लिखा किदे ते, ना कागज ना कलम है। एक परचा होर पाया कि खाली जावे। अज पूरे भरोसे वाले दी संगत करके आई सी, कहन लगी कागज कलम की लोड़ ही नहीं। कड़े की ठीकरी टुटी सी, वो चुकी, कहन लगी पत्थे चो तीर कड़ ते लिख दे मैनू, मैं खाली नहीं जाना, मैनू लिख दे। महाराज कहते ते अड़ गई पूरी, जाती भी नहीं हुण। महाराज फस गए हुण। जो हम बांधे मोह फांस, हम प्रेम बंधन तुम बांधे, अपने छूटन को जतन करो, हम छूटे तुम आराधे। मैनू बंधन पै जाणगे, मैं तेनू राध के छुट जाऊंगा। जे मैं तेनू प्रेम की डोरी च बंध लिया, तू किवें छुटेगा? अपनी फिकर कर दो, साडी फिकर ना कर, असीं तेनू राध के छुट जाएंगे। तेनू बंध लिया प्रेम की डोरियां च, तू किवें छुटेगा? महाराज ने पत्थे तो तीर कटिया जी, एका लिखण लगे। जिस घोड़े ते सवार सी, अज देखो अगले दिन भरोसा इन्ना वध गया। घोड़े दे कान च कहनी ओ सुन, मैं सुनिया गुरु नानक दे घर दे कुत्तियां विच भी ताकत होंदी, तू ते घोड़ा है, कोई कमाल विखा।
बड़े प्यार विच इतिहास लिखिया। बदकिस्मती लोग अपने इतिहास नूं इतिहास बनाई जाते, अपनी अपने इतिहास ते किंतु परंतु करी जाते। वो घोड़े के कण च इतिहास बनना सी साडे वर्गे बेसिदकियां वास्ते। घोड़े ने लाते लाई, महाराज एका पान लगे सी, एके दा साटा पै गया। समाप्ति समाप्ति। महाराज हस पे कहन लगे कि कण च की कहता ही हुण। कहन लगी महाराज मैं तेई के गुरु नानक दे घर दे कुत्तियां ते ताकत होंदी, तू घोड़ा कोई कमाल दिखा। महाराज कहंदे ने वो कमाल विखाते ही साडे तो अगे वध गया ही। महाराज मैं समझी नहीं। महाराज कहंदे भोलिए किते 7 जन्मां तक एक नहीं सी लिखिया, जा भरोसा रख के आईए गुरु नानक तरस करेगा, इसे जन्म च 7 पुत तेरे वेड़े च खेडणगे। और किसे नूं शक होवे, किसे नूं शक होवे, गुरु का महल गुरुद्वारा गुरु तेग बहादुर दा आगमन होया अमृतसर, उत्थे जाओ। जेड़े हुण भी मौजूदा ग्रंथी ने लाइव जा रहा प्रोग्राम, असी संगत लैके गए। उधर दे हैड ग्रंथी मैनू आवाज मार के कहंदे वीर जी वाहिगुरू जी का खालसा वाहिगुरू जी की फतेह। मैं कहा भाई साहब जी कौन? कहंदे मैनू पछाणिया नहीं। मैं कहा जी पहली बार दर्शन कर रहे हैं तुहाडे। कहन लगे माता सुलखणी का नाम सुनिया, चब्बे पिंड की रहन वाली, जिहदे कर्मां च एक नहीं सी लिखिया 7 लिखा के आई। मैं कहा जी हाँ, उहदे नाल तुहाडा की तलक? कहन लगे मैं उसे माता सुलखणी दे कुल विचों हां। मेरी अखां भर गईयां। बाबा जी नूं देना चाहवे उहदियां कुल्लां तक चटार देना। भरोसा बस गुरु कृपा करे। बड़े परमाणु लाने सी, पर जत्थियां दा अपना समा तुसी सारियां ने हाजरी भरनी, प्रबंधकां दी अपनी मजबूरी होंदी। सवाओ एक बारी इन्हां पंक्तियां नूं पढ़ लो, समाप्ति दा आसरियां मल्लो। जी अपने खसम भरोसा, 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 अपने खसम भरोसा। जो मैं सोई सोता हूँ अपने खसम भरोसा, सोई सोता हूँ अपने खसम भरोसा। जो मैं सोई सोता हूँ अपने खसम भरोसा, सोई सोता हूँ अपने खसम भरोसा। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। बहुत बहुत धन्यवाद सत्कारयोग भाई साहब भाई जसप्रीत सिंह जी सोनू, जिन्हों ने आप संगतां नूं इलाही कीर्तन ते गुरमति विचार राही निहाल किया है। स्टेज वालों तिन्हां दा बहुत बहुत धन्यवाद। प्यारी साध संगत जी, जिस तरह मैं पहले बेनती कर चुकिया कि साडे कोल इत्थे बहुत सारे पंथ प्रसिद्ध कीर्तनी जत्थे पहुँचे हैं। सो जिथे आपां कोटान कोट शुकराना धन धन साहिब श्री गुरु ग्रंथ साहिब जी महाराज का करते हाँ, जिन्होंने तरस करके अपनिया संगतां नूं अपने गोद विच बिठाया है, ये मौका बख्शिया है। मैं समझदा कि सारा उपराला, ये सारे जो सेवा है ये गुरु पातशाह जी ने, जो साढ़े सत्कारयोग भाई साहब भाई परमजीत सरना, तिन्हां दे उपराले सदका सारे जिन्ने भी प्रोग्राम नगर कीर्तन के रूप में संगत आईयां हन। सो मैं धन्यवाद करदा तिन्हां दा कि जो बहुत सोहना एक उन्होंने ये जो कार्य किया है कि संगत गुरु नानक पातशाह के पवित्र स्थानों के दर्शन दीदारे कर रही हैं। सो मैं हुण बहुत ही सत्कार सहित बेनती करांगा प्रिंसीपल भाई साहब भाई हरभजन सिंह जी नूं, जो गुरमत मिशनरी कॉलेज रोपड़ तो आए हैं। सो कृपा करके आप संगतां दे नाल गुरमत विचारां दी सांझ करनगे। बहुत ही जो महान कथावाचक और जो
ਪੰਥ ਦੇ ਆਉਣ ਵਾਲੀ ਨਸਲਾਂ ਨੂੰ ਗੁਰਮਤਿ ਦੇ ਨਾਲ ਜੋੜਦੇ ਹਨ, ਗੁਰਮਤਿ ਸਿਖਾਉਂਦੇ ਹਨ। ਅੱਜ ਸਾਡੇ ਸਾਹਮਣੇ ਸਟੇਜ ਤੇ ਬਿਰਾਜਮਾਨ ਹਨ। ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੀ ਪਵਿੱਤਰ ਵਿਚਾਰਾਂ ਦੇ ਨਾਲ ਜੋੜਨ ਦੀ ਕਿਰਪਾਲਤਾ ਕਰਨ ਜੀ। 15 ਮਿੰਟਾਂ ਵਾਸਤੇ ਆਪ ਸੰਗਤਾਂ ਦੀ ਹਾਜ਼ਰੀ ਬਣਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਬੇਅੰਤ ਹਉ ਮਿਤ ਕਰ ਵਰਨਾ, ਕਿਆ ਜਾਨ ਹੋਏ ਕਸੂਰੇ। ਕਰੂੰ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹ ਉਪਦੇਸ਼ੋ ਰੇ। मैं मूर्ख की केतक बात है, कोप पराधी तरिया रे। गुरु नानक जिन सुनिया पेखिया, से फिर गर्भास न परिया रे। गुरु नानक जिन सुनिया पेखिया, से फिर गर्भास न परिया रे। पावन पवित्र स्थान, जिस स्थान ते ਅੱਜ ਤੋਂ 550 ਸਾਲ ਪਹਿਲਾਂ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ। ਆਪ ਸਾਰੀਆਂ ਸੰਗਤਾਂ ਨੂੰ ਦਾਸਰੇ ਵੱਲੋਂ, ਜੋ ਕਿ ਆਉਣ ਵਾਲੀ 12 ਤਰੀਕ ਨੂੰ ਬੜੇ ਸ਼ਾਨ ਸ਼ੌਕਤ ਦੇ ਨਾਲ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੇ ਗੁਰਦੇਵ ਪਿਤਾ ਜੀ ਦਾ ਇਹ ਪਾਵਨ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ, ਸਾਰੀਆਂ ਸੰਗਤਾਂ ਨੂੰ ਦਾਸਰੇ ਵੱਲੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ ਦੇ ਸਮੂਹ ਵਿਦਿਆਰਥੀ ਪ੍ਰਬੰਧਕ ਸਟਾਫ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਇੱਕ ਵਾਰੀ ਗੁਰਫਤਿਹ ਦੀ ਸਾਂਝ ਪਾਓ। ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਦੇ ਮਹਾਨ ਵਿਆਖਿਆਕਾਰ ਇੱਕ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ ਨੇ, ਤੇ ਦੂਜੇ ਵਿਆਖਿਆਕਾਰ ਹੋਏ ਨੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ। ਭਾਈ ਨੰਦ ਲਾਲ ਸਿੰਘ ਜੀ ਨੇ ਜੋ ਗੁਰੂ ਨਾਨਕ ਪਿਤਾ ਜੀ ਦੇ ਨਾਮ ਦੀ ਜੋ ਬਾਖੂਬੀ ਵਿਆਖਿਆ ਕੀਤੀ ਹੈ, ਉਹ ਆਪਣੇ ਆਪ ਵਿੱਚ ਕਮਾਲ ਹੈ। ਇੱਥੇ ਜਿਸ ਮੁਲਕ ਵਿੱਚ ਆਪਾਂ ਆਏ ਹਾਂ, ਪਾਕਿਸਤਾਨ ਵਿੱਚ, ਇੱਥੇ ਉਰਦੂ, ਅਰਬੀ, ਫਾਰਸੀ ਬੋਲੀ ਜਾਂਦੀ ਹੈ। ਹੋ ਸਕਦਾ ਹੈ ਮੇਰੇ ਕੋਲੋਂ ਜੋ ਭਾਈ ਨੰਦ ਲਾਲ ਸਿੰਘ ਦਾ ਸ਼ੇਰ ਹੈ ਬੋਲਣ ਵਿੱਚ ਕਿਤੇ, ਕਿਉਂਕਿ ਮੈਂ ਫਾਰਸੀ ਦਾ ਵਿਦਵਾਨ ਤੇ ਹਾਂ ਨਹੀਂ, ਅਸੀਂ ਤੇ ਜਿਵੇਂ ਕਿਤੇ ਲਿਖਤ ਹੁੰਦੀ ਹੈ, ਭਾਵੇਂ ਫਿਰ ਵੀ ਥੋੜਾ ਬਹੁਤੀ ਸੂਝ ਹੈ, ਪਰ ਇਤਨੀ ਜ਼ਿਆਦਾ ਨਹੀਂ।
ਭਾਈ ਸਾਹਿਬ ਜੀ ਨੇ ਦੋ ਪੰਕਤੀਆਂ ਵਿੱਚ ਹਰ ਦੋ ਨੂਨੇ ਨਾਮ ਪਾਕਿਸ਼ ਨਈਮੋ ਨਸੀਰ ਅਲਫੋ ਮਿਆਨ ਆਹਦ ਕਾਫ ਆਖਰੀ ਰਾ ਕਬੀਰ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਜੋ ਨਾਮ ਦੀ ਉਹਨਾਂ ਨੇ ਵਿਆਖਿਆ ਕੀਤੀ ਹੈ, ਇਹਦੇ ਵਿੱਚ ਦੋ ਨੂਨ ਨੇ, ਆਪਾਂ ਦੋ ਨੰਨੇ ਕਹਿੰਦੇ ਆ, ਇਹ ਨੂਨ ਕਹਿੰਦੇ ਨੇ ਨੰਨਿਆਂ ਨੂੰ। ਅਲਫ ਕੰਨੇ ਦੀ ਥਾਂ ਤੇ ਜਿਹੜੇ ਐੜੇ ਦੀ ਆਵਾਜ਼ ਦਿੰਦਾ ਉਹ ਅਲਫ ਹੈ, ਤੇ ਜਿਹੜਾ ਕੱਕਾ ਹੈ ਉਹਨੂੰ ਉਰਦੂ ਫਾਰਸੀ ਵਿੱਚ ਕਾਫ ਕਿਹਾ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਦੋ ਨੰਨੇ ਨੇ, ਇੱਕ ਨੰਨੇ ਦਾ ਅਰਥ ਹੈ ਨਈਮ ਤੇ ਇੱਕ ਨੰਨੇ ਦਾ ਅਰਥ ਹੈ ਨਸੀਰ। ਨਈਮ ਦਾ ਅਰਥ ਹੈ ਨਿਆਮਤਾਂ ਦੇਣ ਵਾਲੇ ਤੇ ਨਸੀਰ ਦਾ ਅਰਥ ਹੈ ਮਦਦਗਾਰ, ਮਦਦ ਕਰਨ ਵਾਲੇ। ਤੇ ਜਿਹੜਾ ਐੜਾ ਆਇਆ ਅਲਫ ਭਾਵ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਅਲਫ ਅੱਖਰ ਸਭ ਤੋਂ ਪਹਿਲਾਂ ਹੈ, ਤੇ ਸਤਿਗੁਰੂ ਉਸ ਕਰਕੇ ਅਕਾਲ ਪੁਰਖ ਨੂੰ ਮੰਨਣ ਵਾਲੇ। ਤੇ ਕਬੀਰ ਦਾ ਅਰਥ ਹੈ ਵੱਡਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ ਨਾ, ਤਿਲੰਗ ਰਾਗ ਦਾ ਪਹਿਲਾ ਸ਼ਬਦ, ਪਹਿਲਾ ਪਦਾ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਪੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਉੱਥੇ ਕਬੀਰ ਸਤਿਗੁਰੂ ਗੁਰੂ ਨਾਨਕ ਪਿਤਾ ਜੀ ਅਕਾਲ ਪੁਰਖ ਨੂੰ ਕਬੀਰ ਆਖਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਗੁਰੂ ਨਾਨਕ ਪਿਤਾ ਨੂੰ ਕਬੀਰ ਆਖਦੇ ਨੇ, ਕਬੀਰ ਮੈਨੇ ਵੱਡਾ। ਤੇ ਸੱਚ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਜੋ ਨਿਆਮਤਾਂ ਸਾਰੇ ਸੰਸਾਰ ਦੀ ਝੋਲੀ ਵਿੱਚ ਪਾਈਆਂ ਨੇ, ਮੈਂ ਸਾਰੇ ਸੰਸਾਰ ਦੀ ਗੱਲ ਕਰਦਾ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ, ਅਸੀਂ ਭਾਵੇਂ ਇਹ ਮਾਣ ਨਾਲ ਕਹਿ ਸਕਦੇ ਹਾਂ ਸਾਨੂੰ ਹੱਕ ਹੈ ਤੇ ਗੁਰੂ ਨਾਨਕ ਸਾਹਿਬ ਸਾਡਾ ਗੁਰੂ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਤੋਂ ਇਲਾਵਾ ਹੋਰ ਕਿਸੇ ਦਾ ਗੁਰੂ ਨਹੀਂ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਬਚਨ ਆਖੇ ਨੇ, ਜਾਖਰ ਪੀਰ ਜਗਤ ਗੁਰ ਬਾਬਾ, ਸਾਰੇ ਸੰਸਾਰ ਦਾ ਗੁਰੂ ਆਖਿਆ ਧੰਨ ਗੁਰੂ ਗੁਰੂ ਨਾਨਕ ਸਾਹਿਬ ਪੰਜ। ਇਹਦੇ ਵਿੱਚ ਕੋਈ ਦੋ ਰਾਣਾ ਨਹੀਂ, ਇਹ ਕੋਈ ਅੱਤ ਕਥਨੀ ਨਹੀਂ, ਇਹ ਸੱਚ ਹੈ। ਜਿਵੇਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਕੁਝ ਜਿਹੜੀਆਂ ਆਪਾਂ ਦਾਤਾਂ ਜਿਨ੍ਹਾਂ ਦੀ ਵਰਤੋਂ ਕਰਦੇ ਹਾਂ, ਉਹ ਸਾਰਿਆਂ ਦੀਆਂ ਸਾਂਝੀਆਂ ਨੇ। ਕਦੀ ਸੂਰਜ ਕਿਸੇ ਨੇ ਕਿਹਾ ਵੀ ਉਹ ਕੇਵਲ ਪਾਕਿਸਤਾਨ ਦਾ ਜਾਂ ਹਿੰਦੁਸਤਾਨ ਦਾ, ਕੇਵਲ ਅਮਰੀਕਾ ਦਾ ਜਾਂ ਕਿਸੇ ਹੋਰ ਮੁਲਕ ਦਾ, ਚੜ੍ਹਦਾ ਬੜੀਆਂ ਥਾਵਾਂ ਤੇ ਵੇ। ਸੂਰਜ ਸਾਰਿਆਂ ਦਾ ਸਾਂਝਾ ਹੈ, ਆਕਾਸ਼ ਸਾਰਿਆਂ ਦਾ ਸਾਂਝਾ ਹੈ, ਹਵਾ ਸਭ ਦੀ ਸਾਂਝੀ ਹੈ। ਜਿਵੇਂ ਪੰਜ ਤੱਤ ਨੇ ਗੁਰੂ ਕੇ ਪਿਆਰ ਵਾਲੇ, ਇਹ ਸਾਰੇ ਉਹਦੀ ਵਰਤੋਂ ਕਰਦੇ ਨੇ। ਹਵਾ ਸਭ ਨੂੰ ਬਰਾਬਰ ਲੱਗਦੀ ਹੈ, ਕਿਸੇ ਨਾਲ ਈਰਖਾ ਨਹੀਂ ਕਰਦੀ, ਦਵੈਤ ਨਹੀਂ ਕਰਦੀ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜੋ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਆਰੰਭ ਵਾਲੀ ਬਾਣੀ ਜਿਹਦਾ ਸਰਲੇਖ ਜਪ ਹੈ, ਅਸੀਂ ਜੀ ਸਤਕਾਰ ਨਾਲ ਲਾ ਕੇ ਜਪ ਜੀ ਸਾਹਿਬ ਆਖਦੇ ਹਾਂ। ਹੋਰ ਵੀ ਮੇਰੇ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਵੇਲੇ ਪੜੀ ਜਾਣ ਵਾਲੀ ਬਾਣੀ ਆਸਾ ਕੀ ਵਾਰ ਜਾਂ ਸਿੱਧ ਗੋਸ਼ਟ ਬਾਣੀ, 19 ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ। ਤੇ ਮੇਰੇ ਸਤਿਗੁਰੂ ਦਾ ਉਪਦੇਸ਼ ਸਾਰਿਆਂ ਨਾਲ ਇਸੇ ਕਰਕੇ ਮੇਰੇ ਗੁਰਦੇਵ ਪਿਤਾ ਜੀ ਜੇ ਕਿਸੇ ਵੀ ਧਾਰਮਿਕ ਆਗੂ ਨੂੰ ਮਿਲਦੇ ਨੇ, ਭਾਵੇਂ ਉਹਦਾ ਸੰਬੰਧ ਇਸਲਾਮ ਮਤ ਨਾਲ ਹੈ, ਭਾਵੇਂ ਕਿਸੇ ਜੋਗ ਮਤ ਨਾਲ ਹੈ, ਕਿਸੇ ਹੋਰ ਧਰਮ ਨਾਲ, ਸਤਿਗੁਰੂ ਗੁਰਦੇਵ ਪਿਤਾ ਜੀ ਉਹਨੂੰ ਸੱਚੀ ਸਿੱਖਿਆ ਦਿੰਦੇ ਨੇ। ਤੇ ਮੈਂ ਬੇਨਤੀ ਕਰਾਂ, ਜਪਜੀ ਸਾਹਿਬ ਜੀ ਦਾ ਜਿਹੜਾ ਸਬਜੈਕਟ ਹੈ, ਜੋ ਵਿਸ਼ਾ ਹੈ ਨਾ, ਉਹ ਪਹਿਲੀ ਪੌੜੀ ਵਿੱਚ ਮੇਰੇ ਸਤਿਗੁਰੂ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ। ਸਚਿਆਰ ਕੋ ਸਿੱਖਾਂ ਨੇ ਕੇਵਲ ਥੋੜਾ ਬਣਨਾ ਹੈ, ਮੁਸਲਮਾਨ ਵੀ ਸੱਚਾ ਚਾਹੀਦਾ, ਹਿੰਦੂ ਵੀ ਸੱਚਾ ਚਾਹੀਦਾ, ਜੋਗੀ ਵੀ ਸੱਚਾ ਚਾਹੀਦਾ, ਜੈਨੀ ਵੀ ਸੱਚਾ ਚਾਹੀਦਾ, ਬੋਧੀ ਵੀ ਸੱਚਾ ਚਾਹੀਦਾ। ਕੋਈ ਵੀ ਸਾਰਿਆਂ ਨੂੰ ਸਚਿਆਰ ਬਣਾਉਣ ਆਏ ਨੇ ਮੇਰੇ ਸਤਿਗੁਰੂ ਗੁਰੂ ਨਾਨਕ ਪਿਤਾ ਜੀ। ਇਕਬਾਲ ਦਾ ਉਹ ਸ਼ਾਇਰ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਹੈ, ਫਿਰ ਉੱਠੀ ਸਦਾ ਇੱਕ ਤੌਹੀਦ की पंजाब से, मर्द कामल ने जगाया हिंद को एक ख्वाब से। ਤੇ ਜਿਹੜੀ ਤੌਹੀਦ ਸ਼ਬਦ ਹੈ ਨਾ,
ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਅੰਦਰ ਇਹਦੇ ਅਰਥ ਕੀਤੇ ਨੇ ਅਦਵੈਤਵਾਦ। ਮੇਰੇ ਸਤਿਗੁਰੂ ਦਵੈਤਵਾਦੀ ਨੇ, ਅਦਵੈਤਵਾਦੀ ਨੇ। ਸਤਿਗੁਰੂ ਗੁਰਦੇਵ ਪਿਤਾ ਜੀ ਸਾਰਿਆਂ ਨੂੰ ਕੰਡਾਵੇ ਵਿੱਚ ਲੈਣ ਵਾਲੇ ਤੇ ਮੇਰੇ ਸਤਿਗੁਰੂ ਜੋ ਸੰਸਾਰ ਨੂੰ ਨਿਆਮਤਾਂ ਦਿੱਤੀਆਂ ਨੇ, ਮੈਂ ਬੇਨਤੀ ਕਰਾਂ ਸਭ ਤੋਂ ਜਿਹੜੀਆਂ ਨਿਆਮਤਾਂ ਦਿੱਤੀਆਂ ਨੇ ਨਾ ਗੁਰਦੇਵ ਪਿਤਾ ਨੇ, ਉਹਨਾਂ ਦੀ ਆਪ ਹੀ ਰੱਜ ਕੇ ਵਰਤੋਂ ਕੀਤੀ। ਮੇਰੇ ਮਾਲਕ ਵੱਲੋਂ ਜੋ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਭਾਈ ਗੁਰਦਾਸ ਜੀ, ਅਸੀਂ ਕੀ ਕਰਦੇ ਹਾਂ? ਅਸੀਂ ਪਹਿਲਾਂ ਮਿਹਨਤ ਕਰਦੇ ਹਾਂ, ਉਸ ਤੋਂ ਬਾਅਦ ਉਹਦਾ ਫਲ ਸਾਨੂੰ ਮਿਲਦਾ ਹੈ। ਪਰ ਇੱਥੇ ਤੇ ਕਮਾਲ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਆਕਹਾਰ ਕਰ ਰੋੜਾਂ ਤੇ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਨ ਆਈ। ਬਾਬਾ ਪੈਦਾ ਸੱਚ ਖੰਡ ਨੌ ਨਿਧਾਨ ਗਰੀਬੀ ਪਾਈ। ਪਹਿਲਾਂ ਮਾਲਕ ਦੇ ਦਰ ਤੋਂ ਜਿਹੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਸਤਿਗੁਰੂ ਨੇ, ਫਿਰ ਵੰਡਣ ਦੀ ਘਾਲ ਕਮਾਈ ਮੇਰੇ ਸਤਿਗੁਰੂ ਨੇ ਫਿਰ ਬਚ ਕੀਤੀ ਮੇਰੇ ਗੁਰਦੇਵ ਪਿਤਾ ਨੇ। ਇਸ ਲਈ ਗੁਰੂ ਕੇ ਪਿਆਰ ਵਾਲਿਓ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਅਸੀਂ 50ਵਾਂ ਸਾਲ ਮਨਾ ਰਹੇ ਹਾਂ, ਮੈਂ ਬੇਨਤੀ ਕਰਾਂ ਮੇਰੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਜੋ ਸਿੱਖਿਆਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਸਿੱਖਿਆਵਾਂ ਉੱਤੇ ਜਿੰਨਾ ਚਿਰ ਅਮਲ ਨਹੀਂ ਕਰਾਂਗੇ ਉਹਨਾਂ ਚਿਰ ਮੇਰੇ ਗੁਰੂ ਨਾਨਕ ਸਾਹਿਬ ਜੀ ਸਾਡੇ ਤੇ ਪ੍ਰਸੰਨ ਨਹੀਂ ਹੋਣਗੇ। ਚੇਤੇ ਰੱਖਿਓ, ਆਸਾ ਕੀ ਵਾਰ ਵਿੱਚ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਦੀ ਰਾਂਗੀ। ਜਿਨ੍ਹਾਂ ਨੇ ਸਤਿਗੁਰੂ ਗੁਰਦੇਵ ਪਿਤਾ ਜੀ ਦੀ ਉਹ ਸਿੱਖੀ ਜੋ ਸਿੱਖਿਆ ਉਹਨੂੰ ਸਿੱਖ ਲਿਆ ਹੈ, ਗੁਰੂ ਕੇ ਪਿਆਰ ਵਾਲਿਓ ਉਹ ਹੈ ਸਤਿਗੁਰੂ ਗੁਰਦੇਵ ਪਿਤਾ ਜੀ। ਨਿਆਮਤਾਂ ਜੋ ਵੰਡੀਆਂ, ਜੋ ਉਪਦੇਸ਼ ਸਾਰੇ ਸੰਸਾਰ ਦੀ ਝੋਲੀ ਵਿੱਚ ਪਾਇਆ, ਅਚੂੜ ਕਾਣੇ ਵਾਲੀ ਸਾਖੀ ਜਿਹਨੂੰ ਆਪਾਂ ਸੱਚਾ ਸੌਦਾ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ, ਸਤਿਗੁਰੂ ਨੇ ਉੱਥੇ ਕਿਰਤ ਕਰਨ ਦੀ ਉਹਨਾਂ ਨੂੰ ਸਿੱਖਿਆ ਦਿੱਤੀ। ਮੇਰਾ ਸਤਿਗੁਰੂ ਆਪ ਵੀ ਕਿਰਤ ਕਰਦੇ ਸਨ। ਮੈਂ ਜਦੋਂ ਦੂਜੇ ਨੂੰ ਸਿੱਖਿਆ ਦੇਵਾਂਗਾ, ਮੈਨੂੰ ਅਗਲਾ ਕਹੇ ਤੂੰ ਆਪ ਇਹ ਕੰਮ ਕਰਦਾ ਤਾਂ ਹੀ ਮੈਂ ਕਰਾਂਗਾ ਨਾ। ਤੇ ਗੁਰੂ ਨਾਨਕ ਵਰਗਾ ਕਿਰਤੀ ਕੌਣ ਹੋ ਸਕਦਾ ਹੈ? ਸੋਰਠ ਰਾਗ ਦਾ ਦੂਜਾ ਸ਼ਬਦ ਪੜ੍ਹ ਕੇ ਵੇਖ ਲਓ, ਜਿਹੜੀ ਮਾਇਆ ਕਮਾਉਣ ਦੇ ਮੁੱਖ ਤੌਰ ਤੇ 4 ਕਿੱਤੇ ਨੇ। ਮੇਰੇ ਗੁਰੂ ਨਾਨਕ ਸਾਹਿਬ ਨੇ 4 ਕਿੱਤਿਆਂ ਦੀ ਵਿਆਖਿਆ ਕੀਤੀ। ਕਹਿੰਦੇ ਨੇ 12 ਕਿੱਤੇ ਆਪਣੇ ਕਰਮ ਕਰੋ, ਮੈਂ ਕਿਸੇ ਨੂੰ ਵਰਜਦਾ ਨਹੀਂ। ਕੋਈ ਖੇਤੀਬਾੜੀ ਕਰੇ, ਕੋਈ ਦੁਕਾਨਦਾਰੀ ਕਰੇ, ਕੋਈ ਵਪਾਰ ਕਰੇ, ਕੋਈ ਚਾਕਰੀ ਕਰੇ, ਪਰ ਯਾਦ ਰੱਖਿਓ ਆਪਣੇ ਅੰਦਰ ਵੀ ਕੋਈ ਸ਼ੁੱਧ ਗੁਣਾਂ ਦੀ ਖੇਤੀ ਹੈ, ਉਹਨੂੰ ਕੌਣ ਸੰਭਾਲੇਗਾ? ਅੱਜ ਮੈਂ ਜਾ ਕੇ ਆ ਗੁਰਦੁਆਰਾ ਸਾਹਿਬ ਇੱਥੇ ਪਿਆਰਾ ਸਾਹਿਬ, ਮੈਂ ਸਾਥੀ ਤੇ ਸਿੱਖਿਆ, ਮੈਂ ਕਿਹਾ ਸਾਡੇ ਅੰਦਰ ਸ਼ੁੱਧ ਗੁਣਾਂ ਦੀ ਖੇਤੀ ਉਜੜਦੀ ਜਾ ਰਹੀ ਹੈ, ਅਸੀਂ ਇਸ ਪਾਸੇ ਕੋਈ ਧਿਆਨ ਹੀ ਕੋਈ ਨਹੀਂ ਦਿੰਦੇ। ਅਸਲ ਸਾਥੀਆਂ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਗੁਰੂ ਕੇ ਪਿਆਰ ਵਾਲਿਓ, ਉਹਨੂੰ ਅਪਣਾਉਣ ਦਾ ਯਤਨ ਕਰੀਏ। ਸਾਡੇ ਅੰਦਰ ਸ਼ੁੱਧ ਗੁਣ ਜਿਹੜੇ ਨੇ ਉਜੜਦੇ ਜਾ ਰਹੇ ਨੇ, ਸਾਡੇ ਅੰਦਰ ਅਦਵੈਤਵਾਦ ਘਰ ਕਰੀ ਜਾ ਰਿਹਾ ਹੈ। ਗੁਰੂ ਦੀ ਰਹਿਮਤ ਜਦੋਂ ਸਾਡੇ ਤੇ ਹੋਗੀ, ਗੁਰੂ ਕੇ ਪਿਆਰ ਵਾਲਿਓ, ਗੁਰੂ ਸਾਹਿਬ ਨੇ ਸਿੱਖਿਆਵਾਂ ਕਿਰਤ ਕਰੋ, ਫਿਰ ਨਾਮ ਜਪੋ, ਤੇ ਫਿਰ ਵੰਡ ਕੇ ਛਕਣ ਵਾਲੀ ਜੋ ਗੱਲ ਕੀਤੀ ਮੇਰੇ ਗੁਰਦੇਵ ਪਿਤਾ ਜੀ ਨੇ। ਹੁਣੇ ਭਾਈ ਸਾਹਿਬ ਭਰੋਸੇ ਦੀ ਗੱਲ ਕਰਕੇ ਗਏ ਨੇ। ਗੁਰੂ ਕੇ ਪਿਆਰ ਵਾਲਿਓ, ਜਿੰਨਾ ਭਰੋਸਾ ਬੇਬੇ ਨਾਨਕੀ ਨੂੰ ਸੀ ਗੁਰੂ ਨਾਨਕ ਸਾਹਿਬ ਤੇ ਕਿਸੇ ਨੂੰ ਹੋ ਸਕਦਾ ਹੈ? ਕਦੀ ਬੇਬੇ ਨਾਨਕੀ ਨੇ ਝੋਲੀ ਅੱਡ ਕੇ ਨਹੀਂ ਮੰਗਿਆ ਮੇਰੇ ਘਰ ਔਲਾਦ ਨਹੀਂ ਮੈਨੂੰ ਦੇ ਦਿਓ। ਸਬਰ ਸੰਤੋਖ ਦੇ ਜੀਵਨ ਬਤੀਤ ਕੀਤਾ ਭਾਈ ਜੈ ਰਾਮ ਤੇ ਬੇਬੇ ਨਾਨਕੀ। ਇਹੋ ਜਿਹਾ ਭਰੋਸਾ ਲੋਕੀ ਕਹਿੰਦੇ ਨੇ ਘਰ ਕਾ ਜੋਗੀ ਜੋਗੜਾ ਹੁੰਦਾ, ਪਰ ਇੱਥੇ ਇਤਿਹਾਸ ਕਹਿੰਦਾ ਸਭ ਤੋਂ ਪਹਿਲਾਂ ਮੇਰੀ ਉਹ ਭੈਣੋ ਮਤਾਓ ਬੀਬੀਓ ਤੁਸੀਂ ਬੈਠੀਆਂ ਹੋ, ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਦਾ ਸਿੱਖ ਹੋਣ ਦਾ ਮਾਣ ਕਿਸੇ ਨੂੰ ਮਿਲਿਆ, ਤੁਹਾਨੂੰ ਮਿਲਿਆ। ਤੁਸੀਂ ਬੇਬੇ ਨਾਨਕੀ ਦੀ ਵਿਰਸੇ ਨੂੰ ਸੰਭਾਲੋ। ਸਭ ਤੋਂ ਪਹਿਲਾਂ ਬੇਬੇ ਨਾਨਕੀ, ਉਹ ਜਿੰਨਾ ਭਰੋਸਾ ਰਾਏ ਬੁਲਾਰ ਨਹੀਂ ਸਾਨੂੰ ਅੱਜ ਗੁਰੂ ਤੇ ਭਰੋਸਾ ਹੈ, ਉਹ ਜਿੰਨਾ ਭਰੋਸਾ ਭਾਈ ਸੱਜਣ ਨੂੰ ਸੀ ਕਿ ਸਾਨੂੰ ਉਹਨਾਂ ਭਰੋਸਾ ਹੈ, ਜਿੰਨਾ ਭਰੋਸਾ ਭਾਈ ਕੋਟਾ ਜੀ ਨੇ ਕੀਤਾ ਗੁਰੂ ਨਾਨਕ ਸਾਹਿਬ ਤੇ ਸਾਨੂੰ ਭਰੋਸਾ ਹੈ, ਉਹ ਜਿੰਨਾ ਭਰੋਸਾ ਭਾਈ ਭੁੱਲੀਏ ਨੇ ਕੀਤਾ ਗੁਰੂ ਨਾਨਕ ਸਾਹਿਬ ਤੇ ਸਾਨੂੰ ਉਹਨਾਂ ਭਰੋਸਾ ਹੈ। ਭਰੋਸਾ ਕਿੱਥੋਂ ਆਵੇਗਾ? ਭਰੋਸਾ ਕਿੱਥੋਂ ਬਣੇਗਾ? ਗੁਰੂ ਕੇ ਜਿੰਨਾ ਚਿਰ ਅਸੀਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਗੁਰੂ ਕੇ ਪਿਆਰ ਵਾਲੇ, ਉਹਨੂੰ ਪਿਆਰ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ, ਹੋਰ ਬਾਣੀਆਂ ਜਿਹੜੀਆਂ ਨੇ, ਜਦੋਂ ਆਪਾਂ ਉਹਨਾਂ ਨੂੰ ਪਿਆਰ ਨਾਲ ਗੁਰੂ ਕੇ ਪਿਆਰੇ ਪੜਾਂਗੇ, ਉਹਦੀ ਵਿਚਾਰ ਕਰਾਂਗੇ,
रोज क्यों पढ़ते हैं कि सचियारा हुई है? गुरबाणी कसवट्टी है, जिवें सुनियारा सोने नूं कसवट्टी ते ला के परखदा वार वार खोटा है, जे ते खोटा है कुठाली विच पा के फिर भट्ठी ते रख दिंदा, अग ते रख दिंदा, फिर वेखदा है। असीं भी रोज परखने नूं, रोज मैं पढ़दा कि सचियारा हुई है कि कूड़ा टुटे पाल। मेरे अंदरों कूड़ दी पाल जिहड़ी किते होर मजबूत तोड़न दी थां ते किते मैं मजबूत तो नहीं करी जा रहा अपनी सियाणपां। मेरे सतगुरु गुरदेव पिता जी ने उस वेले जिहड़े प्रचलित धर्म के नां ते कर्म कांड किए जाते सन, सचियार होने वास्ते मेरे सतगुरु गुरदेव पिता जी ने इन्हां कर्म कांडां दा खंडन किया, पर यह नहीं खंडन कर दिता आ ना करो आ ना करो तो तुसी करो कि फिर। सतगुरु जी ने हुक्म रजाई चलना, नानक लिखिया नाल। इस करके मेरी हथ बन के, क्योंकि मैं एक मिनट भी आपका फालतू ने ना, बड़े इतने बुलारे आए ने, बुलारा असल क्योंकि जो सानू टाइम पहले भाई साहब ने सवेरे किया, ग्रंथी साहब होना ने भी टाइम का, मैं कहा बिल्कुल चिंता ना करो, तुसी 15 के लिए 10 मिनट देगा पर 10 दिन समाप्ति कर देवांगे। इसलिए मेरे सतगुरु जी ने नियामत वड्डियां, दातां वड्डियां, मेरे गुरु वर्गा मददगार किसी का कौन हो सकता? कोई गुरु के प्यार वाले। इस करके मैं तो धन गुरु गुरु नानक साहब पिता जी की पावन पवित्र बाणी में एक पंक्ति आप जी नूं बस मैं वो पढ़ानी है, उस तो बाद समाप्ति कर देनी। गुरु नानक साहब ने जो किया असी भी उस पर अमल करिए। तो मेरे गुरुदेव पिता के पावन वचन की है, साहिब मेरा एको है, साहिब मेरा एको है, एको है भाई एको है, एको है भाई एको है। मैं 24 साल पहला इस स्थान से 1995 में आने का मैंने मौका मिलिया सी। उदों इन्नी रौनक नहीं सी। मैं तो एक तरह 24 साल समा काफ़ी होंगे भुल भी गया सा केड़ा केड़ा सारे गुरुद्वारे भरे वेखे, पर अज हर गुरुद्वारा साहब वेखिया बड़िया रौनक गुरु ने रहमत बख्शिश की हुई है। गुरु रहमत करे, गुरु बख्शिश करे, क्योंकि मेरे गुरु नानक साहब पिता जी के संबंध में जो भगत साहब ने गावों गुण परम गुरु सुख सागर दुरत निवारण शब्द सरे। सतगुरु शब्द सो मैंने केड़ी केड़ी वडियाई करा गुरु की। एक पासे करदा दूजा पासा रह जाता तीजा। जिन्ना कुछ समा से उच रह के गुरु के प्यार वाले हो, जिन्हें मेरे गुरु ने विचारां करवाइयां ने, वो गुरु के प्यार वाले गुरमत विचारां प्रवान करनियां। मेरिया हुई भुल्लां मेरिया जान के मेरी झोली च पा देनियां। असीं गुरु के दर ते आए हैं, इतों गुरु की सिक्ख्या लैके जाइए ताकि साडा जीवन सफल हो सके। मैं जिथे गुरु ग्रंथ साहब का धन्नवाद करदा, इत्थों के प्रबंधक वीरां दा ते जिन्हां दे थ्रू मैनूं इत्थे आउण दा मौका मिलिया, उन्हां सारे वीरां दा धन्नवाद। बुलाओ फतेह, आखो जी वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। बहुत बहुत धन्यवाद प्रिंसीपल साहब सरदार हरभजन सिंह जी। बहुत ही सुंदर गुरमत विचार आप संगतां दे नाल सांझियां कर रहे सन। गुरु पातशाह किरपा करन ते इन्हां नूं चढ़दी कला दा जीन बख्श, इसी तरह ही पत कौम दे सेवा करते रहन। सो हुण मैं बेनती करांगा केवल 20 मिनटां वास्ते जो भारत तो उचेचे तौर पर पहुँचे हैं रागी जत्थे नामधारी संगत, सो कृपा करके स्टेज पर आने की कृपालता करन। केवल 20 मिनटां वास्ते आप संगतां नूं इलाही कीर्तन द्वारा निहाल करनगे। सो मैं बेनती करदा जावां कि जिन्ना जिन्ना समा भी आप जी नूं मिलदा है कृपा करके अपने समय दे विच रह के हाज़री भरो, क्योंकि साढ़े कोल जिहड़ी लिस्ट है वो काफ़ी लंबी है और साड़ी कोशिश है कि सारिਆਂ ਨੂੰ जो है हाज़री भरन का मौका मिले, क्योंकि सवेरे आप संगतां ने जो गुरुद्वारा पंजा साहब वास्ते चाले पाने हैं। सो
ਉਮੀਦ ਕਰਦੇ ਹਾਂ ਕਿ ਤੁਸੀਂ ਬੇਨਤੀ ਪ੍ਰਵਾਨ ਕਰੋਗੇ, ਆਪਣੇ ਸਮੇਂ ਦੇ ਵਿੱਚ ਰਹਿ ਕੇ ਹਾਜ਼ਰੀ ਭਰੋ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ। ਇਹਨਾਂ ਤੋਂ ਉਪਰੰਤ ਅਤੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਜਸਕਰਨ ਸਿੰਘ ਜੀ ਪਟਿਆਲਾ ਵਾਲੇ, ਉਹ ਵੀ ਹਾਜ਼ਰੀ ਭਰਨਗੇ। ਅਤੇ ਸਾਡੇ ਕੋਲ ਜੋ ਇਤਿਹਾਸ ਸਾਨੂੰ ਸੁਣਾਉਣਗੇ ਢਾਡੀ 12 ਰਾਹੀਂ, ਉਹ ਵੀ ਸਾਡੇ ਕੋਲ ਇੱਥੇ ਵੀਰ ਪਹੁੰਚੇ ਹਨ। ਭਾਈ ਸੁਖਵਿੰਦਰ ਸਿੰਘ ਅਨਮੋਲ ਤੇ ਇਹਨਾਂ ਦਾ ਢਾਡੀ ਜੱਥਾ, ਉਹ ਵੀ ਆਪ ਸੰਗਤਾਂ ਦੇ ਸਨਮੁਖ ਕੇ ਉਹਨਾਂ ਨੇ ਹਾਜ਼ਰੀ ਭਰਨੀ ਹੈ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿਖੇ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਬੜੇ ਪਿਆਰ ਸਤਿਕਾਰ ਸਹਿਤ ਜਿੱਥੇ ਵੀ ਜਗ੍ਹਾ ਮਿਲਦੀ ਹੈ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਅਤੇ ਜੋ ਇਹ ਮਹਾਨ ਸਮਾਂ ਗੁਰੂ ਨਾਨਕ ਦੀ ਪਵਿੱਤਰ ਗੋਦ 'ਚ ਆਪਾਂ ਬੈਠੇ ਹਾਂ ਸਾਧ ਸੰਗਤ ਜੀ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਆਪਾਂ ਇਸ ਚੀਜ਼ ਨੂੰ ਮਹਿਸੂਸ ਕਰੀਏ। ਕਿੱਥੇ ਆਪਾਂ ਕੋਈ ਆਮ ਜਗ੍ਹਾ 'ਚ ਨਹੀਂ ਬੈਠੇ, ਆਪਾਂ ਗੁਰੂ ਨਾਨਕ ਦੀ ਗੋਦ 'ਚ ਬੈਠੇ ਹਾਂ। ਸੋ ਇਸ ਕਰਕੇ ਬੜੇ ਡਿਸਪਲਿਨ ਦੇ ਨਾਲ ਬਹੁਤ ਪਿਆਰ ਸਤਿਕਾਰ ਸਹਿਤ ਆਪ ਸੰਗਤਾਂ ਦੇ ਵਿੱਚ ਬੈਠੇ ਹੋ, ਗੁਰੂ ਨਾਨਕ ਦੀ ਗੋਦ ਦਾ ਅਨੇਕ ਪ੍ਰਾਪਤ ਕਰ ਰਹੇ ਹੋ। ਇਲਾਹੀ ਕੀਰਤਨ ਦੁਆਰਾ ਆਪਣਾ ਜੀਵਨ ਸਫਲਾ ਕਰੋ। ਭਾਈ ਸਾਹਿਬ ਇਹਨਾਂ ਨੂੰ ਬੇਨਤੀ ਹੈ 20 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਯਾਰ ਕੁਰਾਤੇ ਪ੍ਰਗਟ ਹੋ ਤਾਹੇ ਕੁਲ ਕੋ ਨਾਮ ਪੁਨ ਦਵਾਰ ਦਸ ਗੁਰਿੰਦ ਕੋ ਮੇਰੀ आनंद गुण निधान गुरु गरीब निवाज गरीब निवाज गरीब सतगुर नानक तिन
बेदियन की कुल बिखा प्रगटे नानक रा सतगुर नानक प्रगटया सतगुर नानक प्रगटया सतगुर नानक प्रगटया सतगुर नानक प्रगटया मिट्टी धुंध जग चानण होआ मिट्टी धुंध जग चानण होआ मिट्टी धुंध जग चानण होआ सतगुर नानक प्रगटया सतगुर नानक प्रगटया सतगुर नानक प्रगटया सतगुर नानक प्रगटया कर सूरज निकलया जो कर सूरज निकलया तारे छप अंधेर पलोआ तारे छप अंधेर पलोआ सिंह बुके मेरे गावली सिंह बुके मेरे गावली पन्नी जाए न तीर तरोआ पन्नी जाए न तीर तरोआ सतगुर नानक प्रगटया मिट्टी धुंध जग चानण होआ मिट्टी धुंध जग चानण होआ सतगुर नानक प्रगटया सतगुर नानक प्रगटया सतगुर नानक प्रगटया सिंह बुके मेरे गावली सिंह बुके मेरे गावली सिंह बुके सिंह बुके मेरे गावली सिंह बुके मेरे गा सिंह बुके मेरा गावली सिंह बुके मेरे गावली सिंह बुके मेरे गावली पन्नी जाए न तीर तरोआ पन्नी जाए तीर तरोआ मिट्टी धुंध जग चानण होआ सतगुर नानक प्रगटया सतगुर नानक प्रगटया सतगुर नानक प्रगटया मिट्टी धुंध जग चानण हो मिट्टी धुंध जग चानण हो
ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ रोम रोम कोट ब्रह्मांड को निवास जास रोम रोम कोट ब्रह्मांड को निवास जास मानस अवतार तार दरस दिखाए हैं सतगुर नानक प्रगटिया सतगुर नानक प्रगटिया मिट्टी धुंध जाग चानण हो मिट्टी धुंध जाग चानण हो सतगुर नानक प्रगटिया सतगुर नानक प्रगटिया सतगुर नानक प्रगटिया। जो कर सूरज निकलिया तारे छापे अंधेर पलोआ सिंह बुके मृगावली बन्नी जाए ना तीर तरोआ जिथे बाबा पैर तरे पैर तरे पैर तरे जिथे बाबा पैर तरे जिथे बाबा पैर तरे पूजा आसन थापण सो आज थे बाबा पैर तरे जिथे बाबा पैर तरे पूजा आसन थापण सो धन धरती ओए थाओ धन धन धरती ओए थाओ धन गुर सिख साधु पैर तरंदा गुर सिख साधु पैर तरंदा पैर तरंदा जिथे बाबा पैर तरे जिथे बाबा पैर तरे जिथे बाबा पैर तरे तन सुथान तन ओए भवना तन सुथान तन ओए भवना जा मह संत बसारे जा मैं संत बसारे संत बसारे संत बसारे जिथे बाबा पैर तरे जिथे बाबा पैर तरे पूजा आसन थापण सोआ मिट्टी धुंध जग चानण हो मिट्टी धुंध जग चानण हो सतगुर नानक प्रगटिया सतगुर नानक प्रगटिया मिट्टी धुंध जग चानण हो मिट्टी धुंध जग चानण हो सतगुर नानक प्रगटिया सतगुर नानक
ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਿੱਧ ਆਸਣ ਸਭ ਜਗਤ ਦੇ ਨਾਨਕ ਯਾਦ ਮਤੇ ਜੇ ਕੋਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ रे ग म ध नि म ध सा नि ध म ध नि सा रे नि सा न बाबे तारे चार चक बाबे तारे चार चक नौ खंड पृथ्वी सच्चा टोआ नौ खंड पृथ्वी सच्चा टोआ मिट्टी धुंध जाग चानण हो मिट्टी धुंध जाग चानण हो सतगुर नानक प्रगटिया सतगुर नानक प्रगटिया मिट्टी धुंध जाग चानण हो मिट्टी धुंध जाग चानण हो सतगुर नानक प्रगटिया 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 मिट्टी धुंध जग चानण होआ सफल जन्म तन आज को दिवस रैन पहर मुहूर्त करी आओ पल पाए हैं सफल सिंगार चार सिहजा संजोग भोग आंगन मंदिर अत सुंदर सुहाए हैं जगमग जोत शोभा कीरत प्रताप छब आनंद सहज सुख सागर बढ़ाए हैं अर्थ धर्म काम मोख निहकाम नाम प्रेम रस रसिक है लाल मेरे आए हैं लाल मेरे आए हैं लाल मेरे आए हैं नानक प्रगटिया सतगुर नानक प्रगटिया सतगुर नानक प्रगटिया मिट्टी धुंध जाग चानण होआ मिट्टी धुंध जाग चानण होआ मिट्टी धुंध जाग चानण होआ सतगुर नानक प्रगटिया सतगुर नानक प्रगटिया सतगुर नानक प्रगटिया गुरमुख कल विच प्रगट होआ गुरमुख कल विच प्रगट होआ गुरमुख कल विच प्रगट हो गुरमुख कल विच सदा नि ध नि नि ध म ध ध ध म म ग ग म म ग ग ध ध म म नि नि ध ध स ध नि स रे ग रे स गुरमुख कल विच प्रगट होआ गुरमुख कल विच प्रगट
ਨਸ ਵੰਜਾਂ ਕਿਲ ਵਿਖਾ ਕਰਤਾ ਘਰ ਆਇਆ ਦੂਤਾ ਦਹਨ ਪਾਇਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਕਲ ਵਿੱਚ ਪ੍ਰਗਟ ਹੋ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜੀ ਗੁਰਮੁਖ ਕਲ ਵਿੱਚ ਪ੍ਰਗਟ ਹੋ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਜਗ ਚਾਨਣ ਹੋਆ ਜਗ ਚਾਨਣ ਹੋਆ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੋ ਭਾਰਤ ਤੋਂ ਆਏ ਰਾਗੀ ਜੱਥਾ ਨਾਮਧਾਰੀ ਸਿੰਘਾਂ ਦਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਬਹੁਤ ਇਲਾਹੀ ਸੁੰਦਰ ਤਰੀਕੇ ਦੇ ਨਾਲ ਕੀਰਤਨ ਸੰਗਤਾਂ ਨੂੰ ਸਰਨ ਕਰਾਇਆ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਸੋ ਹੁਣ ਮੈਂ ਬੇਨਤੀ ਕਰਾਂਗਾ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ ਨੂੰ ਪਟਿਆਲੇ ਵਾਲੇ 30 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਪਿਆਰੀ ਸਾਧ ਸੰਗਤ ਜੀ, ਮੈਂ ਨਾਲ ਨਾਲ ਬੇਨਤੀ ਕਰਦਾ ਜਾਵਾਂ ਕਿ ਸਾਡੇ ਕੋਲ ਇੱਥੇ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲਾ ਵਾਲੇ ਉਹ ਵੀ ਪਹੁੰਚ ਚੁੱਕੇ ਹਨ। ਉਹ ਵੀ ਆਪ ਸੰਗਤਾਂ ਦੇ ਸਨਮੁਖ ਹੋਣਗੇ। ਔਰ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਅਲਵਰ ਵਾਲੇ ਉਹ ਵੀ ਪਹੁੰਚ ਚੁੱਕੇ ਹਨ। ਉਹ ਵੀ ਆਪ ਸੰਗਤਾਂ ਦੇ ਸਨਮੁਖ ਹੋਣਗੇ। ਸੋ ਬੇਨਤੀ ਹੈ ਕਿ ਜਿੱਥੇ ਵੀ ਆਵਾਜ਼ ਪਹੁੰਚ ਰਹੀ ਹੈ ਕਿਰਪਾ ਕਰਕੇ ਸੰਗਤਾਂ ਨੂੰ ਬੇਨਤੀ ਹੈ, ਬਹੁਤ ਖੁੱਲ੍ਹਾ ਦੀਵਾਨ ਹੈ। ਸੋ ਕਿਰਪਾ ਕਰਕੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰੋ, ਜੁੜੋ, ਤਾਂ ਕਿ ਜੋ ਇੰਨੇ ਮਹਾਨ ਕੀਰਤਨੀਏ ਕਥਾਵਾਚਕ ਸਾਡੇ ਕੋਲ ਪਹੁੰਚੇ ਹਨ ਆਪਾਂ ਇਹਨਾਂ ਤੋਂ ਲਾਭ ਪ੍ਰਾਪਤ ਕਰ ਸਕੀਏ। ਸੋ ਮੈਂ ਧੰਨਵਾਦ ਕਰਾਂਗਾ ਅਤੀ ਸਤਿਕਾਰਯੋਗ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਸਾਹਿਬ ਸਰਦਾਰ ਤਰਸੇਮ ਸਿੰਘ ਜੀ ਖਾਲਸਾ, ਉਹ ਵੀ ਸਟੇਜ 'ਤੇ ਬਿਰਾਜਮਾਨ ਹਨ। ਸੋ ਤਿੰਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ। ਸਾਡੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਸਰਬੱਤ ਸਿੰਘ ਜੀ ਉਹ ਵੀ ਪਹੁੰਚੇ ਹਨ। ਸੋ ਤਿੰਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ। ਹੋਰ ਜਿੰਨੀਆਂ ਵੀ ਸੰਗਤਾਂ ਮਹਾਨ ਸ਼ਖਸੀਅਤਾਂ ਬੈਠੀਆਂ ਹਨ ਸਭ ਨੂੰ ਜੀ ਆਇਆਂ ਨੂੰ ਆਖਦੇ ਹੋਇਆਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਨੂੰ ਕਿ ਅੱਧੇ ਘੰਟੇ ਵਾਸਤੇ ਸੋ ਕਿਰਪਾ ਕਰਕੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ। ਬੇਨਤੀ ਹੈ ਕਿ ਜਦੋਂ ਵੀ ਸੰਗਤਾਂ ਜੋ ਵੀ ਰਾਗੀ ਸਿੰਘ ਪ੍ਰਚਾਰਕ ਵੀਰ ਹਾਜ਼ਰੀ ਭਰਦੇ ਹਨ, ਜਦੋਂ ਤਿੰਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਸਰੋਪੇ ਰਾਹੀਂ, ਸੋ ਇਹਦਾ ਮਤਲਬ ਕਿ ਉਹਨਾਂ ਦਾ ਟਾਈਮ ਜਿਹੜਾ ਹੈ ਸਮਾਪਤ ਹੈ। ਕਿਰਪਾ ਕਰਕੇ ਸਮੇਂ ਦਾ ਖਾਸ ਖਿਆਲ ਰੱਖੋ ਕਿਉਂਕਿ ਸਾਡੇ ਕੋਲ ਲਿਸਟ ਬਹੁਤ ਲੰਮੀ ਹੈ। ਮਾफ़ ਕਰਨਾ, ਬਾਰ-ਬਾਰ ਬੇਨਤੀ ਕਰ ਰਹੇ ਹਾਂ। ਕੋਸ਼ਿਸ਼ ਇਹ ਹੈ ਕਿ ਜਿੰਨੇ ਵੀ ਸਾਡੇ ਇੱਥੇ ਰਾਗੀ ਵੀਰ ਆਏ ਹਨ, ਪ੍ਰਚਾਰਕ ਆਏ ਹਨ, ਸਾਰਿਆਂ ਨੂੰ ਮੌਕਾ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਕਰੇ ਮਸੀਤ। ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਗੁਰਪੀਰ ਸਦਾਏ ਮੰਗਣ ਜਾਏ, ਗੁਰਪੀਰ ਸਦਾਏ ਮੰਗਣ ਜਾਏ। ਤਾਂ ਕੈ ਮੂਲ ਨਾ ਲੱਗੇ ਪਾਏ। ਕਾਲ ਖਾਏ ਕਾਲ ਖਾਏ, ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਾਰੇ ਪੜੋ ਜੀ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਾਰੇ ਕਰੋ ਕਿਰਪਾ। ਸਿੱਧ ਬੋਲਣ ਸ਼ੁਭ ਬਚਨ, ਬਾਬੇ ਕੀਤੀ ਸਿੱਧ ਗੋਸ਼ਟ। ਪੜੋ ਬਾਬੇ ਕੀਤੀ ਸਿੱਧ ਗੋਸ਼ਟ। ਸ਼ਬਦ ਸਾਤ ਸਿੱਧਾ ਵਿੱਚ ਆਈ, ਸ਼ਬਦ ਸਾਤ ਸਿੱਧਾ ਵਿੱਚ ਆਈ। ਜਿਨ ਮੇਲਾ ਸ਼ਿਵਰਾਤ ਦਾ, ਜਿਨ ਮੇਲਾ ਸ਼ਿਵਰਾਤ ਦਾ। ਖਟ ਦਰਸ਼ਨ ਆਦੇਸ਼ ਕਰਾਈ, ਖਟ ਦਰਸ਼ਨ ਆਦੇਸ਼ ਕਰਾਈ। ਖਟ ਦਰਸ਼ਨ ਆਦੇਸ਼ ਕਰਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਪੜੋ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ। ਵੱਡਾ ਪੁਰਖ ਪ੍ਰਗਟਿਆ, ਵੱਡਾ
ਵੱਡਾ ਪੁਰਖ ਪ੍ਰਗਟਿਆ ਕਲ ਜੁਗ ਅੰਦਰ ਜੋਤ ਜਗਾਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਵੱਡਾ ਕਲ ਜੁਗ ਅੰਦਰ ਜੋਤ ਜਗਾਈ ਕਲ ਜੁਗ ਅੰਦਰ ਜੋਤ ਜਗਾਈ ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਚਾਰਤ ਜਾਈ ਮੁਲਤਾਨੇ ਦੀ ਚਾਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਦੁੱਧ ਕਟੋਰਾ ਭਰ ਲੈ ਆਈ ਪਾਪੇ ਕੱਢ ਕਰ ਬਗਲ ਤੇ ਬਾਪ ਚੰਬੇਲੀ ਦੁੱਧ ਵਿੱਚ ਮਿਲਾਈ ਚੰਬੇਲੀ ਦੁੱਧ ਵਿੱਚ ਮਿਲਾਈ ਜਿਉ ਸਾਗਰ ਵਿੱਚ ਗੰਗ ਸਮਾਈ ਤਨ ਨਾਨਕ ਤੇਰੀ ਵੱਡੀ ਕਮਾਲ ਤਨ ਨਾਨਕ ਤੇਰੀ ਵੱਡੀ ਕਮਾਲ ਤਨ ਨਾਨਕ ਤੇਰੀ ਵੱਡੀ ਕਮਾਲ ਸਿੱਧ ਬੋਲਣ ਸਭ ਬਚਨ ਸਿੱਧ ਬੋਲਣ ਸਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਲ ਤਨ ਨਾਨਕ ਤੇਰੀ ਵੱਡੀ ਕਮਾਲ ਤਨ ਨਾਨਕ ਤੇਰੀ ਵੱਡੀ ਕਮਾਲ ਸਿੱਧ ਬੋਲਣ ਸਭ ਬਚਨ ਸਿੱਧ ਬੋਲਣ ਸੁਧ ਬਚਨ ਸਿੱਧ ਬੋਲਣ ਸੁਭ ਬਚਨ ਵਾਹਿਗੁਰੂ ਬੋਲੇ ਸੋ ਨਿਹਾਲ ਹਮ ਨਹੀਂ ਚੰਗੇ बुरा नहीं कोई पढ़ो जी हम नहीं चंगे बुरा नहीं प्रणवत नानक तारे सोए प्रणवत नानक तारे सो प्रणवत नानक तारे सो हम नहीं चंगे बुरा नहीं को पढ़ो जी हम नहीं चंगे बुरा नहीं को
खाहे अमृत काहे बिन खाए ऐसा ज्ञान जपो मन मेरे ऐसा जपो मन मेरे ऐसा ज्ञान ऐसा ज्ञान जपो मन मेरे ऐसा ज्ञान हाँ ऐसा ज्ञान जपो मन मेरे ऐसा ज्ञान ऐसा ज्ञान जपो मन मेरे पढ़ो ऐसा ज्ञान जपो मन मेरे हो चाकर साची के रे हो चाकर साची के रे हम नहीं जगे पुराण को हम नहीं चंगे बुरा नहीं को सारे जपो हम नहीं चंगे पुराण को प्रणवत नानक तारे सोए प्रणवत नानक तारे सोए हम नहीं चंगे बुरा नहीं को हम नहीं चंगे बुरा नहीं को ज्ञान ध्यान सब कोई रवे ज्ञान बांधन बांधिया सब जग पवे सब जग पवै सेवा करे सो चाकर हो पढ़ो सेवा जल तल मई अल रव रहे सोए जल थल मई रव रहे सोए हम नहीं चंगे बुरा नहीं को हम नहीं चंगे बुरा नहीं को प्रणवत नानक तारे सोए प्रणवत नानक तारे सोए हम नहीं
आओ गुरु की प्यारी साध संगत, धन गुरु नानक पातशाह जी के उच्चारण किए हुए शब्द आप जी ने श्रवण किए आ। पावन बोल आओ सारे रल के शब्द पढ़िए। बड़ा प्यारा शब्द मैनू कई संगतां वालों हुक्म होए ने शब्दां दे। दास समय दे विच रह के समाप्ति करेगा। दो शब्द हाजरी आपां परांगे रल के। गली जोग ना होई एक दृष्ट कर संसार जाने, जोगी कही है सोई उपरंत फिर सबना का मापियो आप है, आपे सार करे शब्द का हुक्म। आओ रल के करियो कृपा, जिन्हें बैठे हो सारे रल के लवाओ हाजरी। एक दृष्ट कर संसार जाने, एक दृष्ट कर संसार जाने, एक दृष्ट कर संसार जाने, जोगी कहिए सोई, जोगी कहिए सोई, गली जोग न होई, गली जोग न होई। सारे पढ़ो। एक दृष्ट कर संसार जाने, एक दृष्ट सब सर जाए, एक दृष्ट कर संसार जाने, जोगी कहिए सोई, जोगी कहिए सोई। जोग न किंता जोग न दंड, जोग न पस्म चढ़ाइए, जोग न पस्म चढ़ाइए, जोग न मुंदी मूंड मुंडाए, जोग न सिंगी वाइए, जोग न सिंगी वाइए, अंजन माए निरंजन रहिए, अंजन माए निरंजन रहिए, जोग जुगत इव पाइए, गली जोग न होई, गली जोग न होई। सारी संगत पढ़ो जी। गली जोग न होई, गली जोग न होई, एक दृष्ट कर संसार जाने, एक दृष्ट कर संसार जाने, जोगी कहिए सोई, जोगी कहिए सोई। जोग न बाहर मड़ी वसानी, जोग न ताड़ी लाइए। पढ़ो जी। जोग न ताड़ी लाइए, जोग न देश दिसंतर भावे, जोग न तीर्थ नाइए, जोग न तीर्थ नाइए, अंजन माए निरंजन रहिए, अंजन माए निरंजन रहिए, जोग जुगत इव पाइए, गली जोग न होई, गली जोग न होई। सतगुर पेटे ता सहसा टूटै, कहावत वर्त रहाइए, नीचर चरे सहज तुन लागे, कर ही परचा पाइए, अंजन माहे निरंजन रहिए, अंजन माहे निरंजन रहिए, जोग जुगत इव पाइए, नानक जीव त्या मार रही है, ऐसा जोग कमाइए। पढ़ो। ऐसा ऐसा जोग कमाइए, ऐसा जोग कमाइए, सारी संगत पढ़ो। ऐसा जो
मर रही है, ऐसा जोग कमाइए, ऐसा जोग वाजे बाजो सिंगी वाज ताऊ निरपो पद पाइए, ताऊ निरपो पद पाइए। अंजन माई निरंजन रहिए, अंजन माई निरंजन रहिए, जोग जुगत तो पाइए। गली जोग न होई, गली जोग न होई। एक दृष्ट कर समसर जाने, एक दृष्ट कर समसर जाने। जोगी कहिए सोई, जोगी कहिए सोई। गली जोग न होई, गली जोग न होई। वाहे गुरु बोले सोनिहाल। सबना का माँ प्यो आप है, माँ प्यो आप है, माँ प्यो आप है, माँ प्यो आप है, माँ प्यो आप। सबना का माँ प्यो आप है, माँ प्यो आप है, माँ प्यो आप है, माँ प्यो आप है, माँ प्यो आप है। आपे सार करे, आपे सार करे, आपे सार करे। माँ प्यो आप है, माँ प्यो आप है, माँ प्यो आप है, माँ प्यो आप है। आपे सेवा लायन आपे बख्श करे, आपे सबना का माँ प्यो आप है, आपे सार करे। सबना का माँ प्यो आप है, आपे सार करे, आपे सार करे, आपे सार करे। सबना का माँ प्यो आप है, माँ प्यो आप है, माँ प्यो आप है, माँ प्यो माँ प्यो आप है। आपे सेवा लायन आपे बख्श करे, आपे सेवा आपे बख्श करे। सबना का माँ प्यो आप है, आपे सार करे। सबना का माँ प्यो आप है, आपे सार करे। नानक नाम ते आयन दिल निज करवास है। जुग जुग शोभा होए, जुग जुग शोभा होए। तेरे पुर से प्यारे मैं लाड लडाया, तेरे पुर से प्यारे मैं लाड मैं लाड लडाया, लाड लडाया, मैं लाड मैं लाड लडाया, लाड लडाया, मैं लाड
भरोसे प्यारे मैं लाड लडाया, तेरे भरोसे प्यारे मैं लाड लडाया। भूले चुके बालक वो भूले चुके बालक तू हर पिता माया। तेरे भरोसे प्यारे मैं लाड लडाया, तेरे भरोसे प्यारे मैं लाड लड़ाया। साहिब मेरा एको है भाई एको है पड़ोसा। साहिब मेरा एको है भाई एको है। एको है तेरे भरोसे प्यारे मैं लाड लडाया, तेरे भरोसे प्यारे मैं लाड लडाया। माँ प्यो आप है, माँ प्यो आप है, माँ प्यो आप है, माँ प्यो आप सबना का माँ प्यो आप है, माँ प्यो आप है, माँ प्यो आप है, माँ प्यो आप है, माँ प्यो आप है। वाहिगुरु साध संगत जी इन्नी हाजरी प्रवान करियो। कोटानकोट शुकराना गुरु ग्रंथ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪਾਕਿਸਤਾਨ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਅਤੇ ਖਾਸ ਤੌਰ ਤੇ ਮੈਂ ਧੰਨਵਾਦੀ ਹਾਂ ਦਿੱਲੀ ਤੋਂ ਸਾਡੇ ਸਤਿਕਾਰਯੋਗ ਸਰਦਾਰ ਹਰਵਿੰਦਰਪਾਲ ਸਿੰਘ ਜੀ ਸਰਨਾ, ਪਰਮਜੀਤ ਸਿੰਘ ਜੀ ਸਰਨਾ ਅਤੇ ਮੇਰੇ ਵੀਰ ਕਰਤਾਰ ਸਿੰਘ ਜੀ ਚਾਵਲਾ ਵਿੱਕੀ ਵੀਰ ਜੀ, ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਾਏ ਨੇ। ਆਪਾਂ ਬੈਠ ਕੇ ਗੁਰੂ ਗੁਰੂ ਕੀਤਾ। ਇੱਕੋ ਬੇਨਤੀ ਕਰਾਂ, ਇਹ ਪੰਕਤੀਆਂ ਨੂੰ ਆਪਣੇ ਹਿਰਦੇ ਘਰ ਵਿੱਚ ਲੈ ਕੇ ਜਾਇਓ। ਗਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਸੋ ਇੱਥੋਂ ਦੇ ਪ੍ਰਧਾਨ ਸਾਹਿਬ ਜੀ ਵੀ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਬਹੁਤ ਪਿਆਰ ਸਾਰੀ ਪ੍ਰਬੰਧਕ ਕਮੇਟੀ ਨੇ ਬਖਸ਼ਿਆ। ਸਾਰੇ ਚੈਨਲਾਂ ਵਾਲਿਆਂ ਦਾ, ਫਤਿਹ ਟੀਵੀ ਦਾ ਅਤੇ ਸਾਰੇ ਚੈਨਲ ਵਾਲੇ, ਅਕਾਲ ਚੈਨਲ ਤੇ ਅੰਮ੍ਰਿਤ ਬਾਣੀ, ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ। ਇੱਕੋ ਬੇਨਤੀ ਆਪ ਜੀ ਨੂੰ ਕਰਾਂ, ਦਾਸਰਿਆਂ ਦੇ ਲਈ ਚੜ੍ਹਦੀ ਕਲਾ ਲਈ ਇੱਕ ਸਾਰੀ ਸੰਗਤ ਹੁਣ ਜੈਕਾਰਾ ਗਜਾਇਓ। ਕੱਲ ਦੀ ਵਾਪਸੀ ਹੈ ਦਾਸਰਿਆਂ ਦਾ, ਫਿਰ ਜਦੋਂ ਕਦੇ ਆਇਆ ਇਹਨਾਂ ਲਈ ਜ਼ਰੂਰ ਅਰਦਾਸ ਕਰਿਓ, ਸਰਨਾ ਸਾਹਿਬ ਲਈ, ਭਰਾਵਾਂ ਲਈ, ਕਿਉਂਕਿ ਇਹ ਬਹੁਤ ਵੱਡਾ ਉਦਮ ਹੈ ਇੰਨੀ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣੇ। ਪਿਆਰ ਨਾਲ ਆਖੋ ਸਤਨਾਮ। ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ, ਮਾਲਕ ਉਹ ਵਿਛੜੇ ਗੁਰਧਾਮਾਂ ਦੇ ਸਾਨੂੰ ਖੁੱਲੇ ਦਰਸ਼ਨ ਦੀ ਦਾਰ ਬਖਸ਼ੋ। ਇਹ ਉਦਮ ਜਿਹੜਾ ਕੋਈ ਕਰਦਾ ਫਿਰ ਸਤਿਗੁਰ ਸਫਲਤਾਵਾਂ ਬਖਸ਼ਦੇ ਨੇ। ਤੋ ਆਓ ਇਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਦਾਸ ਜੈਕਾਰਾ ਗਜਾਏਗਾ, ਫਿਰ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਜਵਾਬ ਦੇਣਾ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਕਰਨ ਸਿੰਘ ਹੋਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਰਸ ਭਿੰਨਾ ਕੀਰਤਨ ਕੀਤਾ। ਔਰ ਮੈਂ ਸਮਝਦਾ ਸਿੱਖ ਮਤ ਦੇ ਵਿੱਚ ਸਵਰਗ ਨਾਂ ਦੀ ਕੋਈ ਚੀਜ਼ ਨਹੀਂ। ਸਵਰਗ ਇਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਹਮਣੇ ਸੰਗਤ ਬੈਠੀ ਹੋਵੇ, ਗੁਰੂ ਦਾ ਹਰ ਜਸ ਕੀਰਤਨ ਪ੍ਰਵਾਹ ਚੱਲਦਾ ਰਹੇ ਤੇ ਸੰਗਤਾਂ ਨੂੰ ਸੁਣ ਕੇ ਆਨੰਦ ਮਾਰਨ, ਉਹੀ ਸਵਰਗ ਹੈ। ਅੱਜ ਅਸੀਂ ਨਨਕਾਣੇ ਦੀ ਧਰਤੀ ਤੇ ਬੈਠ ਕੇ ਅੱਜ ਅਸੀਂ ਕਹਿ ਸਕਦੇ ਹਾਂ ਵੀ ਇਹ ਸਵਰਗਮਈ ਆਨੰਦ ਜਿਹੜਾ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਵਨ ਨਾਲ, ਇੱਥੋਂ ਦੇ ਅਫਸਰਾਂ ਦੇ ਤਾਵਨ ਨਾਲ, ਉਹਨਾਂ ਦੀ ਮਿਹਰਬਾਨੀ ਨਾਲ ਅਸੀਂ ਬੜੇ ਖੁੱਲ੍ਹੇ ਦਰਸ਼ਨ ਦੀਦਾਰ ਅਸੀਂ ਕਰ ਰਹੇ ਹਾਂ। ਅਰਦਾਸ ਤਾਂ ਅਸੀਂ ਰੋਜ਼ ਕਰਦੇ ਹੀ ਹਾਂ, ਪਰ ਸੱਚਾ ਪਾਤਸ਼ਾਹ ਕਾਫੀ ਹੱਦ ਤੱਕ ਉਹ ਅਰਦਾਸ ਸਾਡੀ ਪੂਰੀ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਮੈਂ ਤੇ 2-3 ਮਹੀਨੇ ਬਾਅਦ ਨਨਕਾਣਾ ਸਾਹਿਬ ਮੱਥਾ ਨਾ ਟੇਕਾਂ, ਮਨ ਉਦਾਸ ਹੋ ਜਾਂਦਾ ਹੈ। ਤੁਸੀਂ ਜਿਹੜੇ ਸੱਜਣ ਵਾਪਸ ਜਾ ਰਹੇ ਹੋ, ਤੁਸੀਂ ਮਹਿਸੂਸ ਕਰੋਗੇ 3-4 ਮਹੀਨੇ 5 ਮਹੀਨੇ ਲੰਘਣਗੇ, ਇਹ ਧਰਤੀ ਤੁਹਾਨੂੰ ਵਾਪਸ ਆਵਾਜ਼ ਮਾਰੇਗੀ
ਇਹ ਗੁਰਸੱਖਾ ਮੇਰੇ ਕੋਲ ਆ ਵਾਪਸ ਇੱਥੇ ਨਨਕਾਣਾ ਸਾਹਿਬ ਨਤਮਸਤਕ ਹੋ। ਇਹ ਨਨਕਾਣਾ ਸਾਹਿਬ ਦੀ ਕਸ਼ਿਸ਼ ਜਿਹੜੀ ਹੈ ਇਹ ਸਿੱਖ ਦੇ ਵਿੱਚ ਹਮੇਸ਼ਾ ਕਾਇਮ ਰਹੇਗੀ। ਕੋਈ ਦੁਨੀਆ ਦੀ ਤਾਕਤ ਸਿੱਖ ਨੂੰ ਨਨਕਾਣਾ ਸਾਹਿਬ ਤੋਂ ਤੋੜ ਨਹੀਂ ਸਕਦਾ। ਮਤੇ ਕੋਈ ਕਵੇ ਵੀ ਕਾਨੂੰਨ ਦੀ ਹੱਦ ਤੋੜ ਦੇ ਕਿ ਨਹੀਂ, ਜੇ ਸਰੀਰਕ ਤੌਰ ਤੇ ਰੋਕਿਆ, ਆਤਮਿਕ ਤੌਰ ਤੇ ਪਰਮਜੀਤ ਸਿੰਘ ਸਰਨਾ ਅੱਜ ਨਨਕਾਣੇ ਸਾਹਿਬ ਵਿੱਚ ਹੀ ਬੈਠਾ ਹੋਇਆ ਹੈ। ਪਰ ਮੈਂ ਧੰਨਵਾਦ ਕਰਦਾ ਭਾਈ ਜਸਕਰਨ ਸਿੰਘ ਹੋਰੀ, ਉਹਨਾਂ ਨੇ ਛੋਟੇ ਬੱਚੇ ਨੂੰ ਅੱਜ ਆਪਣੇ ਬੱਚੇ ਨੂੰ ਇਸ ਕੀਰਤਨ ਦੇ ਵਿੱਚ ਸ਼ਾਮਲ ਕੀਤਾ ਹੈ। ਔਰ ਇਸ ਬੱਚੇ ਤੇ ਮੈਂ ਅਰਦਾਸ ਕਰਦਾ ਵੀ ਆਪਣੇ ਪਿਤਾ ਨਾਲੋਂ ਵੀ ਵਧੀਆ ਕੀਰਤਨੀਆਂ ਨਿਕਲੇ। ਔਰ ਮੈਂ ਗੱਲ ਕਹਿਣੀ ਚਾਹਨਾ, ਜਿਹੜੇ ਜਿਹੜੇ ਕੀਰਤਨੀਆਂ ਗੁਰੂ ਨਾਨਕ ਦੀ ਧਰਤੀ ਤੇ ਖਾਸ ਤੌਰ ਤੇ ਜਨਮ ਸਥਾਨ ਤੇ ਕੀਰਤਨ ਕਰਕੇ ਗਏ ਨੇ, ਉਹ ਦੇਖਣਗੇ ਵੀ ਅਗਲਿਆਂ ਸਮੇਂ ਦੇ ਵਿੱਚ ਭਾਈ ਸਾਹਿਬ ਨੇ ਤੇ ਕੱਲ ਸਵੇਰੇ ਇਹ ਬਿਆਨਾਤ ਕੀਤੇ ਨੇ, ਪਰ ਆਪਣੇ ਦੇ ਵਿੱਚ ਚੇਂਜਿਸ ਦੇਖਣਗੇ। ਇਹ ਕੀਰਤਨ ਦੀ ਮਹੱਤਤਾ, ਸੰਗਤ ਦਾ ਪਿਆਰ ਹੁਣ ਇਹਨਾਂ ਨੂੰ ਕਿਤਨਾ ਮਿਲ ਰਿਹਾ ਹੈ। ਮੈਂ ਤਹਿ ਦਿਲੋਂ ਸਾਰੇ ਰਾਗੀ ਜਥਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਤਨੀ ਭਾਰੀ ਗਿਣਤੀ ਦੇ ਵਿੱਚ ਜਥੇ ਜਿਹੜੇ ਸਾਡੇ ਨਾਲ ਆਏ ਨੇ, ਔਰ ਇਹ ਜਿਹਾ ਪ੍ਰੋਗਰਾਮ ਇਤਿਹਾਸ ਦੇ ਵਿੱਚ ਨਾ ਪਹਿਲੇ ਕਦੇ ਹੋਇਆ, ਔਰ ਸ਼ਾਇਦ ਅੱਗੋਂ ਉਪਰਾਲਾ ਅਸੀਂ ਜ਼ਰੂਰ ਕਰਾਂਗੇ। ਜੇ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਰਹੀਏ। ਮੈਂ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਭਾਈ ਪ੍ਰੇਮ ਸਿੰਘ ਦਾ, ਭਾਈ ਦਇਆ ਸਿੰਘ ਹੋਰਾਂ ਦਾ, ਭਾਈ ਸਰਬਤ ਸਿੰਘ ਹੋਰਾਂ ਦਾ, ਭਾਈ ਅਮੀਰ ਸਿੰਘ ਹੋਰਾਂ ਦਾ, ਭਾਈ ਬਿਸ਼ਨ ਸਿੰਘ ਹੋਰਾਂ ਦਾ, ਸਾਰੀ ਕਮੇਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਅੱਧੇ ਘੰਟੇ ਵਾਸਤੇ ਸਿੱਖ ਪੰਥ ਦੇ ਵਿਦਵਾਨ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲੇ ਸ਼ਬਦ ਦੀ ਵਿਆਖਿਆ ਤੁਹਾਡੇ ਨਾਲ ਕਰਨਗੇ, ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਔਰ ਤੁਸੀਂ ਮਹਿਸੂਸ ਕਰੋਗੇ ਬਈ ਅੱਜ ਜੇ ਹੁਣ ਅੱਧਾ ਘੰਟਾ ਜੇ ਇਹਨਾਂ ਨੇ ਕੀਰਤਨ ਕਥਾ ਕੀਤੀ ਹੈ, ਅੱਧੇ ਘੰਟੇ ਦੇ ਵਿੱਚ ਕੋਈ ਨਵੀਂ ਚੀਜ਼ ਦੇ ਦੱਸਣਗੇ। ਕਿਤਨੇ ਵਿਦਵਾਨ ਹਨ। ਬਾਕੀ ਮੈਂ ਸੰਗਤ ਨੂੰ ਬੇਨਤੀ ਕਰ ਦੇਣੀ ਚਾਹੁੰਦਾ ਵੀ ਸਵੇਰੇ 9 ਵਜੇ ਨਾਲ ਬੱਸਾਂ ਜਿਹੜੀਆਂ ਜਿਹੜੇ ਕੰਬੂ ਸਾਹਿਬ ਠਹਿਰੇ ਨੇ, ਉੱਥੋਂ ਦੀਆਂ ਬੱਸਾਂ ਉੱਥੇ ਸਟੇਸ਼ਨ ਆ ਜਾਣਗੀਆਂ, ਤੁਹਾਨੂੰ ਟੁਰਨਾ ਨਹੀਂ ਪਏਗਾ। ਨਨਕਾਣਾ ਸਾਹਿਬ ਦੇ ਬਿਲਕੁਲ ਗੁਰਦੁਆਰੇ ਦੇ ਬਾਹਰ ਤੁਹਾਡੀਆਂ ਬੱਸਾਂ ਤਿਆਰ ਹੋਣਗੀਆਂ। ਸਾਰੇ ਬੰਦੇ 8:15 ਵਜੇ ਸਵੇਰੇ ਆਸਾ ਜੀ ਦੀ ਵਾਰ ਦਾ ਭੋਗ ਪਏਗਾ। ਅੱਧੇ ਘੰਟੇ ਵਾਸਤੇ, ਪੌਣੇ ਘੰਟੇ ਵਾਸਤੇ ਗਿਆਨੀ ਹਰਿੰਦਰ ਸਿੰਘ ਜੀ ਆਪਣਾ ਸ਼ਬਦ ਦੀ ਵਿਚਾਰ ਰੱਖਣਗੇ ਤੁਹਾਡੇ ਨਾਲ। ਉਪਰੰਤ ਸਮਾਪਤੀ ਹੈਗੀ। ਉਸਦਾ ਅਗਲਾ ਦੀਵਾਨ ਜਿਹੜਾ ਹੈ ਉਹ ਅਸੀਂ ਪੰਜਾ ਸਾਹਿਬ ਕਰਾਂਗੇ ਜੇ ਟਾਈਮ ਸਿਰ ਕੱਲ ਪਹੁੰਚ ਗਏ, ਕੱਲ ਸ਼ਾਮ ਨੂੰ, ਨਹੀਂ ਤੇ ਅਸੀਂ ਪਰਸੋਂ ਸਵੇਰੇ ਇਹ ਆਪਣਾ ਦੀਵਾਨ ਉੱਥੇ ਪੰਜਾ ਸਾਹਿਬ ਜ਼ਰੂਰ ਸਜੇਗਾ। ਹੁਣ ਅੱਧੇ ਘੰਟੇ ਵਾਸਤੇ ਗਿਆਨੀ ਹਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ। ਉਸ ਤੋਂ ਉਪਰੰਤ ਅਸੀਂ ਸਨਮਾਨ ਦਾ ਪ੍ਰੋਗਰਾਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਹੈ। ਹਾਂਜੀ ਪਹਿਲੇ ਕਰ ਰਹੇ ਹੋ? ਚਲੋ ਕਰ ਲੈਣਾ ਬਾਅਦ ਦੇ। ਚਲੋ ਗਿਆਨੀ ਜੀ ਨੇ ਅੱਧਾ ਘੰਟਾ ਲਾਣ ਦਿਓ, ਤੁਸੀਂ ਵੀ ਕਥਾ ਸੁਣ ਲਓ। ਸਰੂਪੇ ਲੈਣ ਤੋਂ ਬਾਅਦ ਤੁਸੀਂ ਥੱਕ ਜਾਓਗੇ, ਚਲੇ ਜਾਓਗੇ। ਅੱਜ ਕਥਾ ਸੁਣ ਲਓ, ਉਸ ਤੋਂ ਬਾਅਦ ਕਰ ਲਾਂਗੇ, ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਮੂਹ ਸੰਗਤਾਂ ਦਾ ਬਹੁਤ ਧੰਨਵਾਦ। ਸਰਨਾ ਸਾਹਿਬ ਦਾ, तमाम ਰਾਗੀ ਜਥੇ, ਪ੍ਰਚਾਰਕ ਸਮੂਹ ਦਾ, ਸਮੂਹ ਸੰਗਤਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪਾਕਿਸਤਾਨ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਰਤੀ ਤੇ ਅਸੀਂ ਤਹਿ ਦਿਲ ਤੋਂ ਜੀ ਆਇਆਂ ਆਖਦੇ ਹਾਂ। ਸਰਨਾ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਅੱਧੇ ਘੰਟੇ ਵਾਸਤੇ ਭਾਈ ਸਾਹਿਬ ਕਥਾ ਕਰਨਗੇ, ਸੋ ਕਿਰਪਾ ਕਰਕੇ ਟਾਈਮ ਦਾ ਜ਼ਰਾ ਖਿਆਲ, ਕਿਉਂਕਿ ਸਾਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦੇਣੀ ਹੈ। ਹੁਣ ਅੱਧੇ ਘੰਟੇ ਵਾਸਤੇ ਭਾਈ ਸਾਹਿਬ ਜੀ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਜੀ। ਵਾਹਿਗੁਰੂ ਸਾਹਿਬ ਜੀ, ਮੇਰ ਕਰੋ ਤ੍ਰਿਣ ਤੇ ਮੋਹਿ ਜਾਏ, ਗਰੀਬ ਨਵਾਜ਼ ਨਾ ਦੂਸਰ ਤੋ ਸੋ, ਭੂਲ ਛਿਮੋ ਹਮਰੇ ਪ੍ਰਭ ਆਪਨ, ਭੂਲਨਹਾਰ ਕਹੋ ਕੋ ਮੋਸੋ, सेव करे तुमरी तिन्ही के सब ग्रह देखियत,
दरब भरोसो या कल में सब काल कृपान के पारी पुजान को पारी परोसो उठत सुखिया बैठत सुखिया पौ नहीं लागे जाए से बुझिया रखा एक हमारा स्वामी सगल घटा का अंतर जामे सोए अचिंता जाग अचिंता जहाँ कहाँ प्रभ तू वर्तंता कर सुख वसया बाहर सुख पाया कर सुख वसया बाहर सुख पाया कहो नानक गुरु मंत्र दृढ़ाया ज्यों बुलावे त्यों बोला स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी। गरीब नवाज सचे पातशाह जी की हजूरी दे धन गुरु नानक देव जी महाराज सचे पातशाह दे प्रकाश स्थान उते स्थानक संगत दूरों दराडों तो आई श्रद्धालु सिख संगत गुरु का संदेश उपदेश गुरु की कुछ बातां दास आप नाले सांझियां करे उस तो पेशतर दस्त बस्ता फतेह बुलाई सारे प्रवान करो जी। वाहेगुरु जी का खालसा वाहेगुरु जी की फतेह। इंसान बजाते खुद जो है ते जो उस कोलों है उसे नू ही आदमी वंडदा है तकसीम करदा है देंदा है। बजाते खुद ओन हिज ओन बीइंग की है आदमी सच्चा है झूठा है फरेबी है कपटी है प्रेमी है कौन है। जो आदमी आप है ते जिस जो कुछ उसनू मिलिया है आदमी वही वंड सकता है वही दे सकता है। गरीब नवाज सचा पातशाह ने परमात्मा नू संतोखी कहा है ते संतोख दी दात मंगी भी है। ये दोनों चीज़ों का संबंध है। देह नाम संतोखिया उतरे मन की भुख विण तुद होर जे मंगना सिर दुखा के दुख दे नाम संतोखिया उतरे मन की भुख। गुरु नानक सतगुरु सचा पातशाह जो आप हैं जो कुछ उन्होंने मिलिया है गरीब नवाज सचा पातशाह ने ओही वंडिया है।
ਉਹੀ ਦੇਣ ਵਾਸਤੇ ਚੱਲੇ ਸਨ। ਸਾਡੇ ਕੋਲੋਂ 4 ਸਨ ਇਤਿਹਾਸ ਦੇ ਬੜੇ ਖੂਬਸੂਰਤ ਹਨ। ਇੱਕ 1499, ਇੱਕ 1599, ਇੱਕ 1699, ਇੱਕ 1799। ਬਾਕੀ ਦੇ ਅਸੀਂ ਥੋੜਾ ਜਿਹਾ ਹੋਰ ਖਿਆਲ ਦੇ ਚ ਲੈ ਸਕਦੇ ਹਾਂ। 1899, 1999 ਤੇ ਹੁਣ ਹੈ 2019। 1499 ਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੁਝ ਪ੍ਰਾਪਤ ਹੋਇਆ ਸੀ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜੋ ਪ੍ਰਾਪਤ ਕੀਤਾ ਸੀ ਸੱਚੇ ਪਾਤਸ਼ਾਹ ਨੇ ਉਸ ਨੂੰ ਵੰਡਣ ਵਾਸਤੇ ਚੱਲ ਪਏ ਸੀ। ਇਹ ਸੰਨ ਸੀ 1499। ਸ਼ੁਰੂਆਤ ਇੱਥੋਂ ਕੀਤੀ ਸੀ। ਬੜੀ ਰੁਕਾਵਟ ਸੀ, ਬੜੇ ਰੋਕਦੇ ਸਨ, ਤੇ ਥੋੜਾ ਜਿਹਾ ਸਮਝਣ ਜੈਸੀ ਗੱਲ ਹੈ। ਜੋ ਪ੍ਰਾਪਤ ਕੀਤਾ ਸੀ ਉਸ ਦਾ ਵੀ ਜ਼ਿਕਰ ਹੈ। ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰ ਸਿਉ ਬਣਿਆਈ, ਬਾਬਾ ਪੈਂਦਾ ਸੱਚਖੰਡ ਨੌਨਿਧ ਨਾਮ, ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੀ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਇੱਕ ਵਾਰੀ ਆਖੋ ਸਤਨਾਮ। ਇਹ ਬੜੀ ਗਜ਼ਬ ਦੀ ਗੱਲ ਹੈ। ਜੋ ਪ੍ਰਾਪਤ ਕੀਤਾ ਉਹ ਬੜੀ ਮਿਹਨਤ ਨਾਲੇ ਕੀਤਾ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਪ੍ਰਾਪਤੀ ਹੁੰਦੀ ਹੀ ਮਿਹਨਤ ਨਾਲੇ ਹੈ। ਭਾਵੇਂ ਸੰਸਾਰ ਦਾ ਧਨ ਹੋਵੇ ਤੇ ਭਾਵੇਂ ਨਿਰੰਕਾਰ ਦਾ ਧਨ ਹੋਵੇ, ਭਾਵੇਂ ਲੋਕ ਦੀ ਇੱਜ਼ਤ ਹੋਵੇ ਜਾਂ ਪਰਲੋਕ ਦੇ ਚ ਦਾਤ ਮਿਲੇ, ਜੋ ਕੁਝ ਪ੍ਰਾਪਤ ਹੁੰਦਾ ਹੈ ਉਹ ਮਿਹਨਤ ਨਾਲ ਹੈ। ਮਿਹਨਤ ਨਾਲੇ ਪ੍ਰਾਪਤ ਹੁੰਦਾ ਹੈ, ਮੋਜ ਨਾਲੇ ਵੰਡਿਆ ਜਾਂਦਾ ਹੈ। ਜਿਸ ਦੇ ਅੰਦਰ ਰੂਹਾਨੀ ਮੋਜ ਨਹੀਂ, ਉਹ ਵੰਡ ਨਹੀਂ ਸਕੇਗਾ। ਸੈਂਸ ਆਫ ਸ਼ੇਅਰਿੰਗ ਨਹੀਂ ਹੋਵੇਗੀ। ਕਿਉਂਕਿ ਜਿਸ ਨੂੰ ਪ੍ਰਾਪਤ ਹੋ ਗਿਆ ਉਹ ਕਹੇਗਾ ਕਮਾਵਾਂ ਮੈਂ ਤੇ ਦੂਜੇ ਨੂੰ ਐਉਂ ਮਿਲ ਜਾਏ, ਮੁਫਤ ਵਿੱਚ ਮਿਲ ਜਾਏ। ਆਦਮੀ ਰੋਕ ਲੈਂਦਾ ਹੈ। ਆਦਮੀ ਪੈਸੇ ਕਮਾਏ ਤਾਂ ਦੇਣ ਦੇ ਸੰਕੋਚ ਕਰਦਾ ਹੈ, ਸ਼ਰਿੰਕ ਹੁੰਦਾ ਹੈ, ਸਿੰਗੁੜ ਜਾਂਦਾ ਹੈ। ਕਈ ਕਿਸਮ ਦੇ ਲੌਜਿਕ, ਕਈ ਕਿਸਮ ਦੇ ਤਰਕ ਆਉਂਦੇ ਨੇ। ਵੇਲਣ ਨੂੰ ਦੇ ਦਿਆਂ, ਮਿਹਨਤ ਮੈਂ ਕੀਤੀ ਤੇ ਇਸ ਨੂੰ ਦੇ ਦਿਆਂ। ਮੋਜ ਵੰਡਣ ਵਾਸਤੇ ਆਦਮੀ ਨੂੰ ਤਿਆਰ ਕਰਦੀ ਹੈ। ਐਉਂ ਜਿਸ ਤਰ੍ਹਾਂ ਫੁੱਲ ਖਿੜ ਜਾਏ ਤੇ ਉਸ ਦੀ ਮਹਿਕ ਨੂੰ ਰੋਕ ਹੀ ਨਹੀਂ ਸਕਦਾ, ਵੰਡਦਾ ਹੈ। ਦੀਵਾ ਜਗ ਜਾਏ ਤੇ ਆਪਣੇ ਚਾਨਣੇ ਨੂੰ ਰੋਕ ਹੀ ਨਹੀਂ ਸਕਦਾ, ਵੰਡਦਾ ਹੈ। ਗੁਰੂ ਨਾਨਕ ਸਤਿਗੁਰੂ ਰੱਬੀ ਦਾਤ ਨਾਲੇ ਇਤਨੇ ਖਿੜੇ ਹੋਏ ਹਨ, ਇਤਨੇ ਜਾਗੇ ਹੋਏ ਹਨ। ਆਪਣੇ ਖੇੜੇ ਨੂੰ ਤੇ ਆਪਣੀ ਜਾਗਰੂਕਤਾ ਨੂੰ, ਚਾਨਣੇ ਨੂੰ ਵੰਡਦੇ ਹੀ ਗਏ। ਕਦੀ ਕਦੀ ਲੋਕੀ ਕੁਝ ਗੱਲਾਂ ਦੇ ਉੱਤੇ ਸਮਝ ਘੱਟ ਰੱਖਦੇ ਨੇ। ਆਮ ਤੌਰ ਤੇ ਕਿਹਾ ਜਾਂਦਾ ਹੈ, ਜਦੋਂ ਚੂਹੜ ਕਾਣੇ ਦੇ ਚ 20 ਰੁਪਏ ਦਾ ਸਤਿਗੁਰੂ ਨੇ ਸੱਚਾ ਸੌਦਾ ਕੀਤਾ ਸੀ, ਪਿਤਾ ਕਾਲੂ ਜੀ ਨੇ ਵੀ ਕਿਹਾ ਸੀ ਲੁਟਾਇਆ, 20 ਰੁਪਏ ਬਰਬਾਦ ਕਰ ਆਇਆ। ਜਿਸ ਤਰ੍ਹਾਂ ਇਤਿਹਾਸ ਕਹਿੰਦਾ ਥੱਪੜਾਂ ਵੀ ਮਾਰ ਦਿੱਤੀਆਂ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਲੁਟਾਇਆ ਨਹੀਂ ਸੀ, ਵੰਡਿਆ ਸੀ। ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਤਕੜੀ ਦੇ ਰਾਹੀਂ ਤੇਰਾ ਕਹਿੰਦੇ ਹੋਏ ਵੰਡਦੇ ਗਏ। ਲੋਕਾਂ ਦੇ ਵਿੱਚ ਇਹੀ ਚੇਮਾਗੋਈ ਹੋ ਗਈ, ਇਹੀ ਗੱਲ ਹੋ ਗਈ, ਗੁਰੂ ਨਾਨਕ ਲੁਟਾ ਰਹੇ ਨੇ। ਮੈਂ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀ ਥੋੜਾ ਸੁਣਨ ਦੀ ਖੇਚਲ ਕਰਨਾ। ਲੁਟੇਰਾ ਹੀ ਲੁਟਾਉਂਦਾ ਹੈ,
ਜੋ ਆਪ ਲੁਟੇਰਾ ਨਹੀਂ ਉਹ ਲੁਟਾਏਗਾ ਨਹੀਂ, ਉਹ ਰੋਕੇਗਾ। ਜਿਹੜਾ ਆਦਮੀ ਮਾਲਕ ਨਾਲੇ ਜੁੜਦਾ ਹੈ ਉਹ ਵੰਡਦਾ ਹੈ। ਵੰਡਣਾ ਤੇ ਲੁਟਾਣਾ, ਇਸ ਦੇ ਜ਼ਮੀਨ ਆਸਮਾਨ ਦਾ ਫਰਕ ਹੈ। ਲੁਟਾਉਂਦਾ ਉਹ ਹੈ ਜੋ ਲੁਟੇਰਾ ਹੈ, ਜਿਹੜਾ ਲੁੱਟੇਗਾ ਨਹੀਂ ਉਹ ਕਿੱਥੋਂ ਲੁਟਾਏਗਾ? ਉਹ ਲੁਟਾਏਗਾ ਤਾਂ ਆਪਣੇ ਹੰਕਾਰ ਵਾਸਤੇ ਲੁਟਾਏਗਾ। ਉਹ ਕਿਸੇ ਨੂੰ ਦੇਵੇਗਾ ਤੇ ਆਪਣੇ ਹੰਕਾਰ ਲਈ ਦੇਵੇਗਾ। ਇਹ ਵੀ ਗੱਲ ਬੜੀ ਕੀਮਤੀ ਤੇ ਸਮਝਣ ਜੈਸੀ ਹੈ। ਗੁਰੂ ਨਾਨਕ ਸਤਿਗੁਰੂ ਜੀ ਦੇ ਜੀਵਨ ਤੋਂ ਬੜੀਆਂ ਦਾਤਾਂ ਮਿਲਦੀਆਂ ਨੇ ਤੇ ਵੱਡੀ ਦਾਤ ਇਹ ਹੈ, ਬਾਬਰ ਸਾਹਮਣੇ ਆਇਆ ਇਸੇ ਐਮਨਾਬਾਦ ਦੇ ਵਿੱਚ 1521 ਦੇ ਵਿੱਚ, ਜਿਸ ਦਾ ਜ਼ਿਕਰ ਸਤਿਗੁਰੂ ਨੇ ਆਪ ਕੀਤਾ ਹੈ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਛੋਟੀ ਬੁੱਧੀ ਵਾਲੇ ਇਹ ਪ੍ਰਾਪੇ ਗੰਡਾ ਕਰ ਰਹੇ ਨੇ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਹਿੰਦੁਸਤਾਨ ਦਾ ਜ਼ਿਕਰ ਕੀਤਾ ਹੈ, ਹਿੰਦੁਸਤਾਨ ਡਰਾਇਆ, ਪਰ ਇਸ ਨੂੰ ਬਹੁਤ ਛੋਟੇ ਘੇਰੇ ਦੇ ਵਿੱਚ ਨਾ ਸਮਝਣਾ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਜੇ ਦਿੱਲੀ ਦਾ ਕੋਈ ਜ਼ਾਲਮ ਕਾਬਲ ਦੇ ਵਿੱਚ ਜਾ ਕੇ ਜ਼ੁਲਮ ਕਰਦਾ ਤਾਂ ਸਤਿਗੁਰੂ ਨੇ ਉਸ ਦੇ ਉੱਤੇ ਵੀ ਕਹਿ ਦੇਣਾ ਸੀ ਬਈ ਦਿੱਲੀ ਤੋਂ ਚੜ ਕੇ ਆਇਆ ਹੈ ਤੇ ਕਾਬਲ ਦੇ ਲੋਕਾਂ ਨੂੰ ਡਰਾ ਰਿਹਾ ਹੈ। ਗੁਰੂ ਨਾਨਕ ਦੀ ਸੋਚ ਬੜੀ ਸਾਂਝੀ ਤੇ ਮਨੁੱਖਤਾ ਦੀ ਹੈ। ਜੇ ਪਾਪ ਦੀ ਜਨੇਤ ਲੈ ਕੇ ਆਇਆ, ਐਤਰਾਜ਼ ਕੀਤਾ ਹੈ ਕਾਬਲ ਤੋਂ, ਜੇ ਦਿੱਲੀ ਤੋਂ ਵੀ ਕੋਈ ਆਦਮੀ ਪਾਪ ਦੀ ਜਨੇਤ ਲੈ ਕੇ ਚਲਾ ਜਾਏ ਤੇ ਇਸਲਾਮਾਬਾਦ ਦੇ ਉੱਤੇ ਆ ਕੇ ਜ਼ੁਲਮ ਕਰੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਸ ਉੱਤੇ ਵੀ ਐਤਰਾਜ਼ ਹੋਵੇਗਾ, ਕਿਉਂਕਿ ਗੁਰੂ ਨਾਨਕ ਬੜੇ ਸਾਂਝੇ ਹਨ, ਉਹਨਾਂ ਦੀ ਸੋਚ ਬੜੀ ਵਸੀ ਹੈ। ਗੁਰੂ ਨਾਨਕ ਸਤਿਗੁਰੂ ਜੀ ਦੇ ਇਰਾਦੇ ਆਕਾਸ਼ੋਂ ਖੁੱਲੇ ਹਨ। ਇਸ ਵਾਸਤੇ ਇੱਕ ਖਿੱਤੇ ਦੇ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਦੇ ਉੱਤੇ ਮਹਿਦੂਦ ਨਾ ਕਰਨਾ। ਬਾਬਰ ਸਾਹਮਣੇ ਆਇਆ, ਕਹਿਣ ਲੱਗਾ ਨਾਨਕ ਜੀ ਤੁਹਾਡੀ ਅਜ਼ਮਤ ਦਾ ਕਾਇਲ ਹਾਂ, ਮੰਗ ਲਓ ਕੀ ਮੰਗਦੇ ਹੋ, ਮੈਂ ਤੁਹਾਨੂੰ ਦੇਣ ਦੇ ਵਾਸਤੇ ਮਨ ਬਣਾਇਆ ਹੈ। ਲੁਟੇਰਾ ਦੇਣ ਵਾਸਤੇ ਮਨ ਬਣਾ ਰਿਹਾ ਹੈ। ਲੁਟੇਰਾ ਜੋਰੀ ਮੰਗੇ ਦਾਨਵੇ ਲਾ ਲੋ। ਉਹ ਸਤਿਗੁਰੂ ਕਹਿਣ ਲੱਗੇ ਬਾਬਰ ਪਾਸੇ ਹੋ ਜਾ, ਤੇਰੇ ਕੋਲ ਕੁਛ ਨਹੀਂ ਮੰਗਣਾ। ਬਾਬਰ ਕਹਿੰਦਾ ਕਿਉਂ? ਬਾਕੀ ਦੇ ਸਾਧੂ ਸੰਤ ਫਕੀਰ ਮੂੰਹ ਖੁੱਲਿਆ ਹੋਇਆ ਹੈ, ਝੋਲੀ ਅੱਡੀ ਹੋਈ ਹੈ, ਇੰਤਜ਼ਾਰ ਕਰਦੇ ਨੇ ਮੈਂ ਉਹਨਾਂ ਨੂੰ ਕੁਛ ਦਿਆਂ, ਤੇ ਮੈਂ ਤੇ ਆਪ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ, ਮੰਗਦੇ ਕਿਉਂ ਨਹੀਂ? ਗੁਰੂ ਨਾਨਕ ਸਤਿਗੁਰੂ ਜੀ ਨੇ ਉੱਥੇ ਜੋ ਗੱਲ ਕਹੀ ਸੀ ਉਹ ਜਨਮ ਸਾਖੀ ਦੇ ਲਿਖੀ ਹੋਈ ਹੈ। ਕਹਿਣ ਲੱਗੇ ਕਹਿ ਨਾਨਕ ਸੁਣ ਬਾਬਰ ਮੀਰ, ਜੋ ਤੁਝ ਸੇ ਮੰਗੇ ਸੋ ਅਹਿਮਕ ਫਕੀਰ। ਅਹਿਮਕ ਦੇ ਅਰਥ ਹੁੰਦੇ ਨੇ ਪਾਗਲ। ਉਹ ਫਕੀਰ ਪਾਗਲ ਹੋਵੇਗਾ ਜਿਹੜਾ ਤੇਰੇ ਕੋਲ ਮੰਗੇਗਾ। ਬਾਬਰ ਨੇ ਪੁੱਛਿਆ ਉਹ ਕਿਉਂ? ਆਪ ਤਾਂ ਦੇਣ ਲੱਗਿਆ, ਉਹ ਫਕੀਰ ਪਾਗਲ ਕਿਉਂ ਹੋਵੇਗਾ? ਤੇ ਇੱਕ ਟੈਕਨੀਕਲ ਗੱਲ ਸਮਝਣ ਜੈਸੀ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਸੋਸ਼ਲ ਇੰਜੀਨੀਅਰ ਆਉਂਦੇ ਨੇ, ਮਕੈਨੀਕਲ ਇੰਜੀਨੀਅਰ ਆਉਂਦੇ ਨੇ, ਪੋਲੀਟੀਕਲ ਇੰਜੀਨੀਅਰ ਵੀ ਆਉਂਦੇ ਨੇ। ਇਹ ਪੋਲੀਟੀਕਲ ਇੰਜੀਨੀਅਰ ਹੀ ਹਨ ਨਾ, ਜਿਨ੍ਹਾਂ ਨੇ ਇੱਕ ਸਿੱਧਕੀ ਪੁਰਖ ਨੂੰ ਰੋਕ ਲਿਆ ਬਹਾਨੇ ਕਰਕੇ, ਗਲਤ ਬਿਆਨੀ ਕਰਕੇ। ਇਹ ਇੰਜੀਨੀਅਰ ਹਨ। ਪਰ ਮੈਂ ਆਪ ਨੂੰ ਬੇਨਤੀ ਕਰਦਾ, ਗੁਰੂ ਨਾਨਕ ਸਤਿਗੁਰੂ ਸੱਚਾ ਪਾਤਸ਼ਾਹ ਸਪਿਰਿਚੁਅਲ ਇੰਜੀਨੀਅਰ ਹਨ। ਉਹਨਾਂ ਦੀ ਭਾਸ਼ਾ, ਉਹਨਾਂ ਦੀ ਬੋਲ, ਉਹਨਾਂ ਦੇ ਗੱਲਾਂ ਸਪਿਰਿਚੁਅਲਿਟੀ, ਰੂਹਾਨੀਅਤ ਦੀ ਉਚਾਈ ਦੇ ਵਾਸਤੇ ਹਨ, ਜੋ ਸਾਰਿਆਂ ਨੂੰ ਸਮਝਣੀਆਂ ਪੈਣਗੀਆਂ। ਬਾਬਰ ਕਹਿੰਦਾ ਕਿਉਂ ਪਾਗਲ ਫਕੀਰ ਹੈ? ਗੁਰੂ ਨਾਨਕ ਸਤਿਗੁਰੂ ਕਹਿੰਦੇ ਨੇ ਬਾਬਰ, ਜੋ ਹੁਣੇ ਹੁਣੇ ਤੂੰ ਜ਼ੁਲਮੋ ਸਿਤਮ ਕੀਤਾ ਹੈ, ਖੂਨ ਖਰਾਬਾ ਕੀਤਾ ਹੈ, ਬੱਚਿਆਂ ਨੂੰ ਬੇਆਸਰੇ ਕੀਤਾ ਹੈ,
ਵਿਧਵਾ ਕੀਤਾ ਹੈ ਤੂੰ ਇਸਤਰੀਆਂ ਨੂੰ, ਪਤ ਲੁੱਟੀ ਹੈ। ਜਿਹੜਾ ਜ਼ੁਲਮ ਤੂੰ ਕੀਤਾ ਹੈ ਨਾ, ਇਸ ਜ਼ੁਲਮ ਦਾ ਦਰਦ ਤੇਰੇ ਅੰਦਰ ਬਣਨਾ ਚਾਹੀਦਾ ਹੈ। ਪਰ ਜ਼ੁਲਮ ਦੇ ਦਰਦ ਨੂੰ ਇੱਕ ਪਾਸੇ ਕਰਨ ਲਈ ਤੂੰ ਮੈਨੂੰ ਕੁਝ ਦੇਣਾ ਚਾਹੁੰਦਾ ਹੈ। ਜੇ ਮੈਂ ਤੇਰੇ ਕੋਲ ਲੈ ਲਿਆ ਤਾਂ ਤੇਰੇ ਜ਼ੁਲਮ ਦਾ ਹਿੱਸਾ ਹੋ ਜਾਵਾਂਗਾ। ਜੋ ਮੈਂ ਕਦੀ ਨਹੀਂ ਹੋਵਾਂਗਾ ਉਹ ਪਾਗਲ ਫਕੀਰ ਹੋਵੇਗਾ ਜਿਹੜਾ ਤੇਰੇ ਕੋਲ ਮੰਗੇਗਾ। ਕਿਉਂਕਿ ਜੋ ਤੂੰ ਜ਼ੁਲਮ ਕੀਤਾ ਹੈ ਉਸ ਦੀ ਗਿਲਟੀ ਤੇਰੇ ਅੰਦਰ ਬਣਨੀ ਚਾਹੀਦੀ ਹੈ, ਤੇ ਤੇਰੇ ਅੰਦਰ ਦੀ ਗਿਲਟੀ ਤੈਨੂੰ ਬੇਚੈਨ ਕਰੇ। ਤੇਰੇ ਅੰਦਰ ਦੀ ਗਿਲਟੀ, ਇਹ ਜਿਹੜਾ ਅਫਸੋਸ ਹੈ ਉਹ ਤੇਰੇ ਅੰਦਰ ਬਣਨਾ ਚਾਹੀਦਾ ਹੈ, ਤਾਂ ਕਿ ਤੇਰੇ ਰਾਹੀਂ ਦੂਜਿਆਂ ਨੂੰ ਵੀ ਸਬਕ ਹੋਵੇ। ਜੋ ਕੋਈ ਜੋਰੀ ਮੰਗੇ ਦਾਨਵੇ ਲਾਲੋ ਨਾ ਹੋ ਸਕੇ। ਅੱਜ ਵੇਖਦੇ ਹੋ ਜਿਨ੍ਹਾਂ ਨੇ ਕੌਮ ਉੱਤੇ ਜ਼ੁਲਮ ਕੀਤਾ ਹੁੰਦਾ, ਉਹਨਾਂ ਦੇ ਅੱਗੇ ਝੋਲੀਆਂ ਅੱਡ ਕੇ ਖੜੇ ਹੁੰਦੇ ਨੇ। ਕੁਰਸੀ ਦੇ ਦਿਓ, ਐਮਐਲਏ ਦੀ ਟਿਕਟ ਦੇ ਦਿਓ, ਝਾੜੂ ਲਾਉਣ ਦੀ ਟਿਕਟ ਦੇ ਦਿਓ, ਮਿਊਨਿਸਪੈਲਿਟੀ ਦਾ ਮੈਂਬਰ ਬਣਾ ਦਿਓ। ਵੇਖਦੇ ਹੋ ਸਬਕ ਲੈਣਗੇ, ਕੋਈ ਸੋਚਣਗੇ, ਕੋਈ ਸਮਝਣਗੇ, ਕੋਈ ਇਨਸਾਨੀਅਤ ਦੀ ਗੱਲ ਹੋਵੇਗੀ। ਮੈਂ ਇੱਕ ਗੱਲ ਹੋਰ ਵੀ ਆਪ ਨੂੰ ਬੇਨਤੀ ਕਰਾਂਗਾ ਤੇ ਬੜੇ ਧਿਆਨ ਨਾਲ ਸੁਣਨਾ ਇਸ ਨੂੰ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬੜੀ ਟੈਕਨੀਕਲ ਗੱਲ ਕਹੀ ਹੈ। ਕਹਿੰਦੇ ਨੇ ਜ਼ਮੀਨ ਦੇ ਤੁਸੀਂ ਖੇਤੀ ਕਰਦੇ ਹੋ ਨਾ, ਕਾਸ਼ਤਕਾਰੀ ਕਰਦੇ ਹੋ, ਜ਼ਿੰਦਗੀ ਦੇ ਕਾਸ਼ਤਕਾਰ ਹੋਵੋ। ਹੋਏ ਕਿਰਸਾਨ ਈਮਾਨ ਜਮਾਏ ਲੈ, ਭਿਸਤ ਦੋਜ਼ਕ ਮੂੜੇ ਏਵ ਜਾਣੀ। ਜੇ ਤੁਹਾਡੇ ਅੰਦਰ ਈਮਾਨ ਹੋਵੇਗਾ ਤਾਂ ਤੁਹਾਡੀ ਅਣਖ ਰਹੇਗੀ। ਬੇਈਮਾਨ ਆਦਮੀ ਕੋਲੋਂ ਅਣਖ ਨਹੀਂ ਆਉਂਦੀ। ਅਣਖੀਲਾ ਆਦਮੀ ਬੇਈਮਾਨ ਨਹੀਂ ਹੁੰਦਾ, ਤੇ ਬੇਈਮਾਨ ਕੋਲੋਂ ਅਣਖ ਨਹੀਂ ਆਉਂਦੀ। ਜਿਸ ਦੇ ਕੋਲੋਂ ਸੈਲਫ ਐਸਟੀਮ ਹੋਵੇਗੀ, ਅਣਖ ਹੋਵੇਗੀ, ਉਹ ਇਮਾਨਦਾਰ ਹੋਵੇਗਾ। ਬੇਈਮਾਨ ਆਦਮੀ ਜਿਹੜਾ ਹੈ ਅਣਖੀਲਾ ਨਹੀਂ ਹੁੰਦਾ। ਤੇ ਗੁਰੂ ਨਾਨਕ ਸਤਿਗੁਰੂ ਜੀ ਦਾ ਇੱਕੋ ਉਪਦੇਸ਼ ਹੈ, ਜ਼ਿੰਦਗੀ ਦਾ ਕਾਸ਼ਤਕਾਰ ਹੋ, ਜ਼ਿੰਦਗੀ ਦੀ ਖੇਤੀ ਕਰ, ਇਸ ਦੇ ਚ ਈਮਾਨ ਬੋ, ਬੇਈਮਾਨ ਨਾ ਹੋ। ਜੇ ਬੇਈਮਾਨ ਹੋ ਗਿਆ, ਇੱਕ ਚੀਜ਼ ਪਹਿਲੇ ਤੇਰੇ ਕੋਲ ਖਤਮ ਹੋਵੇਗੀ, ਉਹ ਹੋਵੇਗੀ ਅਣਖ, ਉਹ ਹੋਵੇਗੀ ਤੇਰੀ ਸੈਲਫ ਐਸਟੀਮ। ਤੂੰ ਹਰ ਇੱਕ ਦੇ ਅੱਗੇ ਵਿਕਾਊ ਹੋ ਜਾਏਗਾ। ਤੂੰ ਆਪਣੀ ਜ਼ਿੰਦਗੀ ਦੀ ਇਸ ਖੇਤੀ ਦੇ ਚ ਈਮਾਨ ਬੋ। ਬੇਈਮਾਨ ਆਦਮੀ ਵੇਖਦੇ ਹੋ ਤੁਹਾਨੂੰ ਜਗ੍ਹਾ ਜਗ੍ਹਾ ਦਿਖ ਪੈਣਗੇ। ਗੁਰੂ ਨਾਨਕ ਸਤਿਗੁਰੂ ਜੋ ਹਨ ਉਸ ਨੂੰ ਵੰਡਿਆ ਹੈ। ਆਦਮੀ ਵੰਡਣ ਵਾਸਤੇ ਤਿਆਰ ਨਹੀਂ ਹੁੰਦਾ, ਜਾਂ ਲੁੱਟਦਾ ਹੈ ਜਾਂ ਲੁਟਾਉਂਦਾ ਹੈ। ਗੁਰੂ ਨਾਨਕ ਸਤਿਗੁਰੂ ਮਿਹਨਤ ਨਾਲੇ ਪ੍ਰਾਪਤ ਕਰਦੇ ਨੇ, ਉਸ ਨੂੰ ਵੰਡਦੇ ਹਨ। ਇਸ ਵਾਸਤੇ ਵੱਡੀ ਦਾਤ ਗੁਰੂ ਨਾਨਕ ਦੀ ਇਹ ਹੈ, ਜਿਸ ਨੂੰ ਤੁਸੀਂ ਪ੍ਰਾਪਤ ਕੀਤਾ ਉਸ ਨੂੰ ਵੰਡੋ। ਯੋਗੀਆਂ ਨੇ ਇੱਕ ਵਾਰੀ ਸਵਾਲ ਕਰ ਲਿਆ ਸੀ, ਵੰਡੀਏ ਕੀ? ਜੇ ਹੋਵੇ ਹੀ ਨਾ ਆਪਣੇ ਕੋਲੋਂ ਤਾਂ ਵੰਡਾਂਗੇ ਕੀ? ਜਿਸ ਨੂੰ ਵੰਡਣਾ ਹੈ ਪਹਿਲੇ ਉਹ ਤਾਂ ਹੋਵੇ ਨਾ। ਗੁਰੂ ਨਾਨਕ ਸਤਿਗੁਰੂ ਸੱਚਾ ਪਾਤਸ਼ਾਹ ਕਹਿਣ ਲੱਗੇ, ਵੰਡਣ ਦੀ ਇੱਕ ਸੁਭਾਅ ਹੈ, ਸੋਚ ਹੈ, ਉਸ ਦਾ ਸੰਬੰਧ ਵਸਤੂ ਨਾਲੇ ਇਤਨਾ ਨਹੀਂ, ਅੰਦਰ ਦੇ ਖਿਆਲਾਤ ਨਾਲੇ ਹੈ। ਇਹ ਘਟਨਾ ਹੈ, ਲੰਕਾ ਜਾਓ ਨਾ ਤੇ ਉਸ ਤੋਂ ਪਹਿਲੇ ਰਾਮੇਸ਼ਵਰਮ ਆਉਂਦਾ ਹੈ। ਰਾਮੇਸ਼ਵਰਮ ਦੇ ਕੋਲ ਇੱਕ ਗੁਰਦੁਆਰਾ ਹੈ, ਉਸ ਦਾ ਨਾਮ ਹੈ ਤਿਲਗੰਜੀ ਸਾਹਿਬ ਗੁਰਦੁਆਰਾ। ਤਿਲ ਗੰਜੀ, ਵੈਸੇ ਗੰਜ ਦੇ ਅਰਥ ਆਉਂਦੇ ਨੇ ਬਹੁਤ ਸਾਰਾ, ਪਰ ਇੱਥੇ ਇਕੱਲੇ ਇੱਕ ਤਿਲ ਦਾ ਜ਼ਿਕਰ ਹੈ। ਯੋਗੀਆਂ ਨੇ ਪੁੱਛਿਆ, ਨਾਨਕ ਜੀ ਤੁਹਾਡੀਆਂ ਗੱਲਾਂ ਕਦੀ ਕਦੀ ਸਿਰੋਂ ਉੱਪਰ ਲੰਘ ਜਾਂਦੀਆਂ ਨੇ, ਉੱਪਰੋਂ। ਸਾਡੇ ਆਦਮੀ ਵੀ ਕਹਿੰਦੇ ਨੇ ਬਈ ਫਲਾਣੇ ਦੀ ਗੱਲ ਤਾਂ ਸਿਰੋਂ ਉੱਪਰ ਲੰਘ ਗਈ, ਇਸ ਵਾਸਤੇ ਸਾਨੂੰ ਮਨੋਰੰਜਨ ਚਾਹੀਦਾ ਹੈ, ਇੰਟਰਟੇਨਮੈਂਟ ਚਾਹੀਦਾ ਹੈ, ਗੱਲ ਸਮਝਣ ਸਮਝਾਉਣ ਦੀ ਨਹੀਂ ਚਾਹੀਦੀ। ਇਹੀ ਆਉਂਦਾ ਨਾ ਸਾਡਾ ਮਨ। ਗੁਰੂ ਨਾਨਕ ਸਤਿਗੁਰੂ ਯੋਗੀਆਂ ਨੂੰ ਕਹਿਣ ਲੱਗੇ, ਯੋਗੀਓ ਜਿਹੜੀ ਗੱਲ ਸਮਝ ਨਹੀਂ ਪੈਂਦੀ, ਸਿਰ ਤੋਂ ਲੰਘਦੀ ਹੈ, ਥੋੜਾ ਜਿਹਾ ਸਿਰ ਉੱਚਾ ਕਰਨ ਦੀ ਖੇਚਲ ਕਰ ਲਓ। ਗੱਲ ਤੁਹਾਡੇ ਗੋਡੇ ਗਿੱਟਿਆਂ ਤੱਕ ਥੋੜੀ ਪਾਣੀ ਹੈ, ਥੋੜਾ ਸਿਰ ਉੱਚਾ ਕਰੋ। ਪਰ ਆਦਮੀ ਸਿਰ ਉੱਚਾ ਕਰਨ ਦੀ ਫੈਜ਼ੀਅਤ ਨਹੀਂ ਚੁੱਕਦਾ,
ਖੇਚਲ ਨਹੀਂ ਕਰਦਾ, ਸੋਚਦਾ ਗੱਲ ਹੀ ਨਾ ਹੋਵੇ। ਯੋਗੀ ਕਹਿਣ ਲੱਗੇ ਨਾਨਕ ਜੀ ਕੁਝ ਵੀ ਕਹੋ, ਤੁਹਾਡੀ ਗੱਲ ਬੜੀ ਉੱਚੀ ਹੁੰਦੀ ਹੈ। ਤੁਸੀਂ ਕਹਿੰਦੇ ਹੋ ਵੰਡੋ, ਜੇ ਆਪਣੇ ਕੋਲ ਨਾ ਹੋਵੇ ਤਾਂ ਵੰਡਾਂਗੇ ਕਿੱਥੋਂ? ਸੱਚਾ ਪਾਤਸ਼ਾਹ ਕਹਿਣ ਲੱਗੇ ਯੋਗੀਓ ਸਿੱਧੀ ਗੱਲ ਕਰੋ, ਕੀ ਚਾਹੁੰਦੇ ਹੋ? ਯੋਗੀਆਂ ਨੇ ਆਪਣੇ ਕੋਲੋਂ ਇੱਕ ਤਿਲ ਕੱਢਿਆ। ਹੁਣ ਇੱਕ ਤਿਲ ਦੀ ਬਿਸਾਤ ਔਕਾਤ ਕਿਤਨੀ ਹੈ, ਉਸ ਦਾ ਸਾਈਜ਼ ਕਿਤਨਾ ਹੈ ਇੱਕ ਤਿਲ? ਯੋਗੀ ਕਹਿਣ ਲੱਗੇ ਨਾਨਕ ਜੀ 84 ਅਸੀਂ ਯੋਗੀ ਸਿੱਧ, 85ਵੇਂ ਤੁਸੀਂ ਤੇ 86ਵੇਂ ਤੁਹਾਡੇ ਨਾਲ ਮਰਦਾਨਾ ਜੀ। ਕੀ ਇੱਕ ਤਿਲ ਨੂੰ 86 ਆਦਮੀਆਂ ਦੇ ਚ ਵੰਡ ਸਕਦੇ ਹੋ? ਸੱਚਾ ਪਾਤਸ਼ਾਹ ਕਹਿਣ ਲੱਗੇ ਯੋਗੀਓ ਇੱਕ ਤਿਲ ਨੂੰ 86 ਕਹਿੰਦੇ ਹੋ? 8600, 86,000, 86 ਲੱਖ, 86 ਕਰੋੜ, ਉਸ ਤੋਂ ਵੀ ਜ਼ਿਆਦਾ ਵੰਡਿਆ ਜਾ ਸਕਦਾ ਹੈ, ਤਿਲ ਫਿਰ ਵੀ ਬਚ ਜਾਂਦਾ ਹੈ। ਯੋਗੀ ਕਹਿਣ ਲੱਗੇ ਚਲੋ ਵੰਡ ਕੇ ਦਿਖਾਓ, ਪ੍ਰਤੱਖ ਕਰਕੇ ਦਿਖਾਓ ਨਾ। ਸਤਿਗੁਰੂ ਜੀ ਦੀ ਹਥੇਲੀ ਦੇ ਤਿਲ ਰੱਖ ਦਿੱਤਾ। ਸੱਚਾ ਪਾਤਸ਼ਾਹ ਨੇ ਮੁਸਕਰਾ ਕੇ ਮਰਦਾਨੇ ਨੂੰ ਦਿੱਤਾ। ਕਹਿਣ ਲੱਗੇ ਮਰਦਾਨਾ ਇਸ ਤਿਲ ਨੂੰ ਰਗੜ ਤੇ ਇਸ ਦੇ ਵਿੱਚ ਪਾਣੀ ਪਾ ਤੇ ਚੁੱਲੀ ਚੁੱਲੀ ਸਾਰਿਆਂ ਨੂੰ ਵਰਤਾ ਦੇ। ਇੱਕ ਤਿਲ 86 ਦੇ ਵਿੱਚ ਬਸ਼ਰ ਦੇ ਵਿੱਚ ਤਕਸੀਮ ਹੋ ਗਿਆ, ਵੰਡਿਆ ਗਿਆ। ਜਦੋਂ ਵੰਡਿਆ ਗਿਆ ਯੋਗੀਆਂ ਦੇ ਅੱਖਾਂ ਦੇ ਚੋਂ ਹੱਥਰੂ ਆ ਗਏ। ਉਦੋਂ ਕਿਹਾ ਸੀ ਸਿੱਧ ਬੋਲਣ ਸ਼ੁਭ ਬਚਨ, ਉਦੋਂ ਇਹ ਗੱਲ ਕਹੀ ਸੀ ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਪੜੋ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ, ਜੋਤ ਜਗਾਈ ਐ ਜੋਤ ਹੈ ਵਿਚਾਰ ਦੀ, ਗਿਆਨ ਦੀ, ਸ਼ਬਦ ਦੀ ਇਹ ਜੋਤ। ਸੱਚਾ ਪਾਤਸ਼ਾਹ ਕਹਿਣ ਲੱਗੇ ਯੋਗੀਓ ਜੇ ਇੱਕ ਤਿਲ ਨੂੰ ਕੋਈ ਵੰਡਣਾ ਚਾਹੇ ਵੰਡ ਕੇ ਖਾ ਸਕਦਾ ਹੈ, ਪਰ ਅੰਦਰ ਵੰਡਣ ਦਾ ਸੁਭਾਅ ਨਾ ਹੋਵੇ, ਭਰਾ ਦਾ ਵੀ ਹੱਕ ਮਾਰ ਲਵੇਗਾ, ਬਾਪ ਦਾ ਵੀ ਹੱਕ ਮਾਰ ਲਏਗਾ, ਸਾਥੀਆਂ ਦਾ ਵੀ ਹੱਕ ਮਾਰ ਲਏਗਾ, ਹਮਸਾਏ ਦਾ ਵੀ ਹੱਕ ਮਾਰ ਲਏਗਾ, ਫਿਰ ਆਪ ਭੁੱਖੇ ਦਾ ਭੁੱਖਾ ਰਹਿ ਜਾਏਗਾ। ਪੱਕਾ ਜਾਣਦਾ ਜੋ ਹੈ ਤੇ ਜੋ ਕੁਝ ਸਾਡੇ ਕੋਲ ਆਉਂਦਾ ਹੈ ਅਸੀਂ ਉਹੀ ਵੰਡਦੇ ਹਾਂ। ਬਜ਼ਾਤੇ ਖੁਦ ਅਸੀਂ ਕੀ ਹਾਂ? ਤ੍ਰਿਸ਼ਨਾਲੂ ਹਾਂ, ਵਿਕਾਰੀ ਹਾਂ, ਦੁਰਾਚਾਰੀ ਕੌਣ ਹਾਂ? ਬਜ਼ਾਤੇ ਖੁਦ ਸਾਡੇ ਅੰਦਰ ਕੀ ਹੈ? ਇਨਰ ਮੋਸਟ ਬੀਇੰਗ ਦੇ ਵਿੱਚ ਸਾਡਾ ਸੁਭਾਅ ਕੀ ਹੈ? ਸਤਿਗੁਰੂ ਨੇ ਇਹ ਵੇਖਿਆ ਸੀ, ਇਸ ਦੇ ਉੱਤੇ ਗੱਲ ਕੀਤੀ ਸੀ ਤੇ ਵੰਡਦੇ ਗਏ, ਰੱਬੀ ਦਾਤ ਵੰਡਦੇ ਗਏ, ਵੰਡਦੇ ਗਏ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ 40,000 ਮੀਲ ਦਾ ਸਫ਼ਰ ਕੀਤਾ। ਇੱਕ ਅਖੀਰਲੀ ਬਾਤ ਆਪ ਨੂੰ ਕਵਾਂ ਤੇ ਥੋੜੀ ਜਿਹਾ ਹੋਰ ਖਿਆਲ ਦੇ ਚ ਆ ਜਾਏ ਤੇ ਉਹ ਬੜੀ ਕੀਮਤੀ ਹੈ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਦਾ ਸਾਥੀ ਸੀ ਮਰਦਾਨਾ। ਭਾਈ ਸਾਹਿਬ ਗੁਰਦਾਸ ਜੀ ਨੇ, ਮੈਂ ਕਦੀ ਕਦੀ ਸੋਚਦਾ ਗੁਰੂ ਨਾਨਕ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ ਤੇ ਮਰਦਾਨਾ ਜੀ ਦੀ ਗੱਲ ਨਾ ਹੋਵੇ ਤਾਂ ਫਿਰ ਗੱਲ ਪੂਰੀ ਬਣਦੀ ਨਹੀਂ। ਭਾਈ ਸਾਹਿਬ ਗੁਰਦਾਸ ਜੀ ਨੇ 2 ਜਗ੍ਹਾ ਤੇ ਜ਼ਿਕਰ ਕੀਤਾ ਹੈ ਮਰਦਾਨਾ ਜੀ ਦਾ। ਇੱਕ ਕਿਹਾ ਹੈ ਭਲਾ ਰਬਾਬ ਵਜਾਇਂਦਾ ਮਜਲਸ ਮੀਰਾਸੀ ਮਰਦਾਨਾ। ਦੂਜੀ ਜਗ੍ਹਾ ਤੇ ਜ਼ਿਕਰ ਕੀਤਾ ਹੈ ਭਾਈ ਸਾਹਿਬ ਜੀ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਰਬਾਬੀ ਤੇ ਮਿਰਾਸੀ 2 ਅੱਖਰ ਵਰਤੇ ਨੇ। ਕਦੀ ਥੋੜਾ ਜਿਹਾ ਸੋਚੀਏ ਮਰਦਾਨਾ ਜੀ ਦੀ ਵਡਿਆਈ ਦੇ ਬਾਰੇ ਸੋਚੀਏ। ਗੁਰੂ ਨਾਨਕ ਸਤਿਗੁਰੂ ਜਦੋਂ ਚੱਲੇ ਨੇ, ਚੜਿਆ ਸੋਧਨ ਧਰਤ ਲੁਕਾਈ, ਪਿੱਛੇ ਬੜਾ ਕੁਛ ਹੈ, ਬੜਾ ਕੁਛ। ਇੱਥੇ ਪਿਤਾ ਪਟਵਾਰੀ ਹਨ, ਜ਼ਮੀਨ ਜਾਇਦਾਦ ਬੜੀ ਹੈ। ਜਦੋਂ ਸੁਲਤਾਨਪੁਰ ਲੋਧੀ ਦੀ ਤਕੜੀ ਤੋਲੀ ਸੀ ਤੇ ਹਿਸਾਬ ਹੋਇਆ ਸੀ 135 ਰੁਪਏ ਗੁਰੂ ਨਾਨਕ ਸਤਿਗੁਰੂ ਜੀ ਦੇ ਪਾਸੇ ਬੱਚੇ ਸਨ। ਤੇ ਸਿੱਖ ਇਤਿਹਾਸ ਕਹਿੰਦਾ ਹੈ ਉਸ ਵਕਤ ਦੇ ਸੁਲਤਾਨਪੁਰ ਲੋਧੀ ਨੇ ਖੁਸ਼ ਹੋ ਕੇ
ਦੌਲਤ ਰਾਏ ਨੇ ਇੱਕ ਜਗ੍ਹਾ ਤੇ 1600 ਰੁਪਏ, ਇੱਕ ਜਗ੍ਹਾ ਤੇ 1700 ਰੁਪਏ ਦਾ ਜ਼ਿਕਰ ਆਉਂਦਾ ਹੈ, ਆਪਣੀ ਤਰਫੋਂ ਗੁਰੂ ਨਾਨਕ ਸਤਿਗੁਰੂ ਨੂੰ ਦਿੱਤੇ। ਭਾਈਆ ਜੈ ਰਾਮ ਸੀ, ਬੇਬੇ ਨਾਨਕੀ ਜੀ ਸੀ। ਸਾਡੀਆਂ ਕਈ ਮਿੱਥਾਂ ਗੁਰਮਤ ਨੇ ਤੋੜੀਆਂ ਨੇ। ਕੋਈ ਭਰਾ ਭੈਣ ਦੇ ਘਰ ਰਵੇ ਤੇ ਅਸੀਂ ਉਸ ਦੇ ਬਾਰੇ ਕਿਹੜੇ ਅੱਖਰ ਵਰਤਦੇ ਹਾਂ? ਭੈਣ ਦੇ ਘਰ ਰਹਿਣ ਵਾਲਾ ਭਰਾ ਕੌਣ ਹੈ? ਕੋਝਾ ਅੱਖਰ ਵਰਤਦੇ ਆ। ਸੋਰੇ ਦੇ ਘਰ ਦੇ ਚ ਜਵਾਈ ਰਵੇ ਉਸ ਦੇ ਵਾਸਤੇ ਵੀ ਅਸੀਂ ਬੜਾ ਗੰਦਾ ਅੱਖਰ ਵਰਤਦੇ ਹਾਂ। ਪਰ ਸਿੱਖੀ ਦੇ ਚ ਤੋੜ ਦਿੱਤਾ ਹੈ। ਗੁਰੂ ਨਾਨਕ ਸਤਿਗੁਰੂ ਆਪਣੀ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਦੇ ਘਰ ਰਹੇ ਨੇ। ਛੋਟੀ ਗੱਲ ਹੈ। ਬਾਬਾ ਜੇਠਾ ਜੀ ਆਪਣੇ ਸਹੁਰੇ ਘਰ ਦੇ ਚ ਰਹੇ ਨੇ। ਪਰ ਕਮਾਲ ਇਹ ਹੈ, ਆਮ ਤੌਰ ਤੇ ਅਸੀਂ ਵੇਖਦੇ ਆ ਜਵਾਈ ਕਸਾਈ ਹੋ ਜਾਂਦਾ ਹੈ, ਪਰ ਜਿਹੜਾ ਜਵਾਈ ਬੱਚਾ ਬਣ ਕੇ ਰਵੇ, ਆਪਣਾ ਬਣ ਕੇ ਰਹੇ, ਉਹ ਸੇਧ ਲਵੇ ਬਾਬਾ ਜੇਠਾ ਜੀ ਤੋਂ। ਸੇਧ ਲਵੇ, ਧਿਆਨ ਰੱਖੇ। ਸਹੁਰੇ ਦੇ ਘਰ ਰਹਿ ਸਕਦਾ ਹੈ ਪਰ ਕਸਾਈ ਬਣ ਕੇ ਨਹੀਂ, ਬੱਚਾ ਬਣ ਕੇ। ਬਾਬਾ ਜੇਠਾ ਜੀ ਰਹੇ ਨੇ। ਤੋ ਗੁਰੂ ਨਾਨਕ ਸਤਿਗੁਰੂ ਜਦੋਂ ਚੱਲੇ ਸਨ, ਚੜਿਆ ਸੋਧਣ ਧਰਤ ਲੁਕਾਈ, ਉਹਨਾਂ ਦੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਸਾਂਭਣ ਵਾਲੇ ਬੜੇ ਸਮਰੱਥ, ਬੜੀ ਕੂਵਤ ਵਾਲੇ, ਬੜੀ ਤਾਕਤ ਵਾਲੇ, ਅਸਰ ਰਸੂਖ ਵਾਲੇ ਸਨ। ਪਰ ਇਸ ਲਿਹਾਜ਼ ਦੇ ਚ ਮਰਦਾਨਾ ਜੀ ਤਾਂ ਨਹੀਂ, ਉਹ ਤੇ ਹੈਂਡ ਟੂ ਮਾਊਥ ਸਨ। ਇਹ ਅੱਖਰ ਵੀ ਕੀਮਤੀ ਹੈ, ਮਿਰਾਸੀ। ਅਰਬੀ ਦਾ ਅੱਖਰ ਹੈ ਮਿਰਾਸ। ਮਿਰਾਸ ਦਾ ਅਰਥ ਬਣਿਆ ਹੈ, ਉਸ ਤੋਂ ਬਣਿਆ ਮਿਰਾਸੀ। ਮਿਰਾਸ ਦੇ ਲਿਟਰੇਰੀ ਮੀਨਿੰਗ, ਜਿਹੜੇ ਅਖਰੀ ਅਰਥ ਹਨ, ਉਸ ਦਾ ਹੈ ਇਤਿਹਾਸਕਾਰ, ਤਾਰੀਖਦਾਨ। ਜਿਹੜਾ ਇਤਿਹਾਸ, ਉਹ ਕੀ ਹੁੰਦਾ ਸੀ? ਉਸ ਵਕਤ ਕਾਗਜ਼ ਨਹੀਂ ਸੀ ਬਣਦੇ। ਨਜ਼ਮ ਦੇ ਵਿੱਚ ਆਦਮੀ ਗੱਲ ਕਰਦੇ ਸਨ। ਕਿਸੇ ਖਾਨਦਾਨ ਦੇ ਕੁਰਸੀਨਾਮੇ ਦੇ ਕਾਰਨਾਮਿਆਂ ਨੂੰ ਨਜ਼ਮ ਦੇ ਵਿੱਚ ਕਹਿਣ ਵਾਲਾ ਜਿਹੜਾ ਧੰਦਾ ਹੁੰਦਾ ਸੀ, ਇਸ ਨੂੰ ਕਹਿੰਦੇ ਸੀ ਮਿਰਾਸ। ਤੇ ਇਸ ਮਿਰਾਸ ਨੂੰ ਕਰਨ ਵਾਲੇ ਕਹਿੰਦੇ ਸੀ ਮਿਰਾਸੀ। ਇਹ ਕੋਈ ਕੋਝਾ ਅੱਖਰ ਨਹੀਂ, ਇਹ ਬੜਾ ਕੀਮਤੀ ਅੱਖਰ ਹੈ। ਪਰ ਅਸੀਂ ਇਸ ਦੇ ਅਰਥ ਹੀ ਬਦਲ ਦਿੱਤੇ, ਇਸ ਦਾ ਮਾਇਨਾ ਹੀ ਬਦਲ ਦਿੱਤਾ, ਇਸ ਦੀ ਸਾਰੀ ਜਿਹੜੀ ਅਸਲੀਅਤ ਹੈ ਉਹ ਵੀ ਬਦਲ ਦਿੱਤੀ। ਮਰਦਾਨਾ ਜੀ ਦੇ ਪਿੱਛੇ ਤਾਂ ਕੋਈ ਨਹੀਂ ਸੀ, ਪਰ ਕਿਤਨੀ ਹਿੰਮਤ ਰਹੀ ਹੋਣੀ ਹੈ ਮਰਦਾਨਾ ਜੀ ਦੀ, ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਚੱਲ ਪਏ। ਛੋਟੀ ਗੱਲ ਹੈ, ਬਹੁਤ ਬਹੁਤ ਵੱਡੀ ਗੱਲ ਹੈ। ਮਰਦਾਨਾ ਜੀ ਦੀ ਨਾਲ ਚੱਲ ਪਏ, 40,000 ਮੀਲ ਦਾ ਸਫ਼ਰ ਕੀਤਾ। ਤੇ ਇਹ ਵੀ ਗਜ਼ਬ ਦੀ ਗੱਲ ਹੈ, ਜਦੋਂ ਚੜਿਆ ਸੋਧਣ ਧਰਤ ਲੁਕਾਈ ਸੀ ਤੇ ਬਹੁਤੇ ਕੱਪੜੇ ਨਹੀਂ ਸਨ, ਕਿਉਂਕਿ ਪੈਦਲ ਚੱਲਣਾ ਸੀ। 5-6 ਮੀਲ ਰੋਜ਼ ਦਾ ਪੈਦਲ ਸਫ਼ਰ ਕੀਤਾ ਹੈ ਗੁਰੂ ਨਾਨਕ ਸਤਿਗੁਰੂ ਜੀ ਨੇ। ਜ਼ਿਆਦਾ ਕੱਪੜੇ ਤਾਂ ਨਹੀਂ, ਚਿੱਟਾ ਕੱਪੜਾ ਜਿਹੜਾ ਹੈ ਨਾ, ਉਹ ਅਰੈਸਟੋਕੇਟਡ ਟਾਈਪ ਦੇ ਡਰੈਸ ਹੈ, ਹੁਣੇ ਪਾਓ ਹੁਣੇ ਮੈਲਾ, ਇਸ ਵਾਸਤੇ ਮੈਲ ਖੋਰਾ ਕੱਪੜਾ ਸੀ। ਜਨਮ ਸਾਖੀ ਕਹਿੰਦੀ ਹੈ 2 ਚਾਦਰਾਂ ਆਉਂਦੀਆਂ ਸਨ, ਇੱਕ ਗੁਰੂ ਨਾਨਕ ਸਤਿਗੁਰੂ ਜੀ ਕੋਲੋਂ, ਇੱਕ ਮਰਦਾਨਾ ਜੀ ਕੋਲੋਂ। ਜਿੱਥੇ ਰਾਤ ਪੈਂਦੀ ਸੀ ਇੱਕ ਚਾਦਰ ਵਿਛਾ ਲੈਂਦੇ ਸਨ, ਦੋਨੋਂ ਸੌਂ ਜਾਂਦੇ ਸਨ ਤੇ ਇੱਕ ਚਾਦਰ ਆਪਣੇ ਉੱਪਰ ਲੈ ਲੈਂਦੇ ਸਨ। ਇਹ ਮਰਦਾਨਾ ਕਿਤਨਾ, ਇਹ ਮਰਦਾਨਾ ਜੀ ਕਿਤਨੇ ਭਾਗਾਂ ਵਾਲੇ ਰਹੇ ਹੋਣੇ ਨੇ, ਜੋ 40,000 ਮੀਲ ਦੇ ਮੁਸਲਸਲ ਸਫ਼ਰ ਦੇ ਵਿੱਚ ਹਰ ਰਾਤ ਗੁਰੂ ਨਾਨਕ ਸਤਿਗੁਰੂ ਜੀ ਦੇ ਨਾਲ ਸੁੱਤੇ ਨੇ। ਇੱਕ ਚਾਦਰ ਉੱਤੇ ਇੱਕ ਚਾਦਰ ਆਪ ਲਈ ਹੈ। ਗੁਰੂ ਨਾਨਕ ਸਤਿਗੁਰੂ ਜੀ ਦੀ ਇਹ ਵਡਿਆਈ ਐਸੀ ਹੈ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਗੁਰੂ ਨਾਨਕ ਸਤਿਗੁਰੂ ਵਰਗਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਨਹੀਂ ਹੋਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਾਰੇ ਪੜੋ,
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਯੋਗੀਆਂ ਨੇ ਤਾਂ ਹੀ ਕਿਹਾ ਸੀ ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ, ਜੋਤ ਜਗਾਈ ਇਹ ਜੋਤ ਹੈ। ਇੱਕ ਤਾਂ ਕਿਸੇ ਨੂੰ ਵੱਡਾ ਕਹਿਣਾ ਤੇ ਉਸ ਕੋਲ ਡਰਦੇ ਰਹਿਣਾ, ਨੇੜੇ ਨਾ ਆਉਣਾ, ਆਕਾਸ਼ ਉੱਤੇ ਬਿਠਾ ਦੇਣਾ। ਸਾਡੇ ਸਤਿਗੁਰੂ ਉਹ ਨਹੀਂ, ਬਲਕਿ ਸਾਨੂੰ ਤਾਂ ਸਿਖਾਇਆ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਅਸੀਂ ਗੁਰੂ ਦੀ ਸਿੱਖਿਆ ਨੂੰ ਯਾਦ ਕਰ ਕਰਕੇ ਹਰ ਵਕਤ ਆਪਣੇ ਨਾਲ ਸਮਝਦੇ ਹਾਂ, ਉਸ ਸਿੱਖਿਆ ਨਾਲੇ ਚੱਲਦੇ ਹਾਂ। ਇਹ ਵਡਿਆਈ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੀ। ਇਤਨੇ ਬਚਨ ਅੱਜ ਦੇ ਵਕਤ ਪ੍ਰਵਾਨ ਕਰਨੇ ਬੜਾ ਜਜ਼ਬਾ ਹੈ। ਜਿਸ ਤਰ੍ਹਾਂ ਵੀਰ ਜੀ ਨੇ ਕਿਹਾ, ਸਰਨਾ ਸਾਹਿਬ ਨੇ, ਬਈ ਕਿਹੜਾ ਹੈ ਸਵਰਗ, ਤੇ ਭਗਤ ਕਬੀਰ ਜੀ ਦਾ ਇਹ ਬਚਨ ਯਾਦ ਆ ਗਿਆ, ਕਹੋ ਕਬੀਰ ਜੇ ਪੁੱਛਿਆ ਜਾਏ, ਬੈਕੁੰਠੇ ਕਾਏ, ਸਾਧ ਸੰਗਤ ਬੈਕੁੰਠੇ ਆਏ। ਸੰਗਤ ਹੀ ਬੈਕੁੰਠ ਹੈ, ਸੰਗਤ ਹੀ ਸਵਰਗ ਹੈ, ਸੰਗਤ ਹੀ ਬਹਿਸ਼ਤ ਹੈ। ਜਦੋਂ ਇੱਥੇ ਬੈਠ ਕੇ ਕਿਸੇ ਦੀ ਸੁਰਤ ਜੁੜਦੀ ਹੈ, ਕਿਸੇ ਨੂੰ ਨਗਮੇ ਮਿਲਦੇ ਨੇ, ਕਿਸੇ ਨੂੰ ਯਕਸੂਈ ਮਿਲਦੀ ਹੈ, ਕਿਸੇ ਨੂੰ ਆਤਮਕ ਹੁਲਾਰਾ ਮਿਲਦਾ ਹੈ, ਸਮਝੋ ਬਹਿਸ਼ਤ ਦੇ ਵਿੱਚ, ਸਵਰਗ ਦੇ ਵਿੱਚ ਹੈ। ਤੁਸੀਂ ਸਾਰੇ ਗੁਰੂ ਨਾਨਕ ਸਤਿਗੁਰੂ ਜੀ ਦੀ ਗੋਦ ਦੇ ਵਿੱਚ ਬੈਠੇ ਹੋ। ਇਹ ਖੁਸ਼ਬਖਤੀ ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਦਾਸ ਨੂੰ ਵੀ ਬਖਸ਼ਿਸ਼ ਕੀਤੀ ਹੈ। ਉਪਰਾਲਾ ਬਣੇ ਨੇ ਸਰਨਾ ਸਾਹਿਬ, ਬੜੀ ਲੰਬੀ ਸਫ਼ਰ ਤੋਂ ਅਮਰੀਕਾ ਤੋਂ ਆਇਆ, 4 ਦਿਨ ਰਿਹਾ, ਹਜ਼ੂਰ ਸਾਹਿਬ ਗਏ, ਗੁਰਿਆਈ ਪੁਰਬ ਉੱਥੇ ਰਾਤ ਦਾ ਪ੍ਰੋਗਰਾਮ ਕਰਕੇ, ਰਾਤ ਦਾ ਸਫ਼ਰ ਕਰਕੇ हैदराबाद आए। हैदराबाद तो सीधी फ्लाइट सी अमृतसर दी। फिर गुरु पातशाह दे इस मुकद्दस जगह दी खाकसारी चरण छो प्राप्त हुई ते आप सारी संगत दी इस झोली दे असीस मिली। असीस ये अनफॉरगेटेबल है, ये कभी भुली नहीं जा सकती। यही सरमाया है गुरु की असीस ते संगत दी जिहड़ी है वो अपने आप दे विच बख्शिश सब तो वड्डी दात है। गुरु दी बख्शिश ते संगत दी असीस ये साडी जिंदगी दा सरमाया है ते इकट्ठा करना चाहिदा है, इकट्ठा करना चाहिदा है। कोई भी आदमी वो ना करे जिस नाले उसनू बदअसीस मिले, बल्कि सतगुरु ने भी असीस मंगी है। देओ सजन असीसड़ियाँ जो होवे साहिब सो मेल। गुरु ने असीस मंगी है। मां दे रूप दे च भी किया है, पूता माता की आसीस निमक न बिसरो तुमको हर हर सदा भजो जगदीश। असीस की मंग करनी चाहिए है, देनी चाहिए है। गुरु के दर तो ये सिक्ख्या मिले। आप सारिया ने टिक के बैठ के सुनिया है। दास आप दा ऋणी है। गुरुद्वारा साहब की कमेटी उन्होंने दा भी ते अपने अजीज वीर बहुत सोहना कीर्तन करते हैं। जसकीरन सिंह जी इन्हों के पिता जी भी काफ़ी चिरा तो मिलते रहे हैं। तो सरना साहब इन्हों की सारी टीम ते तरसेम सिंह जी सारे दे सारे उद्यमी हैं, बड़ा उद्यम करते हैं। जदों कोई मैनू कहता है तो मैं एको गल कहना, बई भावें कुछ भी होवे, सिक्खी के प्रति कमिटेड जे कोई परिवार है तो वह सरना परिवार है। सानू ये महसूस होता है। ये कोई समझौता करने वाले नहीं हैं, अणख नाले गैरत नाले जीण वाले हैं, जो कि जिंदगी की खेती दे ईमान बोंदे ने। जो ईमानदार होवेगा वो गैरतमंद होवेगा। बेईमान आदमी गैरतमंद नहीं होवेगा। गैरतमंद होना है तो ईमानदार होना पड़ेगा। ये नफसियाती नुकता है, साइकोलॉजिकल एक पॉइंट है। जे ईमान होवेगा तो गैरत होवेगी, जे ईमान नहीं होवेगा तो गैरत नहीं होवेगी। सतगुरु सानू सारियां नू
ਗੈਰਤ ਤੇ ਈਮਾਨ ਦੀ ਦਾਤ ਦੇਣ। ਇਤਨੇ ਬਚਨ ਪ੍ਰਵਾਨ ਕਰਨਾ। ਇਹ ਸਨ ਅਸੀਸਾਂ ਦੀ ਖੈਰ ਪਾਉਂਦੇ ਹੋ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਜੀ, ਭਾਈ ਹਰਵਿੰਦਰ ਸਿੰਘ ਜੀ ਫਤਿਹ ਠੀਕ ਨਹੀਂ ਅਲਵਰ ਬੁਲਾਈ, ਵਾਲੇ। ਇੱਕ ਵਾਰੀ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਅਲਵਰ ਵਾਲੇ, ਜੋ ਆਪ ਜੀ ਨੂੰ ਗੁਰਬਾਣੀ ਵਿਚਾਰ ਰਾਹੀਂ ਸਤਿਗੁਰੂ ਪਾਤਸ਼ਾਹ ਨਾਲ ਜੋੜਦੇ ਰਹੇ ਨੇ। ਇਹਨਾਂ ਦਾ ਸਮੂਹ ਸੰਗਤਾਂ ਵੱਲੋਂ, ਪਾਕਿਸਤਾਨ ਦੀਆਂ ਸੰਗਤਾਂ ਵੱਲੋਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਸਮਾਂ ਕਾਫੀ ਹੋ ਗਿਆ ਹੈ, ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਿਰਫ 15-20 ਮਿੰਟ ਵਾਸਤੇ ਸਰਪਾਓ ਦਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਰਾਗੀ ਸਿੰਘ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਬੈਠੇ ਹਨ, ਹੋਰ ਬਹੁਤ ਰਾਗੀ ਸਿੰਘ ਜਿਹੜੇ ਬੈਠੇ ਨੇ, ਜਿਹੜੇ ਆਪ ਜੀ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਸੰਗਤਾਂ ਜਿੱਥੇ ਬੈਠੀਆਂ ਹਨ ਕਿਰਪਾ ਕਰਕੇ 15-20 ਮਿੰਟ ਬੈਠੀਆਂ ਰਹਿਣ। ਇਸ ਤੋਂ ਬਾਅਦ ਇਹ ਦੀਵਾਨ ਇਸੇ ਤਰ੍ਹਾਂ ਸਜਦਾ ਰਹੇਗਾ। ਹੁਣ ਮੈਂ ਕੇਵਲ 2 ਮਿੰਟ ਵਾਸਤੇ ਬੇਨਤੀ ਕਰਾਂਗਾ ਸਰਦਾਰ ਬਿਸ਼ਨ ਸਿੰਘ ਜੀ, ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਆ ਕੇ ਸਰਨਾ ਸਾਹਿਬ ਦਾ ਧੰਨਵਾਦ ਕਰਨ। ਸਰਦਾਰ ਬਿਸ਼ਨ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲੇ ਫਤਿਹ ਤੇ ਪ੍ਰਵਾਨਗੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਵਿੰਦਰ ਸਿੰਘ ਸਰਨਾ ਜੀ ਤੇ ਜਿੰਨੇ ਵੀ ਸਾਡੇ ਵੀਰ ਜਥੇ 'ਚ ਆਏ ਨੇ, ਰਾਗੀ ਸਿੰਘ, ਪ੍ਰਚਾਰਕ, ਪੰਚ ਪਿਆਰੇ, ਜਿੰਨੀਆਂ ਵੀ ਸੰਗਤਾਂ ਆਈਆਂ ਨੇ, ਵੀਰ ਭੈਣਾਂ, ਮਾਤਾਵਾਂ, ਸਾਰਿਆਂ ਨੂੰ ਸਭ ਤੋਂ ਪਹਿਲੇ ਜੀ ਆਇਆਂ ਨੂੰ ਕਹਿੰਦਾ। ਇਸ ਨਗਰ ਕੀਰਤਨ ਤੇ 2 ਸਾਲ ਤੋਂ ਬਲਕਿ 3 ਸਾਲ ਤੋਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡੀ ਗੱਲਬਾਤ 2 ਸਾਲ ਪਹਿਲੇ ਅਸੀਂ ਇਹਨਾਂ ਨੂੰ ਅਪਰੂਵਲ ਦੇਤੇ ਸੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹਦੇ ਦਾਸ ਵੀ ਉਸ ਵਕਤ ਕਮੇਟੀ ਦਾ ਮੈਂਬਰ ਸੀ। ਮੈਂ ਜਿੰਨਾ ਵੀ ਧੰਨਵਾਦ ਕਰ ਲਵਾਂ ਇਹ ਦੋਨਾਂ ਭਰਾਵਾਂ ਦਾ, ਉਹ ਘੱਟ ਹੈ। ਇਹਨਾਂ ਦੀ ਇੱਕ ਸੋਚ ਸੀ ਕਿ ਅਸੀਂ ਸਾਡੇ 500 ਸਾਲਾਂ ਤੇ ਦਿੱਲੀ ਦੇ ਸੰਗਤਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਵਾਂਗੇ, ਲੇਕਿਨ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ। ਮੈਂ ਦੋਨੋਂ ਭਰਾਵਾਂ ਦਾ ਔਰ ਦਿੱਲੀ ਦੇ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜਿੱਥੇ ਮੈਂ ਦੋਨੋਂ ਭਰਾਵਾਂ ਦੀ ਗੱਲ ਕਰ ਰਿਹਾ, ਉੱਥੇ ਮੈਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਸਾਹਿਬ ਦਾ, ਉਹਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੇ ਇੱਥੇ ਸੇਵਾਵਾਂ ਚੱਲ ਰਹੀਆਂ ਨੇ ਔਰ ਪਾਲਕੀ ਦੀ ਸੇਵਾ ਵੀ ਉਹ ਕਰਕੇ ਲੈ ਕੇ ਆਏ ਨੇ। ਲੇਕਿਨ ਮੈਂ ਇੱਥੇ ਇਹ ਵੀ ਸੰਗਤਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਕਿ ਦਿੱਲੀ ਤੋਂ ਔਰ ਇੰਡੀਆ ਤੋਂ ਆਈਆਂ ਨੇ ਸਿੱਖ ਸੰਗਤਾਂ, ਪਹਿਲੇ ਤੇ ਮਨਜਿੰਦਰ ਸਿੰਘ ਸਿਰਸਾ ਸਾਲ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਮੈਂ 13 ਅਕਤੂਬਰ ਨੂੰ ਨਗਰ ਕੀਰਤਨ ਲੈ ਕੇ ਜਾਵਾਂਗੇ। ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਸਨ ਕਿ ਇਹ ਸੰਗਤਾਂ ਨਾਲ ਧੋਖਾ ਕਰ ਰਿਹਾ ਹੈ, ਗੁਰੂ ਘਰ ਖਲੋ ਕੇ ਝੂਠ ਬੋਲ ਰਿਹਾ ਹੈ, ਗੁਰਦੁਆਰਿਆਂ ਦੇ ਵਿੱਚ ਸੋਨਾ ਤੇ ਪੈਸੇ ਇਕੱਠੇ ਕਰ ਰਿਹਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਵੇਕੂ ਟਰੱਸਟ ਪ੍ਰੋਪਰਟੀ ਬੋਰਡ ਨੇ, ਹਕੂਮਤ ਪਾਕਿਸਤਾਨ ਨੇ ਇਹਨੂੰ ਕੋਈ ਇਜਾਜ਼ਤ ਨਹੀਂ ਦਿੱਤੀ। ਅਗਰ ਅਸੀਂ ਇਜਾਜ਼ਤ ਦਿੱਤੀ ਹੈ ਤੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਇਹਨਾਂ ਨੂੰ ਪਾਕਿਸਤਾਨ ਸਰਕਾਰ ਨੇ, ਅਵੇਕੂ ਟਰੱਸਟ ਪ੍ਰੋਪਰਟੀ ਬੋਰਡ ਨੇ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਜਾਜ਼ਤ ਦਿੱਤੀ ਹੈ। ਲੇਕਿਨ ਜਦੋਂ ਸਮਝ ਗਿਆ ਕਿ ਹੁਣ ਮੈਨੂੰ ਮੂੰਹ ਛੁਪਾਉਣ ਦਾ ਮੌਕਾ ਨਹੀਂ ਮਿਲ ਰਿਹਾ, ਕਿੱਥੇ ਵੜਾਂ, ਤੇ ਫਿਰ ਬਾਦਲਾਂ ਦੇ ਜੋਲੇ 'ਚ ਵੜ ਗਿਆ ਸੁਖਬੀਰ ਸਿੰਘ ਬਾਦਲ। ਉਹਨਾਂ ਨੇ ਫਿਰ ਅਕਾਲ ਤਖਤ ਦੇ ਜਥੇਦਾਰ ਦੇ ਥਰੂ ਇਹਨਾਂ ਨੂੰ ਬਚਾਇਆ। ਮੈਂ ਬੜੇ ਦੁਖੀ ਹਿਰਦੇ ਨਾਲ ਕਿ ਇੰਨਾ ਅੱਛਾ ਪ੍ਰੋਗਰਾਮ ਉਹਦੇ 'ਚ ਰੁਕਾਵਟ ਪਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ, ਉਹ ਮਨਜਿੰਦਰ ਸਿੰਘ ਸਿਰਸਾ ਵਾਲੇ ਵਰਗੇ
ਹਜ਼ਾਰਾਂ ਬੰਦੇ ਵੀ ਆ ਜਾਣਗੇ, ਸਿੱਖ ਤੇ ਗੁਰੂ ਦਾ ਰਿਸ਼ਤਾ ਉਹ ਨਹੀਂ ਰੋਕ ਸਕਦੇ ਤੇ ਨਾ ਕੱਢ ਸਕਦੇ ਨੇ। ਉਥੇ ਪਾਲਕੀ ਗੱਡੀ ਰੋਕੀ, ਬਾਰਡਰ ਦੇ ਉੱਤੇ ਪਾਲਕੀ ਦੀ ਗੱਡੀ ਰੋਕੀ। ਗੁਰੂ ਗ੍ਰੰਥ ਸਾਹਿਬ ਦਾ ਉਹ ਬੜਾ ਕਹਿੰਦਾ ਕਿ ਮੈਂ ਬੜਾ ਸਤਿਕਾਰ ਕਰਦਾ। ਪਾਕਿਸਤਾਨ ਦੀ ਛੋਟੀ ਜਿਹੀ ਗੱਲ ਹੋ ਜਾਵੇ ਤੇ ਸੋਸ਼ਲ ਮੀਡੀਆ ਦਾ ਕਿ ਗੱਲਾਂ ਕਰਦਾ। ਮੈਂ ਉਹਨਾਂ ਨੂੰ ਇੱਕ ਪੈਗਾਮ ਭੇਜਿਆ ਸੀ ਕਿ ਜਿਹੜਾ ਤੇਰੇ ਬੰਗਲਾ ਸਾਹਿਬ ਜਿਹੜੇ ਤੇਰੇ ਹਰ ਗ੍ਰੰਥੀ ਨੇ ਕੀਤਾ, ਮੈਂ ਕਿਹਾ ਇਹਦਾ ਤਾਂ ਤੂੰ ਸਵਾਲ ਜਵਾਬ ਦੇਣਾ ਸਾਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹਨੇ ਸਤਿਕਾਰ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਪਾਲਕੀ ਤੋਂ ਉਤਾਰ ਕੇ ਪਾਲਕੀ ਨੂੰ ਗੱਡੀ 'ਚ ਉਤਾਰਿਆ। ਮੈਂ ਇੱਥੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਰਿਕੁਐਸਟ ਕਰਦਾ, ਬੇਨਤੀ ਕਰਦਾ ਕਿ ਜਿਹੜਾ ਆਪਨੇ ਫੈਸਲਾ ਕੀਤਾ ਸੀ ਕਿ ਸਾਰੀਆਂ ਸੰਗਤਾਂ ਮਿਲ ਕੇ ਪਾਕਿਸਤਾਨ ਜਾਣ, ਰਲ ਮਿਲ ਕੇ ਨਗਰ ਕੀਰਤਨ ਹਿੱਸਾ ਲੈਣ, ਉਹਨਾਂ ਨੇ ਉਸ ਵਾਅਦੇ ਦੇ ਖਿਲਾਫ ਵਰਜ਼ੀ ਕੀਤੀ। ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਸਾਥੀਆਂ ਨੇ, ਜਿਹੜਾ ਮੋਦੀ ਦਾ ਯਾਰ ਹੈ, ਉਹਨਾਂ ਨੇ ਆਪਣੇ ਵਾਅਦੇ ਦੇ ਖਿਲਾਫ ਵਰਜ਼ੀ ਕੀਤੀ। ਮੈਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਨੇ, ਮੇਰੀ ਇਹ ਬੇਨਤੀ ਹੈ ਕਿ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਉਹਦੀ ਸਜ਼ਾ ਬਣਦੀ, ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਤਲਬ ਕਰਕੇ ਉਹਨਾਂ ਨੂੰ ਉਹ ਜਿਹੜੀ ਉਹਦੀ ਸਜ਼ਾ ਬਣਦੀ ਉਹ ਜ਼ਰੂਰ ਦੇਣ। ਉਹਨਾਂ ਨੇ ਗੁਰੂ ਸਾਹਿਬ ਦੀ ਨਿਰਾਦਰੀ ਕੀਤੀ, ਉਹਨਾਂ ਨੇ ਪਾਲਕੀ ਸਾਹਿਬ ਦੀ ਨਿਰਾਦਰੀ ਕੀਤੀ ਹੈ। ਮੈਂ ਜਿੰਨੇ ਵੀ ਵੀਰ ਆਏ ਨੇ, ਟਾਈਮ ਥੋੜਾ ਹੈ, ਮੇਰੇ ਦਿਲ ਵਿੱਚ ਬੜੀਆਂ ਗੱਲਾਂ ਨੇ, ਲੇਕਿਨ ਕਿਸੇ ਮੌਕੇ ਤੇ ਫੇਰ ਕਰਾਂਗੇ। ਇਹਨਾਂ ਨੇ ਆਪਣਾ ਦੇਖਿਆ। ਅਸੀਂ 9 ਤਰੀਕ ਨੂੰ ਪਰਮਜੀਤ ਸਿੰਘ ਸਰਨਾ ਨੂੰ ਬੁਲਾ ਰਹੇ, ਅਗਰ ਉਹ ਰੋਕ ਸਕਦੇ ਤਾਂ ਰੋਕ ਰਹੇ। ਸਾਡੇ ਪ੍ਰਾਈਮ ਮਿਨਿਸਟਰ ਨੇ ਆਣਾ, ਇਮਰਾਨ ਖਾਨ ਸਾਹਿਬ ਨੇ। ਅਸੀਂ ਕਰਤਾਰਪੁਰ ਸਾਹਿਬ ਦੇ ਜਿਹੜਾ ਓਪਨਿੰਗ ਕਰ ਰਹੇ ਹਾਂ, ਜਿਹੜਾ ਰਸਤਾ 28 ਨਵੰਬਰ 2000 ਪਿਛਲੇ ਸਾਲ ਅਸੀਂ ਸ਼ੁਰੂ ਕੀਤਾ ਸੀ 18 ਦੇ ਵਿੱਚ, ਉਹ ਮੁਕੰਮਲ ਹੋ ਕੇ ਅਸੀਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਉਹ ਦੁਨੀਆ ਭਰ ਦੇ ਸਿੱਖ ਕੌਮ ਨੂੰ ਅਸੀਂ ਇਨਵਾਈਟ ਕੀਤਾ। ਸਾਰੇ ਉੱਥੇ ਪਹੁੰਚਣਗੇ। ਅਗਰ ਮਨਜਿੰਦਰ ਸਿੰਘ ਸਿਰਸਾ ਰੋਕ ਸਕਦਾ ਤਾਂ ਉਹਨੂੰ ਰੋਕ ਲਵੇ। ਮੈਂ ਪੂਰੀ ਸਿੱਖ ਸੰਗਤ ਨੂੰ ਮਾਫੀ ਵੀ ਚਾਹਾਂਗਾ ਕਿ ਗੁਰੂ ਘਰ ਦੇ ਵਿੱਚ ਕੁਝ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਗੁਰੂ ਦੇ ਹਜ਼ੂਰੇ ਦੇ ਵਿੱਚ, ਲੇਕਿਨ ਸਾਨੂੰ ਮਜਬੂਰ ਕਰਦੇ ਨੇ ਜਿਹੜੇ ਸ਼ਰਾਰਤੀ ਨੇ, ਜਿਹੜੇ ਕਿ RSS ਦੇ ਨਾਲ ਕੰਮ ਕਰਦੇ ਨੇ, ਜਿਹੜੇ ਰੌ ਵਾਸਤੇ ਕੰਮ ਕਰਦੇ ਨੇ, ਜਿਹੜੇ ਸਿੱਖ ਪੰਥ ਦੇ ਦੋਸ਼ੀ ਨੇ। ਉਹਦੇ ਗੁਰੂ ਸਾਹਿਬ ਦਾ ਅਸੀਂ ਜ਼ਰੂਰ ਮਾਫੀ ਮੰਗਾਂਗੇ, ਲੇਕਿਨ ਉਹਨਾਂ ਦੇ ਖਿਲਾਫ ਪਹਿਲੇ ਵੀ ਅਸੀਂ ਆਵਾਜ਼ ਬੁਲੰਦ ਕਰਦੇ ਸੀ, ਅੱਜ ਵੀ ਉਹ ਬੁਲੰਦ ਕਰਾਂਗੇ, ਕੱਲ੍ਹ ਵੀ ਬੁਲੰਦ ਕਰਾਂਗੇ। ਮੈਂ ਜਿੰਨੀਆਂ ਵੀ ਸੰਗਤਾਂ ਆਈਆਂ ਨੇ, ਸਾਡੇ ਕੋਲ ਅਗਰ ਸੇਵਾ ਦੇ ਵਿੱਚ ਕਈ ਕਮੀਆਂ ਕੋਤਾਹੀਆਂ ਰਹਿ ਗਈਆਂ ਹੋਣਗੀਆਂ, ਅਸੀਂ ਖਿਮਾ ਦੇ ਜਾਚਕ ਹਾਂ। ਮੈਂ ਇੱਕ ਵਾਰੀ ਫੇਰ ਪੂਰੇ ਸਿੱਖ ਜਿਹੜੇ ਅਸੀਂ ਪਾਕਿਸਤਾਨ ਵਿੱਚ ਰਹਿ ਰਹੇ, ਦੁਨੀਆ ਭਰ ਦੇ ਸਿੱਖ ਜਗਤ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਤੇ ਜਿਹੜੇ ਜ਼ਿਲ੍ਹੇ ਦੇ ਸੰਗਤਾਂ ਆਈਆਂ ਨੇ ਰੁਕਾਵਟਾਂ ਦੇ ਬਾਵਜੂਦ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਧੰਨਵਾਦ ਕਰਦਾ। ਮੈਂ ਆਸ ਰੱਖਦਾ 2 ਦਿਨ ਬਾਅਦ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਜਾਂਦੇ ਹੋ, ਪਹਿਲੇ ਵੀ ਦਰਸ਼ਨ ਕੀਤੇ ਨੇ, ਹੁਣ ਤੁਹਾਨੂੰ ਉੱਥੇ ਸਵਰਗ ਨਜ਼ਰ ਆਏਗਾ। ਸਾਡੀ ਹਕੂਮਤ 17 ਅਰਬ ਰੁਪਏ ਉੱਥੇ ਖਰਚ ਰਹੀ ਹੈ। ਸਾਡੇ ਪ੍ਰਾਈਮ ਮਿਨਿਸਟਰ ਜ਼ਾਤੀ ਦਿਲਚਸਪੀ ਰਹੇ ਨੇ, ਸਾਡੇ ਬਾਜਵਾ ਸਾਹਿਬ ਉਹਦੇ 'ਚ ਜ਼ਾਤੀ ਦਿਲਚਸਪੀ ਰਹੇ ਨੇ, ਸਾਡੇ ਚੇਅਰਮੈਨ ਸਾਹਿਬ, ਸਾਡੇ ਨੌਜਵਾਨ ਪ੍ਰਧਾਨ ਛੋਟੀ ਉਮਰ ਦਾ, ਲੇਕਿਨ ਕੰਮ ਵਾਹਿਗੁਰੂ ਨੇ ਇਹਦੇ ਕੋਈ ਬਹੁਤ ਵੱਡੇ ਵੱਡੇ ਲੈਣੇ ਨੇ। ਜਿਹੜੇ ਕੰਮ ਅਸੀਂ 2015, 16, 17 ਸ਼ੁਰੂ ਕੀਤੇ ਸੀ, ਉਹ ਅੱਜ ਇਹਨਾਂ ਦੇ ਹੱਥ ਸਿਰੇ ਚੜ ਰਹੇ ਨੇ। ਸਾਨੂੰ ਖੁਸ਼ੀ ਵੀ ਹੈ ਕਿ ਸਾਡੇ ਬੱਚੇ ਨੇ। ਮੈਂ ਪੂਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜੈਕਾਰੇ ਰਾਹੀਂ ਜਿਹੜੇ ਸਾਡੀ ਨਵੀਂ ਕਮੇਟੀ ਨੌਜਵਾਨ ਬਲੱਡ, ਯੰਗ ਬਲੱਡ, ਇਹਨਾਂ ਨੂੰ ਜੈਕਾਰ ਰਾਹੀਂ ਆਸ਼ੀਰਵਾਦ ਦੇਵੇ। ਮੈਂ ਜੈਕਾਰਾ ਗਜਾਂਦਾ, ਤੁਸੀਂ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮੈਂ ਗੁਰੂ ਦੇ ਹਜ਼ੂਰੇ ਜਜ਼ਬਾਤੇ ਹੋ ਕੇ ਬੋਲਿਆ। ਗੁਰੂ ਤੋਂ ਮੈਂ ਖਿਮਾ ਚਾਹਤਾ ਔਰ ਸੰਗਤਾਂ ਤੋਂ ਵੀ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਬਿਸ਼ਨ ਸਿੰਘ ਜੀ, ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਮੈਂ ਬੇਨਤੀ ਕਰਾਂਗਾ ਸਰਦਾਰ ਸਤਵੰਤ ਸਿੰਘ ਜੀ, ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਕੇਵਲ 1-2 ਮਿੰਟਾਂ ਵਾਸਤੇ ਸੰਗਤਾਂ ਨਾਲ ਫਤਿਹ ਦੀ ਸਾਂਝ ਕਰਨ। ਸਰਦਾਰ ਸਤਵੰਤ ਸਿੰਘ ਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰਦੇਵ ਦੀ ਫਤਿਹ ਦੀ ਪ੍ਰਵਾਨਗੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇੱਥੇ ਆਏ ਹੋਏ ਸਾਰੇ ਪ੍ਰਾਹੁਣਿਆਂ ਨੂੰ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪਾਕਿਸਤਾਨ ਗੌਰਮੈਂਟ ਦੀ ਤਰਫੋਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਜੀ ਆਇਆਂ ਨੂੰ ਆਖਦਾ ਹਾਂ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਕਰਕੇ ਅੱਜ ਇੱਥੇ ਅਸੀਂ ਸਾਰੀ ਸੰਗਤਾਂ ਇਕੱਠੇ ਹੋਈਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦੀਆਂ 550ਵਾਂ ਗੁਰਪੁਰਬ ਜਿਹੜਾ ਆ ਰਿਹਾ ਉਹਦੀ ਤਿਆਰੀਆਂ ਹੋ ਰਹੀਆਂ ਨੇ। ਸਾਧ ਸੰਗਤ ਜੀ, ਬਹੁਤ ਸਾਰੀ ਸੰਸਥਾਵਾਂ ਆਈਆਂ ਹੋਈਆਂ ਨੇ, ਪਰ ਮੈਂ ਧੰਨਵਾਦੀ ਹਾਂ ਪਰਮਜੀਤ ਸਿੰਘ ਸਰਨਾ ਜੀ ਦਾ ਅਤੇ ਹਰਵਿੰਦਰ ਸਿੰਘ ਸਰਨਾ ਜੀ ਦਾ, ਜਿਨ੍ਹਾਂ ਨੇ ਬੜੇ ਮੁਸ਼ਕਿਲ ਕਾਰਨ ਵੀ, ਲੋਕਾਂ ਦੇ ਪ੍ਰੋਪੇਗੈਂਡੇ ਕਾਰਨ ਵੀ ਇਹ ਨਗਰ ਕੀਰਤਨ ਵਿੱਚ 3-4 ਸਾਲ ਤੋਂ ਲੱਗੇ ਸੀਗੇ ਅਤੇ ਗੁਰੂ ਅਪਾਰ ਬਖਸ਼ਿਸ਼ ਕਰਕੇ ਇਹ ਨਗਰ ਕੀਰਤਨ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਜਿਹੜਾ ਪਹੁੰਚਿਆ ਸੀ। ਮੈਂ ਹਰਵਿੰਦਰ ਸਿੰਘ ਸਰਨਾ ਜੀ ਨੂੰ, ਮੈਂ ਤੇ ਸਭ ਤੋਂ ਪਹਿਲੇ ਪਰਮਜੀਤ ਸਿੰਘ ਸਰਨਾ ਜੀ ਦੀ ਅੱਜ ਕਮੀ ਵੀ ਮਹਿਸੂਸ ਕਰਦਾ ਅਤੇ ਮੈਨੂੰ ਤਕਲੀਫ ਵੀ ਹੁੰਦੀ ਹੈ, ਲੇਕਿਨ ਇੱਕ ਤਰਫੋਂ ਅਗਰ ਤਕਲੀਫ ਹੈ ਤਾਂ ਦੂਜੀ ਤਰਫੋਂ ਮੈਨੂੰ ਖੁਸ਼ੀ ਵੀ ਹੈ ਕਿ ਪਰਮਜੀਤ ਸਿੰਘ ਸਰਨਾ ਜੀ ਨੂੰ ਬਹੁਤ ਵੱਡੀ ਕਾਮਯਾਬੀ ਗੁਰੂ ਮਹਾਰਾਜ ਨੇ ਦਿੱਤੀ ਹੈ ਅਤੇ ਮੈਂ ਪਰਮਜੀਤ ਸਿੰਘ ਸਰਨਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅਤੇ ਬਾਕੀ ਜਿਹੜੇ ਜਿੰਨੇ ਵੀ ਸਾਡੇ ਸੰਸਥਾਵਾਂ ਆਉਂਦੇ ਹਨ, ਗਿਆਨੀ ਹਰਿੰਦਰ ਸਿੰਘ ਜੀ ਨੇ ਔਰ ਬੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ, ਮੈਂ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ। ਮੈਂ ਆਪ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਤੁਹਾਡੀ ਜੈਕਾਰੀ ਦੀ ਮੈਨੂੰ ਲੋੜ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ 1 ਨਵੰਬਰ ਤੋਂ ਗੁਰੂ ਨਾਨਕ ਜੀ ਮਹਾਰਾਜ ਜੀ ਦੀ 550ਵੀਂ ਸੈਲੀਬ੍ਰੇਸ਼ਨ ਦਾ ਪੂਰਾ ਮੰਥ ਨਵੰਬਰ ਦਾ ਜਿਹੜਾ ਮੰਥ ਹੈ ਉਸ ਸੈਲੀਬ੍ਰੇਸ਼ਨ ਨੂੰ ਕਰਾਰ ਦੇ ਦਿੱਤਾ ਗਿਆ ਹੈ। ਸਾਧ ਸੰਗਤ ਜੀ, ਲੋਕੀ ਕਹਿੰਦੇ ਨੇ ਕਿ ਪਾਕਿਸਤਾਨ ਆ ਕੇ ਇੱਕ ਮਾਤਾ ਜੀ ਮੈਨੂੰ ਮਿਲੀ ਸੀ ਕਿ ਤੁਸੀਂ ਪਾਕਿਸਤਾਨ 'ਚ ਖੁਸ਼ ਹੋ। ਮੈਂ ਥੋੜ੍ਹਾ ਜਿਹਾ ਮੁਸਕਰਾਇਆ ਵੀ, ਲੇਕਿਨ ਮੈਂ ਉਹਨੂੰ ਦੱਸ ਦਿੱਤਾ ਕਿ ਮੈਨੂੰ ਦੇਖੋ ਅਤੇ ਜਾ ਕੇ ਜ਼ਰਾ ਗੁਰਦੁਆਰੇ ਜਾ ਕੇ ਮੱਥਾ ਟੇਕੋ, ਤੁਹਾਨੂੰ ਪਤਾ ਚੱਲੇਗਾ ਕਿ ਇੱਥੇ ਸਿੱਖ ਕੌਮ ਕਿੰਨੇ ਖੁਸ਼ ਹੈ ਅਤੇ ਇੱਥੇ ਪਾਕਿਸਤਾਨ ਗੌਰਮੈਂਟ ਸਾਨੂੰ ਕੀ ਚੀਜ਼ਾਂ ਪ੍ਰੋਵਾਈਡ ਕਰਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਜਿੰਨੀ ਸਿੱਖ ਕੌਮ ਇੱਥੇ ਪਾਕਿਸਤਾਨ ਆ ਕੇ ਖੁਸ਼ ਹੁੰਦੀ ਹੈ ਜਾਂ ਪਾਕਿਸਤਾਨ ਗੌਰਮੈਂਟ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਗੁਰਦੁਆਰਾ ਗੁਰਧਾਮਾਂ ਦੀ ਜਿਹੜੀ ਸੇਵਾ ਬਖਸ਼ੀ ਹੈ, ਤੁਸੀਂ ਆਪ ਸਾਧ ਸੰਗਤ ਜੀ ਸਾਰੇ ਦੇਖ ਰਹੇ ਹੋ। ਮੈਂ ਨਹੀਂ ਲੱਗਦਾ ਕਿ ਇਹ ਚੀਜ਼ਾਂ ਕਿੱਥੇ ਬਾਹਰ ਹੋਣਗੀਆਂ ਨੇ। ਮੈਂ ਟਾਈਮ ਬਹੁਤ ਸ਼ਾਰਟ ਹੈ, ਮੈਂ ਸਾਰੀ ਸੰਗਤਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਆਈਆਂ ਹੋਈਆਂ ਜਿੰਨੀ ਵੀ ਯਾਤਰੀਆਂ ਆਈਆਂ ਨੇ, ਮੈਂ ਹੱਥ ਜੋੜ ਕੇ ਉਹਨਾਂ ਤੋਂ ਖਿਮਾ ਦਾ ਜਾਚਕ ਹਾਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ, ਤੁਹਾਡੀ ਸੇਵਾ ਨਹੀਂ ਹੋ ਸਕੀ ਹੋਵੇ, ਤਾਂ ਮੈਂ ਸਾਰੀ ਸੰਗਤਾਂ ਤੋਂ ਖਿਮਾ ਦਾ ਜਾਚਕ ਹਾਂ। ਅਤੇ ਮੈਂ ਇਹ ਜਿਹੜਾ ਮੌਕਾ ਮੈਨੂੰ ਮਿਲਿਆ ਹੈ 595 ਸਾਲ ਦਾ ਗੁਰਪੁਰਬ ਮਨਾਉਣ ਦਾ, ਇਹ ਹਰ ਗੁਰਸਿੱਖ ਦੇ ਨਾਲ ਇਹ ਮੌਕਾ ਹੈ। ਮੈਂ ਚਾਹੁੰਦਾ ਕਿ ਸਾਰੀ ਸੰਗਤ ਇੱਥੇ ਬਾਰ-ਬਾਰ ਆਓ ਅਤੇ ਇੱਕ ਗੱਲ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੀ ਹੈ ਕਿ ਜਿਹੜੀ ਸਾਡੀ ਕਮੇਟੀ ਹੈ, ਮੈਂ ਸਭ ਤੋਂ ਛੋਟਾ, ਮੈਂ ਸਾਰੀ ਸੰਗਤਾਂ ਦਾ ਸਹਿਯੋਗ, ਸਾਰੀ ਸੰਗਤਾਂ ਦਾ ਆਸ਼ੀਰਵਾਦ ਮੰਗਦਾ ਤਾਂ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਕਰਕੇ ਐਸੀ ਗੁਰਪੁਰਬ ਮਨਾਈਏ ਅਤੇ ਗੁਰੂ ਨਾਨਕ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਸਰਦਾਰ ਸਤਵੰਤ ਸਿੰਘ ਜੀ, ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਹਰਵਿੰਦਰ ਸਿੰਘ ਜੀ ਸਰਨਾ ਅਤੇ ਦਿੱਲੀ ਦੇ ਆਈ ਹੋਈ ਸੰਗਤ ਜਿਹੜੀ ਹੈ ਉਹ ਸਾਡੀ ਸੰਗਤ ਨੂੰ ਸੁਰਪਾਵ ਨਾਲ ਗੁਰੂ ਘਰ ਦੀ ਸੁਰਪਾਵ ਦੇਣਗੇ। ਸੋ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲੇ ਸਰਦਾਰ ਸਤਵੰਤ ਸਿੰਘ ਜੀ ਨੂੰ ਸਭ ਤੋਂ ਪਹਿਲੇ ਮੈਂ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਬਹੁਤ ਖੜੇ ਨੇ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠ ਜਾਓ, ਕਿਉਂਕਿ ਜਿਹੜੇ ਪਿੱਛੇ ਸੰਗਤਾਂ ਬੈਠੀਆਂ ਨੇ ਉਹਨੂੰ ਨਜ਼ਰ ਨਹੀਂ ਆਏਗਾ। ਕਿਰਪਾ ਕਰਕੇ ਉਹ ਮੈਂ ਬੇਨਤੀ ਕਰਾਂਗਾ ਸਰਦਾਰ ਸਰਬਤ ਸਿੰਘ ਜੀ, ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਸਰਨਾ ਸਾਹਿਬ ਤੋਂ ਆਪਣਾ ਸੁਰਪਾਵ ਲੈ ਲੈਣ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਮਹਿਪਾਲ ਸਿੰਘ ਜੀ ਕਿ ਉਹ ਸਰਨਾ ਸਾਹਿਬ ਤੋਂ ਗੁਰੂ ਘਰ ਦੀ ਬਖਸ਼ਿਸ਼ ਲੈਣ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਰਵਿੰਦਰ ਸਿੰਘ ਜੀ, ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਸਰਨਾ ਸਾਹਿਬ ਦਾ ਸੁਰਪਾਵ ਲੈਣ।
ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਕੁਲਜੀਤ ਸਿੰਘ ਸਾਬਕਾ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਲੈਣ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮਹਿੰਦਰਪਾਲ ਸਿੰਘ ਜੀ MPA ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਸਰਨਾ ਸਾਹਿਬ ਤੋਂ ਲੈਣ। ਪ੍ਰਧਾਨ ਸਾਹਿਬ ਰਹਿ ਗਏ। ਕਿਰਪਾ ਕਰਕੇ ਇਹ ਮੀਡੀਆ ਵਾਲੇ ਦੋਸਤ ਵੀ ਥੋੜੇ ਜਿਹਾ ਅਗਰ ਪਿੱਛੇ ਹੋ ਜਾਣ, ਕਿਰਪਾ ਕਰਕੇ ਜਿਹੜੀਆਂ ਸੰਗਤਾਂ ਖੜੀਆਂ ਨੇ ਆਪਣੀ ਜਗ੍ਹਾ ਤੇ ਬੈਠ ਜਾਓ। ਸਿਰਫ 10-15 ਮਿੰਟ ਦੀ ਗੱਲ ਹੈ ਤਾਂ ਕਿ ਇਹਨਾਂ ਨੂੰ ਅਸੀਂ ਗੁਰੂ ਘਰ ਦੀ ਬਖਸ਼ਿਸ਼ ਦੇ ਦਈਏ। ਸਭ ਤੋਂ ਪਹਿਲੇ ਬੇਨਤੀ ਕਰਾਂਗਾ ਸਰਦਾਰ ਅਰਵਿੰਦਰ ਸਿੰਘ ਜੀ ਸਰਨਾ ਕਿ ਉਹ ਭਾਈ ਬਿਸ਼ਨ ਸਿੰਘ ਜੀ, ਭਾਈ ਸਰਬਤ ਸਿੰਘ ਤੋਂ ਗੁਰੂ ਘਰ ਦੀ ਬਖਸ਼ਿਸ਼ ਲੈਣ। ਭਾਈ ਹਰਵਿੰਦਰ ਸਿੰਘ, ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਸਰਨਾ ਉਹ ਭਾਈ ਬਿਸ਼ਨ ਸਿੰਘ ਜੀ, ਭਾਈ ਮਹਿੰਦਰਪਾਲ ਸਿੰਘ ਤੋਂ ਗੁਰੂ ਘਰ ਦੀ ਬਖਸ਼ਿਸ਼ ਲੈਣ। ਡਾਕਟਰ ਮਹਿਪਾਲ ਸਿੰਘ ਜੀ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਦੇਣ। ਹੁਣ ਨਾਮ ਬੋਲਿਓ ਜਿਹੜੇ ਰਾਈ ਜਾਏਗਾ, ਅੱਧੇ ਹੈਗੇ ਅੱਧੇ ਨਹੀਂ ਹੈਗੇ, ਬਸ ਨਾਮ ਬੋਲਿਓ। ਬੋਲੀ ਜਾਂਦਾ ਹਾਂ। ਕਰਤਾਰ ਸਿੰਘ ਵਿੱਕੀ ਜੀ ਮੈਂਬਰ ਦਿੱਲੀ ਕਮੇਟੀ। ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਨੇ, ਦਿੱਲੀ ਕਮੇਟੀ ਤੋਂ ਆਏ ਨੇ, ਕਿਰਪਾ ਕਰਕੇ ਮੈਂ ਉਹਨਾਂ ਦਾ ਨਾਮ ਲਈ ਜਾਵਾਂਗਾ, ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼ ਲੈ ਲੈਣ। ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਕਿ ਇੱਥੇ ਆ ਨਹੀਂ ਸਕੇ, ਉਹਨਾਂ ਦਾ ਸਰਪਾਅ ਵੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਸਰਨਾ ਉਹ ਗੁਰੂ ਘਰ ਦੀ ਬਖਸ਼ਿਸ਼ ਉਹਨਾਂ ਨੂੰ ਦੇਣਗੇ। ਸਰਦਾਰ ਸਤਵੰਤ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਦਾ ਸਰਪਾਅ ਭਾਈ ਹਰਵਿੰਦਰ ਸਿੰਘ ਜੀ ਸਰਨਾ ਦੇਣ। ਸਰਦਾਰ ਕਰਤਾਰ ਸਿੰਘ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਣ ਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਸਰਦਾਰ ਕਰਤਾਰ ਸਿੰਘ ਜੀ, ਸਰਦਾਰ ਸੁਖਬੀਰ ਸਿੰਘ ਕਾਲਰਾ ਮੈਂਬਰ ਦਿੱਲੀ ਕਮੇਟੀ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਲੈਣ ਹੈ। ਇੱਕ ਮਿੰਟ ਯਾਰ ਸਰਦਾਰ ਬਲਦੇਵ ਸਿੰਘ ਜੀ ਕਰਾਲੀ ਬਾਗ ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼ ਲੈਣ। ਸਰਦਾਰ ਬਲਦੇਵ ਸਿੰਘ ਜੀ ਮੈਂਬਰ ਦਿੱਲੀ ਕਮੇਟੀ। ਸਰਦਾਰ ਭਜਨ ਸਿੰਘ ਵਾਲੀਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਲੈਣ। ਸੀਨੀਅਰ ਲੀਡਰ ਅਕਾਲੀ ਦਲ ਦਿੱਲੀ ਸਰਦਾਰ ਤਰਸੇਮ ਸਿੰਘ ਜੀ ਸਾਬਕਾ ਚੇਅਰਮੈਨ ਦਿੱਲੀ ਕਮੇਟੀ। ਸਰਦਾਰ ਤਰਸੇਮ ਸਿੰਘ ਜੀ ਦੇ ਚਰਨਾਂ ਵਿੱਚ